ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ, ਬੇਨਤੀ ਹੈ, ਦਰਖਾਸਤ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਜਿਹੜੇ ਦੋਸਤ ਨੇ ਉਹ ਵੀ ਆ ਜਾਣ ਤੇ ਫਿਰ ਅਸੀਂ ਆਪਣਾ ਜਿਹੜਾ ਲੈਕਚਰ ਹੈ ਉਹਨੂੰ ਫਿਰ ਬਾਕਾਇਦਾ ਸ਼ੁਰੂ ਕਰ ਸਕੀਏ। ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਕਿ ਪੰਜਾਬ ਨੂੰ ਲੈ ਕੇ ਅਸੀਂ ਉਹਦੇ ਤਮਾਮ ਤਰ ਜਿਹੜੇ ਗ੍ਰੇ ਏਰੀਆਜ਼ ਨੇ ਜਿਨ੍ਹਾਂ ਦੇ ਉੱਪਰ ਰਿਸਰਚ ਦੀ ਲੋੜ ਹੈ ਲੇਕਿਨ ਨਹੀਂ ਹੋ ਸਕੀ ਔਰ ਇੱਕ ਅਲਟਰਨੇਟਿਵ ਹਿਸਟਰੀ ਦੇ ਤੌਰ ਤੇ ਅਸੀਂ ਡਿਫਰੈਂਟ ਟੌਪਿਕਸ ਨੂੰ ਲੈ ਕੇ ਚੱਲ ਰਹੇ ਹਾਂ ਬਿਕੋਜ਼ ਬਹੁਤ ਸਾਰੇ ਜਿਹੜੇ ਟੌਪਿਕਸ ਨੇ ਉਹ ਆਰਕਾਈਵਲ ਡਾਟਾ ਦੇ ਨਾਲ ਜੁੜੇ ਹੋਏ ਨੇ, ਉਹਦੇ ਵਿੱਚ ਮੁxtਲਿਫ ਕਿਸਮ ਦੀਆਂ ਗੱਲਾਂ ਹੋਈਆਂ ਪਰ ਹੁਣ ਇੱਕ ਐਂਟੀਥੀਸਿਸ ਜਾਂ ਸ਼ਾਇਦ ਸੈਂਥਸਿਸ ਦੀ ਤਰਫ ਵਧਣ ਵਾਸਤੇ ਸਾਨੂੰ ਇਸ ਤਰ੍ਹਾਂ ਦੀ ਕੋਈ ਸੀਰੀਜ਼ ਕਰਨਾ ਚਾਹ ਰਹੇ ਸਾਂ ਸੋ ਅਸੀਂ ਲਾਇਲਪੁਰ ਯੰਗ ਹਿਸਟੋਰੀਅਨ ਬੜੀ ਦੇਰ ਤੋਂ ਹੀ ਕੰਮ ਕਰ ਰਹੇ ਹਾਂ। ਸੋ ਕੋਵਿਡ ਦੇ ਦਿਨਾਂ 'ਚ ਅਸੀਂ ਅੱਜ ਕੱਲ੍ਹ ਲਾਈਵ ਹਾਂ ਔਰ ਲਾਈਵ ਦੇ ਦਿਨਾਂ ਦੇ ਵਿੱਚ ਵੀ ਅਸੀਂ ਇਹ ਕੰਮ ਚਲਾਇਆ ਹੋਇਆ ਔਰ ਬਹੁਤ ਮਿਹਰਬਾਨੀ ਸਾਡੇ ਦੋਸਤਾਂ ਦੀ, ਸਾਡੇ ਨਾਲ ਜੁੜੇ ਸਕਾਲਰਸ ਦੀ, ਸਟੂਡੈਂਟਸ ਦੀ ਕਿ ਜਿਹੜਾ ਸਾਡੇ ਨਾਲ ਜਿਹੜਾ ਹੈ ਉਹ ਸਾਥ ਦਿੰਦੇ ਨੇ ਔਰ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਨੇ। ਬਹੁਤ ਇੰਟਰਸਟਿੰਗ ਫੈਕਟਸ ਜਿਹੜੇ ਨੇ ਸਾਡੇ ਸਾਹਮਣੇ ਆਏ ਜਦੋਂ ਮੈਂ ਆਪਣੇ ਸਟੈਟਿਸਟਿਕਸ ਵੇਖੇ ਕਿ ਕਿਹੜਾ ਏਜ ਗਰੁੱਪ ਇਹਨੂੰ ਵੇਖ ਰਿਹਾ ਹੈ। ਉਹ ਡੈਫੀਨੇਟਲੀ ਅਸੀਂ ਫੇਸਬੁੱਕ ਤੇ ਵੀ ਸ਼ੇਅਰ ਕਰਾਂਗੇ। 18 ਸਾਲ ਤੋਂ ਲੈ ਕੇ 25 ਸਾਲ ਔਰ 34 ਤੋਂ ਔਨਵਰਡ ਔਰ 65 ਈਅਰ ਪਲੱਸ ਤੱਕ ਇਹ ਲੋਕ ਇਹਨੂੰ ਵੇਖ ਰਹੇ ਨੇ, ਉਹਦੇ ਅਸੀਂ ਸ਼ੇਅਰ ਵੀ ਕਰ ਦਿਆਂਗੇ। ਸੋ ਇੱਕ ਬੜੀ ਅੱਛੀ ਗੱਲ, ਮੈਨੂੰ ਬੜਾ ਖੁਸ਼ੀ ਹੋਈ ਵੇਖ ਕੇ। ਅੱਜ ਦੇ ਟੌਪਿਕ ਦੀ ਅਸੀਂ ਗੱਲ ਕਰੀਏ, ਅੱਜ ਸਾਡੇ ਨਾਲ ਬਹੁਤ ਹੀ ਇੱਕ ਅਹਿਮ ਟੌਪਿਕ ਦੇ ਉੱਪਰ, ਬੜਾ ਖੂਬਸੂਰਤ ਟੌਪਿਕ ਦੇ ਉੱਪਰ ਅੱਜ ਸਾਡੇ ਨਾਲ ਸਾਡਾ ਸਾਥ ਬਣੇ ਨੇ। ਮੈਂ ਅੱਜ ਜਿਨ੍ਹਾਂ ਦੀ ਗੱਲ ਕਰ ਰਿਹਾ ਸਾਰੇ ਦੋਸਤ, ਅਸੀਂ ਪੋਸਟਰ ਵੀ ਉਹਨਾਂ ਦਾ ਲਾਇਆ ਸੀ। ਅੱਜ ਸਾਡੇ ਨਾਲ ਪ੍ਰੋਫੈਸਰ ਡਾਕਟਰ ਭੁਪਿੰਦਰਜੀਤ ਕੌਰ ਤੱਖਰ ਜੀ ਨੇ, ਅੱਜ ਐਸੋਸੀਏਟ ਪ੍ਰੋਫੈਸਰ ਨੇ, ਸਿੱਖ ਸਟੱਡੀ ਐਂਡ ਡਾਇਰੈਕਟਰ ਨੇ ਸੈਂਟਰ ਆਫ ਸਿੱਖ ਐਂਡ ਪੰਜਾਬੀ ਸਟੱਡੀਜ਼ ਯੂਨੀਵਰਸਿਟੀ ਆਫ ਵੋਲਵਰਹੈਂਪਟਨ ਯੂਕੇ ਦੇ ਵਿੱਚ। ਮੈਂ ਇਹਨਾਂ ਦੀ ਜਦੋਂ ਪ੍ਰੋਫਾਈਲ ਪੜ੍ਹ ਰਿਹਾ ਸੀ ਮੇਰੇ ਵਾਸਤੇ ਬਹੁਤ ਇੰਟਰਸਟਿੰਗ ਸੀ ਜਿੱਦਾਂ ਮੈਂ ਇਹਨਾਂ ਦਾ ਕੰਮ ਵੇਖ ਰਿਹਾ ਸੀ ਕਿ ਸਿੱਖ ਆਇਡੈਂਟੀਟੀ ਦੇ ਉੱਪਰ ਕੰਮ, ਫਿਰ ਉਹਨਾਂ ਦੇ ਵਿੱਚ ਉਹਨਾਂ ਦੇ ਗਰੁੱਪਸ ਦੇ ਹਵਾਲੇ ਨਾਲ ਕੰਮ, ਨਾਲ ਦੀ ਨਾਲ ਇਹਨਾਂ ਦੀ ਪਬਲੀਕੇਸ਼ਨ ਦੇ ਵਿੱਚ ਜਿਹੜਾ ਇੱਕ ਖਾਸ ਅੱਜ ਦਾ ਜਿਹੜਾ ਰਵਿਦਾਸੀ ਜ਼ਿਲ੍ਹੇ ਨੇ ਉਹਨਾਂ ਦੇ ਹਵਾਲੇ ਨਾਲ ਗੱਲਬਾਤ ਹੈ। ਸੋ ਇਹਨਾਂ ਦੀ ਪਬਲੀਕੇਸ਼ਨ ਦੇ ਵਿੱਚ ਰਵਿਦਾਸੀਆਂ ਦੇ ਹਵਾਲੇ ਨਾਲ ਜਿਹੜਾ ਕੰਮ ਹੈ ਉਹ ਇੰਟਰਨੈਸ਼ਨਲੀ ਰਿਕੋਗਨਾਈਜ਼ ਹੋਇਆ। ਪੂਰੀ ਮੁxtਲਿਫ ਯੂਨੀਵਰਸਿਟੀਆਂ ਗਲੋਬ ਦੇ ਉੱਪਰ ਮੁxtਲਿਫ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਕੰਮ ਪ੍ਰੈਜ਼ੈਂਟ ਵੀ ਕੀਤਾ। ਆਪ ਨਾਲ ਦੀ ਨਾਲ ਜਿਹੜੇ ਹੈ ਰਿਸਰਚ ਪੀਅਰ ਰਿਵਿਊਡ ਰਿਸਰਚ ਜਰਨਲ ਨੇ ਉਹਨਾਂ ਦੇ ਐਡੀਟਰ, ਐਸੋਸੀਏਟ ਐਡੀਟਰ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ। ਔਰ ਜੇ ਗੱਲ ਕਰੀਏ ਇਹਨਾਂ ਦੇ ਕੰਮ ਦੀ ਤੇ ਇੱਕ ਤਰਫ ਐਕੈਡੈਮਿਕਸ ਦੇ ਨਾਲ ਔਰ ਉਹਦੇ ਨਾਲ ਫਿਰ ਉਹ ਐਕੈਡੈਮਿਕਸ ਤੱਕ ਨਹੀਂ ਨੇ, ਪਬਲਿਕਲੀ ਲੋਕਾਂ ਦੇ ਨਾਲ ਵੀ ਜੁੜੇ ਹੋਏ ਨੇ। ਇਹਦੇ ਵਿੱਚ ਮੈਂ ਬਹੁਤ ਇੰਟਰਸਟਿੰਗ ਜਿਹੜਾ ਮੈਂ ਗੱਲ ਕਰਾਂਗਾ ਪਹਿਲਾਂ ਦੀ ਪਬਲੀਕੇਸ਼ਨ ਦੇ ਹਵਾਲੇ ਨਾਲ ਕਿ ਆਪ ਦਾ ਕੰਮ ਜਿਹੜਾ ਸਾਊਥ ਏਸ਼ੀਅਨ ਡਾਇਸਪੋਰਾ ਦੇ ਹਵਾਲੇ ਨਾਲ ਪਾਰਟਿਕੂਲਰਲੀ ਸਿੱਖ ਔਰ ਪੰਜਾਬੀ ਦਲਸ ਦੇ ਉੱਪਰ ਵੀ ਹੈ ਔਰ ਇਸ ਦੇ ਨਾਲ ਨਾਲ ਆਪ ਇੰਟਰਫੇਥ ਹਾਰਮਨੀ ਦੇ ਵਿੱਚ ਵੀ ਜਿਹੜਾ ਨਜ਼ਰ ਆਉਂਦੇ ਨੇ। ਮੀਡੀਆ ਦੇ ਉੱਪਰ ਮੁxtਲਿਫ ਪ੍ਰੋਗਰਾਮਸ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਨੇ, ਆਪਣਾ ਹਿੱਸਾ ਪਾਉਂਦੇ ਨੇ ਔਰ ਇਨਵੋਲਵ ਰਹਿੰਦੇ ਨੇ ਡਿਫਰੈਂਟ ਕਿਸਮ ਦੀਆਂ ਅਦਰ ਐਕਟੀਵਿਟੀਜ਼ ਲਾਈਕ ਉਹਨਾਂ ਨੇ ਸੈਟਅਪ ਕੀਤੇ 2 ਸਿੱਖ ਫ੍ਰੀ ਸਕੂਲਸ ਵੋਲਵਰਹੈਂਪਟਨ ਦੇ ਵਿੱਚ। ਔਰ ਇਸ ਤੋਂ ਵੱਖ ਜਿਹੜਾ ਹੈ ਉਹਨਾਂ ਦਾ ਜਿਹੜਾ ਅੱਜ ਮੈਂ ਅਗਰ ਇਹ ਗੱਲ ਕਰਾਂ ਕਿ ਅੱਜ ਸਾਡੇ ਨਾਲ ਜਿਹੜੀ ਇਸ ਸਾਲ ਦੀ ਇੰਸਪੀਰੇਸ਼ਨਲ ਵੀਮਨ ਆਫ ਦਾ ਈਅਰ ਨੇ, ਅੱਜ ਸਾਡੇ ਨਾਲ ਉਹਨਾਂ ਨੂੰ ਡਾਕਟਰ ਭੁਪਿੰਦਰਜੀਤ ਕੌਰ ਤੱਖਰ ਹੋਰਾਂ ਨੂੰ ਫਰਵਰੀ 2020 ਦੇ ਵਿੱਚ ਏਸ਼ੀਅਨ ਟੂਡੇ ਵੱਲੋਂ ਇੰਸਪੀਰੇਸ਼ਨਲ ਵੀਮਨ ਆਫ ਦਾ ਈਅਰ ਦਾ ਅਵਾਰਡ ਵੀ ਮਿਲਿਆ ਔਰ ਅੱਜ ਅਸੀਂ ਬੜੇ ਖੁਸ਼ ਹਾਂ ਕਿ ਅੱਜ ਉਹ ਸਾਡੇ ਨਾਲ ਨੇ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਜੀ ਜੀ ਆਇਆਂ ਨੂੰ ਜੀ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਔਰ ਸਾਡੇ ਲਾਇਲਪੁਰ ਸ਼ਹਿਰ ਦੇ ਵਿੱਚ। ਥੈਂਕ ਯੂ ਤੋਹੇ, ਬੜੀ ਮਿਹਰਬਾਨੀ ਤੁਸੀਂ ਸਾਡੇ ਲਈ ਟਾਈਮ ਕੱਢਿਆ। ਮੈਂ ਜਿਸ ਤਰ੍ਹਾਂ ਪਹਿਲੇ ਗੱਲ ਕਰ ਰਿਹਾ ਸੀ ਇੰਟਰੋਡਕਸ਼ਨ ਦੇ ਦੌਰਾਨ ਵੀ ਕਿ ਤੁਸੀਂ ਇੱਕ ਤਰਫ ਐਕੈਡੈਮਿਕਸ ਦਾ ਕੰਮ, ਦੂਸਰੀ ਤਰਫ ਤੁਸੀਂ ਤਮਾਮ ਮੀਡੀਆ ਦੇ ਨਾਲ ਵੀ ਇੰਗੇਜ ਹੋ, ਤੁਸੀਂ ਅੱਗੇ ਜਾ ਕੇ ਤੁਸੀਂ ਬੱਚਿਆਂ ਵਾਸਤੇ ਸਕੂਲਸ ਔਰ ਮੁxtਲਿਫ ਇੰਟਰਫੇਥ ਹਾਰਮਨੀ ਦੇ ਪ੍ਰੋਗਰਾਮ ਦੇ ਵਿੱਚ ਵੀ। ਸੋ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਅੱਜ ਟਾਈਮ ਕੱਢਿਆ ਔਰ ਸਾਡੇ ਕੋਲ ਆਏ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਸੁਣਾਂਗੇ। ਅਸੀਂ ਤੁਹਾਡੀ ਗੱਲਬਾਤ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਕੁਝ ਸਵਾਲਾਂ ਨਾਲ। ਠੀਕ
Okay, so thank you ਜਿਹੜੀ ਤੁਸੀਂ ਮੈਨੂੰ ਅੱਜ opportunity ਦਿੱਤੀ ਆ ਆਪਣੇ research ਬਾਰੇ ਗੱਲ ਕਰਨ ਨੂੰ। So ਜਿਹੜਾ ਮੇਰੇ research ਦਾ focus ਹੈਗਾ ਆ ਉਹ ਹੈਗਾ ਕਿ ਇੱਥੇ UK ਦੇ ਵਿੱਚ ਰਹਿੰਦੇ ਆ ਵੀ caste ਦੇ influence, even migration, 3rd, 4th generation ਪੰਜਾਬੀ community ਦੇ ਵਿੱਚ, even in the generations ਦੇ ਬਾਅਦ ਵੀ caste ਦੇ issue ਇੱਥੇ UK ਦੇ ਵਿੱਚ ਹੈਗੇ ਆ। So ਜਿਹੜਾ ਮੇਰਾ research ਵਾ predominantly focus ਕਰਦਾ ਹੈਗਾ ਆ Sikh community ਦੇ because ਜਿਹੜਾ ਮੇਰਾ research discipline ਹੈਗਾ Sikh studies ਲੇਕਿਨ ਇਹਦੇ ਵਿੱਚ ਮੈਂ ਜਿਹੜੀ Valmiki community ਤੇ Ravidasi community ਦੇ ਉੱਤੇ ਵੀ ਮੈਂ ਕਿੰਨੇ ਸਾਲਾਂ ਦਾ research ਕੀਤਾ ਸੀ ਉਹਨਾਂ ਦੇ ਉੱਤੇ particularly ਅੱਜ ਮੈਂ focus ਹੋਊਂਗੀ ਜਦੋਂ ਮੈਂ caste ਦੇ ਬਾਰੇ ਗੱਲ ਕਰੂੰਗੀ। So ਜਦੋਂ ਅਸੀਂ ਇੱਥੇ ਕਿਸੇ ਵੀ ਦੁਨੀਆ ਦੀ ਕਿਸੇ ਵੀ country ਦੇ ਵਿੱਚ ਜੇ ਅਸੀਂ ਇਹ issue raise ਕਰੀਏ ਕਿ ਅਸੀਂ ਕਾਹਤੇ discuss ਕਰ ਰਹੇ ਹਾਂ the issue of caste among Sikhs ਇਹਦੇ ਬਾਰੇ nearly always ਕੋਈ ਨਾ ਕੋਈ heated debate ਹੋ ਜਾਂਦੀ ਆ ਕਿ basically ਇਹਦੇ ਵਿੱਚ ਦੋ sides of the story ਹੋ ਜਾਂਦੀ ਆ ਇੱਕ side ਉਹ ਹੁੰਦੀ ਆ ਕਿ ਜਿਹੜੇ especially ਜਿਹੜੇ Sikh community ਦੇ ਵਿੱਚ ਵਾ ਉਹ refuse ਕਰਦੇ ਆ accept ਕਰਨ ਨੂੰ ਕਿ actually ਸਿੱਖਾਂ ਦੇ ਵਿੱਚ caste discrimination ਜਾਂ even caste based identities ਹੁੰਦੀ ਵੀ ਆ ਤੇ on the other side of the spectrum ਹੈਗੇ ਆ ਉਹ ਜਿਹੜੇ accept ਕਰਦੇ ਆ ਕਿ actually even though ਗੁਰੂਆਂ ਨੇ ਸਾਨੂੰ teachings ਦਿੱਤੀਆਂ ਸੀਗੀਆਂ ਤੇ ਗੁਰਬਾਣੀ ਦੇ ਵਿੱਚ very very clear ਵਾ ਕਿ caste ਜਾਂ ਜਾਤ ਜਾਂ ਪਾਤ ਦੇ ਵਿੱਚ ਕਿ ਕਿਹੜੀਆਂ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ ਆ according to that ਕੋਈ caste discrimination ਹੋਣੀ ਨਹੀਂ ਚਾਹੀਦੀ but ਜਿਹੜਾ word caste ਵਾ obviously ਉਹ ਕਿਤੇ ਆਇਆ ਆ ਉਹਦੇ semantics for example ਜਿੱਦਾਂ Portuguese ਨੇ ਇੰਡੀਆ ਚ ਲਿਆਇਆ ਤੇ over ਜਿੱਦਾਂ ਜਦੋਂ census ਹੋਏ ਉਹਦੇ ਨਾਲ ਜਿਹੜੀ caste ਦੀ understanding ਸਾਨੂੰ ਅੱਜ ਹੁੰਦੀ ਹੈ especially ਬਾਹਰਲੀਆਂ ਕੰਟਰੀਆਂ ਦੇ ਵਿੱਚ usually ਉਹ satisfactory explanation ਨਹੀਂ ਹੁੰਦਾ so ਇਹਦੇ ਬਾਰੇ ਕਿੰਨੀਆਂ ਬੁੱਕਾਂ ਹੈਗੀਆਂ ਜਿਹੜੀਆਂ ਲੁੱਕ ਕਰਦੀਆਂ ਕਿ ਜਿਹੜਾ loved caste ਵਾ ਉਹਦੀ etymology ਕੀ ਆ so ਉਹਦੇ ਵਿੱਚ ਮੈਂ ਨਹੀਂ ਅੱਜ ਜਾਊਂਗੀ but for example ਮੈਂ recommend ਕਰ ਸਕਦੀ ਹਾਂ ਜਿਹੜੇ ਸੁਰਿੰਦਰ ਸਿੰਘ ਜੋੜਕਰ ਦੇ ਉਹਨਾਂ ਨੇ ਕਿੰਨਾ ਕੁਝ ਲਿਖਿਆ ਕਿ ਇਹ term actually ਇਹਦੇ origins ਕਿਤੇ ਹੈਗੇ so ਮੈਂ ਤੁਹਾਨੂੰ recommend ਕਰੂੰਗੀ ਕਿ ਤੁਸੀਂ ਉਹ ਦੇਖੋ ਕਿ ਇਹ loved ਉਹਦਾ ਕਿਤੇ ਆ So ਜਦੋਂ ਅਸੀਂ Valmiki ਨਾਲੇ Ravidasi community ਦੀ ਗੱਲ ਕਰੀਏ in terms of ਉਹਨਾਂ ਦੀ religious identity ਜਿਹੜਾ ਮੈਂ ਜਦੋਂ ਮੈਂ ਆਪਣਾ PhD ਕੀਤਾ ਸੀ almost 20 ਸਾਲ ਪਹਿਲਾਂ ਉਦੋਂ ਉਹਨਾਂ Valmikiਆਂ ਦੀ ਤੇ Ravidasi communityਆਂ ਦੇ ਵਿੱਚੋਂ ਕਾਫੀ comfortable ਸੀਗਾ ਕਿ ਉਹ ਆਪਣੇ ਆਪ ਨੂੰ ਸਿੱਖ ਕਹਾਉਂਦੇ ਸੀਗੇ ਕੋਈ ਇੰਨਾ ਵੱਡਾ issue ਨਹੀਂ ਸੀ 20 ਸਾਲ ਪਹਿਲਾਂ ਲੇਕਿਨ ਜੋ ਅਸੀਂ ਹੁਣ ਦੇਖ ਰਹੇ ਹਾਂ 2001 ਤੋਂ ਲੈ ਕੇ ਅੱਜ ਤੱਕ is that strongest 2011 ਤੋਂ ਲੈ ਕੇ ਅੱਜ ਤੱਕ so 9-10 ਸਾਲਾਂ ਦੇ ਵਿੱਚ community ਦੇ ਵਿੱਚ ਕਾਫੀ ਵੱਡਾ shift ਹੋਇਆ ਹੈ ਜਿੱਤੇ ਇੱਕ ਵਾਰੀ ਸੀ it was fine ਕਿ ਤੁਸੀਂ both ਤੁਸੀਂ ਆਪਣੇ ਆਪ ਨੂੰ Ravidasi ਤੇ Sikh ਵੀ ਕਹਾ ਸਕਦੇ ਤੁਸੀਂ ਆਪਣੇ ਆਪ ਨੂੰ Valmiki ਤੇ Sikh ਵੀ ਕਹਾ ਸਕਦੇ ਆ ਲੇਕਿਨ ਜੋ ਅੱਜ ਕੱਲ ਹੋ ਰਿਹਾ ਹੈ community ਦੇ ਵਿੱਚ ਉਹਨਾਂ ਕਮਿਊਨਿਟੀਆਂ ਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਜਾਂ Valmiki ਜਾਂ Ravidasi ਹੋ ਸਕਦੇ ਜਾਂ ਤੁਸੀਂ Sikh ਹੋ ਸਕਦੇ ਤੁਸੀਂ ਦੋਨੇ ਨਹੀਂ ਹੋ ਸਕਦੇ So ਜਦੋਂ ਅਸੀਂ self representation ਦੀ ਗੱਲ ਕਰੀਦੀ ਹੈ ਜਦੋਂ ਅਸੀਂ religious identity ਦੀ ਗੱਲ ਕਰੀਦੀ ਹੈ again especially ਜਿਹੜਾ British educational system ਹੋ ਜਾਂ ਜਦੋਂ British India ਦੇ ਵਿੱਚ ਸੀਗੇ ਤਾਂ ਆਪਣੀ census ਕਰ ਰਹੇ ਸੀਗੇ ਉਦੋਂ emphasis ਇਹ ਸੀਗਾ ਕਿ ਤੁਸੀਂ ਇੱਕ box ਨੂੰ ਹੀ ਟਿਕ ਕਰ ਸਕਦੇ ਕਿ ਤੁਹਾਡੀ identity ਕੀ ਆ so ਇਹਦੇ ਕਰਕੇ emphasis ਸੀਗਾ rigid boundaries ਉੱਤੇ ਪਰ ਲੇਕਿਨ ਜੋ ਅਸੀਂ ਦੇਖ ਰਹੇ ਹਾਂ ਪੰਜਾਬੀ community ਦੇ ਵਿੱਚ especially is very often or ਜਿਹੜੀ fluid boundaries were in between those rigid boundaries ਜਿਹੜੀ ਉਹ identity that's particularly interesting for me ਕਿ ਉਹ individuals ਆਪਣੇ ਆਪ ਨੂੰ ਕਿੱਦਾਂ identify ਕਰਦੇ ਆ on religious terms and ਅਸੀਂ ਇਹ ਦੇਖੀਦਾ ਕਿ actually multiple identities possible ਹੈਗੀਆਂ ਸੀਗੀਆਂ and to a certain extent ਅੱਜ ਤੱਕ ਵੀ ਹੈ ਲੇਕਿਨ ਜਦੋਂ ਮੈਂ census ਦੀ ਗੱਲ ਕਰੂੰਗੀ then we'll see ਕਿ ਕਾਤੇ ਉਹਦੇ ਨਾਲ ਥੋੜੇ issues ਵੀ present ਹੋ ਜਾਂਦੇ ਆ so interestingly both ਜਿਹੜੀ Ravidasi community ਆ ਤੇ Valmiki community ਆ ਇੱਕ caste based communities ਆ ਜਾਂ ਜਾਤ based communities ਆ ਉਹ ਆਪਣੇ ਆਪ ਨੂੰ ਵੀ also prefer ਕਰਦੇ ਆ term use ਕਰਨ ਨੂੰ ਜਿਹੜੀ ਹੁੰਦੀ ਆ Dalit so Dalit ਦਾ literal translation ਹੈਗਾ ਜਿਹੜੇ individuals ਜਿਹੜੀ communities oppressed ਜਾਂ crushed
ਹੋਈਆਂ ਆ over their history over time. So ਪਹਿਲਾਂ Ravidasi community ਦੀ ਗੱਲ ਕਰ ਰਹੇ ਆ. So ਜਿਹੜੀ Ravidasi community ਹੈ, the majority of the Ravidasi community ਇਹ ਜਿਹੜੇ individuals ਜਾਨਵਰ ਦੀ ਚਮੜੀ ਦੇ ਨਾਲ ਕੰਮ ਕਰਦੇ ਹੁੰਦੇ ਸੀਗੇ. So for example ਇੱਥੇ ਹੁੰਦਾ ਸੀ ਇਹਨਾਂ ਦਾ traditional ਜ਼ਾਤ name ਜਿਹੜਾ ਹੁੰਦਾ ਸੀ Chamar community. Over time, sometimes community ਦੇ ਵਿੱਚ ਕਈ ਲੋਕੀ ਇਸ term ਨੂੰ derogatory ਦੇਖਦੇ ਆ, ਕਈ ਲੋਕੀ ਬੜੇ proudness ਨਾਲ ਕਹਿੰਦੇ ਆ ਕਿ ਅਸੀਂ ਹੈਗੇ ਆ from the Chamar ਜ਼ਾਤ. What's very interesting is connection ਸਿੱਖੀ ਦੇ ਨਾਲ ਇੱਥੇ ਬਣਦਾ ਆ ਕਿ ਗੁਰੂ ਰਵਿਦਾਸ ਦੀਆਂ teachings, ਜਿਹੜੀ ਗੁਰੂ ਰਵਿਦਾਸ ਦੀ community ਜਿਹੜੇ ਰਵਿਦਾਸੀ ਆ ਉਹ ਰਵਿਦਾਸ ਨੂੰ ਗੁਰੂ ਮੰਨਦੇ ਆ, simply ਭਗਤ ਨਹੀਂ ਮੰਨਦੇ ਜਿੱਦਾਂ the majority of Sikhs do. So because ਉਹ ਗੁਰੂ ਮੰਨਦੇ ਆ, ਅਸੀਂ ਵੀ ਉਹਨਾਂ ਨੂੰ, ਮੈਂ ਇਸ presentation ਦੇ ਵਿੱਚ ਵੀ ਉਹਨਾਂ ਨੂੰ ਗੁਰੂ ਕਹਿ ਕੇ refer ਕਰੂੰਗੀ. So ਗੁਰੂ ਰਵਿਦਾਸ ਦੀਆਂ 41 hymns ਹੈਗੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਤੁਸੀਂ ਕਹਿ ਲਓ ਜਿਹੜਾ theme ਹੈਗਾ ਆ under the ਭਗਤ ਬਾਣੀ. Okay, so ਗੁਰੂ ਦੀਆਂ teachings ਵਾ ਸਾਰੇ ਗੁਰੂਆਂ ਦੀਆਂ ਨਹੀਂ, ਪਹਿਲੇ 5 ਗੁਰੂਆਂ ਦੀਆਂ ਤੇ 9ਵੇਂ ਗੁਰੂਆਂ ਦੀਆਂ, ਤੇ ਫਿਰ ਹੈਗੇ ਭਗਤ ਬਾਣੀ ਤਾਂ ਹੋਰ ਵੀ ਬਾਣੀਆਂ ਜਿਹਦੇ ਵਿੱਚ ਗੁਰੂ ਰਵਿਦਾਸ ਦੀਆਂ ਕਾਊਂਟ ਹੁੰਦੀਆਂ. ਗੁਰੂ ਰਵਿਦਾਸ ਦੀਆਂ ਡੇਟਾ ਉੱਤੇ ਕਾਫੀ agreement generally ਨਹੀਂ ਹੈਗਾ. ਉਹਨਾਂ ਦੀਆਂ ਡੇਟਾ most place ਕਰਦੇ ਆ somewhere between the 15th and 16th centuries. ਕਈ manuscripts ਉਹ ਪਹਿਲਾਂ ਵੀ ਤਾਂ ਬਾਅਦ sorry ਉਹ ਤਾਂ ਕਈ centuries ਪਹਿਲਾਂ ਵੀ ਉਹਨਾਂ ਦੀਆਂ ਡੇਟਾ confirm ਕਰਦੇ, but ਸਾਡੇ purpose ਲਈ interesting ਇਹ ਆ ਕਿ ਜੇ ਉਹਨਾਂ ਦੀਆਂ ਡੇਟਾ ਹੈਗੀਆਂ 15th century ਦੀਆਂ, then there's every likelihood ਕਿ ਉਹ ਗੁਰੂ ਨਾਨਕ ਦੇ ਨਾਲ ਮਿਲੇ ਸੀਗੇ ਤਾਂ ਉਹਨਾਂ ਦੇ ਨਾਲ ਜਿੱਦਾਂ dialogue ਕੀਤਾ, conversation ਕੀਤੀ, ਤਾਂ ਇੱਥੇ ਗੁਰੂ ਨਾਨਕ ਉਹਨਾਂ ਨੂੰ ਉਹਨਾਂ ਦੀਆਂ teachings ਦੇ ਬਾਰੇ ਪਤਾ ਲੱਗਿਆ. hence ਗੁਰੂ ਗ੍ਰੰਥ ਸਾਹਿਬ ਦੇ ਵਿੱਚ 41 hymns ਉਹਨਾਂ ਦੇ ਹੈਗੇ ਆ. So ਜਿਹੜੀ ਰਵਿਦਾਸੀ community ਆ ਉਹ ਵੀ believe ਕਰਦੇ ਕਿ ਗੁਰੂ ਰਵਿਦਾਸ ਵੀ ਉਹਨਾਂ ਦੀ ਜ਼ਾਤ ਤੋਂ ਹੀ ਸੀ, hence ਇਹ ਉਹਨਾਂ ਦੀ ਜ਼ਾਤ ਦੇ ਗੁਰੂ ਬਣ ਜਾਂਦੇ ਆ. Later on, more predominantly 1925 ਦੇ ਵਿੱਚ especially ਜਦੋਂ various institutions introduced ਕੀਤੇ ਗਏ ਸੀਗੇ under the Raj. ਜਿਹੜੀ ਰਵਿਦਾਸੀ community ਆ always sometimes ਮਜਬੀ ਸਿੱਖ ਵੀ ਕਹਾਉਂਦੇ ਸੀਗੇ. So ਇਹਦੇ ਵਿੱਚ ਵੀ ਕਾਫੀ issues ਹੋ ਜਾਂਦੇ ਆ ਕਿ ਜਿਹੜੇ ਬਾਕੀ ਦੇ ਸਿੱਖ ਉਹਨਾਂ ਨੂੰ ਕਾਹਤੇ ਨਹੀਂ ਇਹ distinct identity ਹੁੰਦੀ. So ਇਹ ਵੀ ਸੋਚਣ ਵਾਲੀ ਗੱਲ ਆ ਕਿ ਜਿਹੜੇ ਸੀਗੇ ਦਲਿਤ ਸਿੱਖਸ ਜਦੋਂ ਉਹ ਸਿੱਖੀ ਦੇ ਵਿੱਚ conversion ਜਦੋਂ ਸਿੱਖੀ ਨੂੰ follow ਕਰਨ ਲੱਗ ਪਏ, ਜਿੱਦਾਂ ਤੁਹਾਨੂੰ ਪਤਾ ਹੈ ਕਿ obviously ਸਿੱਖੀ ਦੇ ਵਿੱਚ ਕੋਈ conversion right ਤੇ ਹੁੰਦੇ ਨਹੀਂ ਹੈਗੇ, ਲੇਕਿਨ ਇਹ ਕਾਹਤੇ ਆ ਕਿ ਉਹਨਾਂ ਨੂੰ ਮਜਬੀ ਸਿੱਖ ਕਹਾਇਆ ਗਿਆ ਸੀ at that time. So ਜਿਹੜੀ ਰਵਿਦਾਸੀ community ਆ ਉਹ ਇੱਥੇ UK ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ use ਕਰ ਰਹੇ ਆ, but usually emphasis ਹੁੰਦਾ ਆ ਉਹਨਾਂ ਦੇ 41 hymns ਦੇ ਉੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ present ਹੈਗੇ ਆ. At the moment UK ਦੇ ਵਿੱਚ again ਵੱਡੇ issues ਹੈਗੇ ਆ around ਕਿ ਜਿਹੜੇ ਰਵਿਦਾਸੀ ਸਭਾ ਕਹਿ ਲਓ, ਭਵਨ ਕਹਿ ਲਓ, ਇੱਕ ਦੋ ਹਾਲੇ ਤੱਕ ਵੀ ਗੁਰਦੁਆਰੇ ਕਹਾਉਂਦੇ ਆ, but in the majority of them ਉਹ ਆਪਣੇ ਆਪ ਨੂੰ ਸਭਾ ਹੁਣ ਕਹਾਉਣ ਲੱਗ ਗਏ ਆ. ਤਾਂ ਇਹਦਾ ਕਾਰਨ ਕੀ ਆ we'll have a look at later on. ਲੇਕਿਨ ਬਾਕੀ ਦੇ ਯੂਰਪ ਦੇ ਵਿੱਚ ਤੇ ਇੰਡੀਆ ਦੇ ਵਿੱਚ say for example ਜਲੰਧਰ ਦੇ ਵਿੱਚ ਜਿਹੜੇ ਹੈਗੇ ਰਵਿਦਾਸੀ ਦੇ ਸੈਂਟਰ, ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਦੇ ਨਾਲ ਰਿਪਲੇਸ ਕਰ ਦਿੱਤਾ ਹੈਗਾ ਆ. ਇੱਥੇ UK ਦੇ ਵਿੱਚ ਹਾਲੇ ਤੱਕ ਤਾਂ ਨਹੀਂ ਹੋਇਆ, ਲੇਕਿਨ ਜਿਹੜੇ conversations ਹੋ ਰਹੇ ਆ ਰਵਿਦਾਸੀ community ਦੇ ਵਿੱਚ, they seem to suggest ਕਿ community divided ਵਾ, ਕਿ some of the community ਚਾਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ of course ਰਵੇ places of worship ਦੇ ਵਿੱਚ. However, a community they also ਹੈਗੇ a significant number of people ਜਿਹੜੇ ਕਹਿੰਦੇ ਕਿ actually ਜਿੰਨੇ ਚਿਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਰੱਖਿਆ actually ਅਸੀਂ ਸਿੱਖਾਂ ਦੇ ਤਰ੍ਹਾਂ ਆਈਡੈਂਟੀਫਾਈ ਕਰਦੇ ਹਾਂ, ਤਾਂ ਸ਼ਾਇਦ ਬੈਸਟ ਸਾਡੀ ਆਈਡੈਂਟਿਟੀ ਦੇ ਪਰਪਸ ਲਈ ਇਹੀ ਹੋਊਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਦੇ ਨਾਲ ਰਿਪਲੇਸ ਕਰ ਦਈਏ. ਸੋ ਦੇਖਦੇ ਹਾਂ ਨੈਕਸਟ 2-3 ਸਾਲਾਂ ਦੇ ਵਿੱਚ ਇਹ ਡਾਇਲੋਗ ਕਿਤੇ ਪਹੁੰਚਦੇ ਆ. ਜਿੱਦਾਂ ਫੋਰ ਐਗਜ਼ਾਮਪਲ ਸਪੇਨ, ਫਰਾਂਸ ਦੇ ਵਿੱਚ ਉੱਥੇ ਸਾਰੇ ਕਿਤੇ ਤਾਂ ਅੰਮ੍ਰਿਤ ਬਾਣੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਦੇ ਨਾਲ ਰਿਪਲੇਸ ਕੀਤਾ ਹੋਇਆ ਆ. So yeah, it will be interesting ਕਿ ਇੱਥੇ ਕੀ issues ਹੁੰਦੇ ਆ. So ਇਹਦੇ ਕੋਲੋਂ ਕਾਫੀ interesting perspectives ਆ ਜਾਂਦੇ ਆ ਕਿ
ਕਮਿਊਨਿਟੀ ਡਿਵਾਈਡਡ ਵਾ ਕਿ ਕਈ ਰਵਿਦਾਸੀ ਕਹਿੰਦੇ ਕਿ ਅਸੀਂ ਸਿੱਖ ਆਪਣੇ ਆਪ ਨੂੰ ਹਾਲੇ ਵੀ ਰਵਿਦਾਸੀਆ ਸਿੱਖ ਕਹਾਉਣਾ ਆ ਕਹਾ ਸਕਦੇ ਆ ਹਾਊਐਵਰ ਕਮਿਊਨਿਟੀ ਦਾ ਅਦਰ ਪਾਰਟ ਇਹ ਕਹਿੰਦਾ ਕਿ ਤੁਸੀਂ ਦੋ ਆਈਡੈਂਟੀਟੀਆਂ ਦੇ ਵਿੱਚ ਨਹੀਂ ਬਹਿ ਸਕਦੇ ਤੁਸੀਂ ਆਈਦਰ ਰਵਿਦਾਸੀ ਆ ਜਾਂ ਤੁਸੀਂ ਸਿੱਖ ਹੋ ਤੁਸੀਂ ਦੋਨੇ ਨਹੀਂ ਹੋ ਸਕਦੇ ਸੋ ਫॉर ਐਗਜ਼ਾਮਪਲ ਇੱਥੇ ਡਰਬੀ ਦੇ ਵਿੱਚ ਯੂਕੇ ਦਾ ਸ਼ਹਿਰ ਵਾ ਇੱਥੇ ਜਿਹੜਾ ਰਵਿਦਾਸ ਸੈਂਟਰ ਪਲੇਸ ਆਫ ਵਰਸ਼ਿਪ ਉੱਥੇ ਵੈਰੀ ਕਲੀਅਰਲੀ ਬਾਹਰ ਲਿਖਿਆ ਕਿ ਇਟਸ ਅ ਰਵਿਦਾਸੀ ਪਲੇਸ ਆਫ ਵਰਸ਼ਿਪ ਬਟ ਆਲਸੋ ਗੁਰਦੁਆਰਾ ਵੀ ਹੈਗਾ ਆ ਲੇਕਿਨ ਜਿਹੜੀਆਂ ਬਾਕੀ ਦੀਆਂ ਕਮਿਊਨਿਟੀਆਂ ਉੱਥੇ ਕਿਤੇ ਨਹੀਂ ਮੈਂਸ਼ਨ ਹੈਗਾ ਕਿ ਉਹ ਪਲੇਸ ਗੁਰਦੁਆਰਾ ਈਵਨ ਦੋ ਉੱਥੇ ਗੁਰੂ ਗ੍ਰੰਥ ਸਾਹਿਬ ਹੈਗੇ ਆ ਤੇ ਉੱਥੇ ਕੋਈ ਨਹੀਂ ਹੈਗੇ ਵੀ ਜਿੱਦਾਂ ਖੰਡੇ ਦਾ ਸਿੰਬਲ ਜਾਂ ਇੱਕ ਓਂਕਾਰ ਦੇ ਸਿੰਬਲ ਉੱਥੇ ਐਮਫੈਸਿਸ ਹੈਗਾ ਆ ਹਰ ਦੇ ਸਿੰਬਲ ਉੱਤੇ ਤਾਂ ਉਹ ਸਿੰਬਲ ਬਣ ਗਿਆ ਹੈਗਾ ਐਂਬਲਮ ਰਵਿਦਾਸੀ ਕਮਿਊਨਿਟੀ ਦਾ ਸੋ ਆਲਸੋ ਰਵਿਦਾਸੀ ਕਮਿਊਨਿਟੀ ਦੇ ਵਿੱਚ ਜਿਹੜੇ ਹੈਗੇ ਆ ਕੇਸਤਾਰੀ ਸਿੱਖ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਬਿਗੇਸਟ ਇਸ਼ੂ ਉਹਨਾਂ ਦੀ ਆਇਡੈਂਟੀਟੀ ਦੇ ਅਰਾਊਂਡ ਹੈਗਾ ਆ ਸੋ ਐਟ ਦ ਮੋਮੈਂਟ ਇਹਦੇ ਵਿੱਚ ਯੂਕੇ ਦੇ ਵਿੱਚ ਕੋਈ ਜਨਰਲ ਕੰਸੈਂਸਸ ਹੋਇਆ ਨਹੀਂ ਹੈਗਾ ਅਗੇਨ ਇਹ ਰਿਸਰਚ ਆਨਗੋਇੰਗ ਵਾ ਇਹ ਟਾਈਮ ਦੇ ਨਾਲ ਪਤਾ ਲੱਗੂਗਾ ਕਿ ਉਹਨਾਂ ਦੀ ਉਹ ਆਪਣੇ ਆਪ ਨੂੰ ਕਿੱਦਾਂ ਆਈਡੈਂਟੀਫਾਈ ਕਰ ਰਹੇ ਆ ਜਿਹੜੇ ਕੇਸਤਾਰੀ ਸਿੱਖ ਜਾਂ ਅੰਮ੍ਰਿਤਧਾਰੀ ਸਿੱਖ ਸਪੈਸ਼ਲੀ ਹੈਗੇ ਆ ਤੇ ਜਿਹੜੀ ਦੂਜੀ ਕਮਿਊਨਿਟੀ ਹੈਗੀ ਆ ਕਾਸਟ ਰਿਲੇਟਡ ਇਸ਼ੂਜ਼ ਦੇ ਨਾਲ ਉਹ ਹੈਗੀ ਆ ਬਾਲਮੀਕੀ ਜਾਂ ਵਾਲਮੀਕੀ ਕਮਿਊਨਿਟੀ ਕਹਿ ਲਓ ਤਾਂ ਇਹ ਕਮਿਊਨਿਟੀ ਹੈਗੀ ਆ ਜਿਹੜੇ ਟ੍ਰੈਡੀਸ਼ਨਲੀ ਆਪਣੇ ਆਪ ਨੂੰ ਚੂਰਾ ਜ਼ਾਤ ਤੋਂ ਕਹਾਉਂਦੇ ਸੀਗੇ ਉਹ ਆਲਸੋ ਜਿਹੜੀ ਕਮਿਊਨਿਟੀ ਆ ਆਪਣਾ ਨਾਂ ਲੈਂਦੀ ਹੈਗੀ ਆ ਵਾਲਮੀਕ ਜਾਂ ਬਾਲਮੀਕ ਜਿਹੜੇ ਸੀਗੇ ਉਸ ਰਾਮਾਇਣ ਦੇ ਤੇ ਜਿਹੜੀ ਇਹ ਕਮਿਊਨਿਟੀ ਆ ਇਹ ਵੀ ਐਡਮੈਂਟ ਵਾ ਕਿ ਗੁਰੂ ਵਾਲਮੀਕ ਉਹਨਾਂ ਦੀ ਜ਼ਾਤ ਦੇ ਸੀ ਹੈਂਸ ਉਹਨਾਂ ਨੂੰ ਗੁਰੂ ਮੰਨਦੇ ਆ ਸੋ ਅਗੇਨ ਇਸ਼ੂਜ਼ ਇਸ ਕਮਿਊਨਿਟੀ ਦੇ ਵਿੱਚ ਕਾਫੀ ਸੇਮ ਵਾ ਕਿ ਜਿਹੜੀ ਰਵਿਦਾਸੀ ਕਮਿਊਨਿਟੀ ਦੇ ਵਿੱਚ ਵਾ ਕਿ ਤੁਸੀਂ ਬੋਥ ਵਾਲਮੀਕ ਤੇ ਸਿੱਖ ਹੋ ਸਕਦੇ ਆ ਸੋ ਤੁਸੀਂ ਫॉर ਐਗਜ਼ਾਮਪਲ ਆਪਣੇ ਆਪ ਨੂੰ ਵਾਲਮੀਕ ਸਿੱਖ ਕਹਾ ਸਕਦੇ ਆ ਜਾਂ ਇਹਦੇ ਵਿੱਚ ਕੋਈ ਇਸ਼ੂਜ਼ ਹੈਗੇ ਆ ਸੋ ਅਗੇਨ ਇੱਥੇ ਯੂਕੇ ਦੇ ਸੈਂਸਸ ਦੇ ਵਿੱਚ ਇਹ ਇਸ਼ੂਜ਼ ਕਾਫੀ ਇੰਪੋਰਟੈਂਟ ਹੋ ਜਾਂਦੇ ਆ ਕਿ ਜਦੋਂ ਇੱਥੇ ਯੂਕੇ ਦਾ ਸੈਂਸਸ ਪਿਛਲਾ ਵਨ ਸੀਗਾ 211 ਦੇ ਵਿੱਚ ਨੈਕਸਟ ਵਨ ਅਗਲੇ ਸਾਲ 2021 ਦੇ ਵਿੱਚ ਸੋ ਦੋਨਾਂ ਕਮਿਊਨਿਟੀਆਂ ਦੇ ਵਿੱਚ ਐਮਫੈਸਿਸ ਇਹੀ ਆ ਕਿ ਜਦੋਂ ਰਿਲੀਜਨ ਵਾਲੇ ਸੈਕਸ਼ਨ ਤੇ ਆਵੇ ਤੇ ਸਾਰੇ ਆਪਣੇ ਆਪ ਜਿਹੜੀ ਇਸ ਦੋਨੇ ਕਮਿਊਨਿਟੀ ਦੇ ਆ ਕਿ ਉਹ ਜਿਹੜਾ ਅਦਰ ਬਾਕਸ ਹੁੰਦਾ ਉਹਨੂੰ ਟਿਕ ਕਰਕੇ ਤਾਂ ਫਿਰ ਬਾਕਸ ਦੇ ਵਿੱਚ ਜਾਂ ਲਿਖਣ ਰਵਿਦਾਸੀਆ ਜਾਂ ਲਿਖਣ ਵਾਲਮੀਕੀ ਪਰ ਇਹਦੇ ਵਿੱਚ ਐਮਫੈਸਿਸ ਹੈਗਾ ਕਿ ਉਹ ਹੋਰ ਕੋਈ ਕਮਿਊਨਿਟੀ ਦੇ ਨਾਲ ਰਿਲੀਜੀਅਸਲੀ ਆਇਡੈਂਟੀਫਾਈ ਨਹੀਂ ਕਰਦੇ ਨਾਓ ਇਹ ਜਿਹੜਾ ਇਸ਼ੂ ਆ ਇੰਨਾ ਸਟ੍ਰੇਟ ਫੋਰਵਰਡ ਨਹੀਂ ਹੈਗਾ ਬਿਕਾਜ਼ ਇੱਥੇ ਯੂਕੇ ਦੇ ਵਿੱਚ ਜਿਹੜੇ ਮੈਜੋਰਿਟੀ ਆਫ ਵਾਲਮੀਕ ਆਪਣੇ ਮੰਦਰ ਕਹਾਉਂਦੇ ਆ ਇਨ ਦ ਮੋਸਟ but ਸਭਾ ਵੀ ਕਈ ਕਹਾਉਂਦੇ ਆ and that's because ਉਹਨਾਂ ਦੇ ਵਿੱਚ ਰਾਮਾਇਣ ਦਾ ਮੇਨ ਐਮਫੈਸਿਸ ਹੈਗਾ however ਇੱਥੇ ਯੂਕੇ ਦੇ ਵਿੱਚ ਇੱਕ ਸ਼ਹਿਰ ਹੈਗਾ ਕੋਵੈਂਟਰੀ ਤੇ ਕੋਵੈਂਟਰੀ ਦੀ ਕੇਸ ਬਹੁਤ ਇੰਟਰਸਟਿੰਗ ਹੋਆ ਬਿਕਾਜ਼ ਕੋਵੈਂਟਰੀ ਦੇ ਵਿੱਚ ਥੋੜੇ ਸਾਲ ਪਹਿਲਾਂ ਤੱਕ ਦੋਨੇ ਗੁਰੂ ਗ੍ਰੰਥ ਸਾਹਿਬ ਤੇ ਰਾਮਾਇਣ ਇੱਕ ਦੂਜੇ ਦੇ ਨਾਲ ਸਾਈਡ ਬਾਈ ਸਾਈਡ ਉਹਨਾਂ ਦਾ ਪ੍ਰਕਾਸ਼ ਹੁੰਦਾ ਸੀ ਸੋ ਇਹਦੇ ਬਾਰੇ ਇਸ਼ੂ ਸੀਗੇ ਸਿੱਖ ਕਮਿਊਨਿਟੀ ਮੇਨ ਸਟ੍ਰੀਮ ਸਿੱਖ ਕਮਿਊਨਿਟੀ ਨੂੰ ਵੀ ਇਹਦੇ ਬਾਰੇ ਇਸ਼ੂ ਸੀ ਤਾਂ ਅੰਦਰੋਂ ਅੰਦੀ ਵਾਲਮੀਕੀ ਜਿਹੜੀ ਵਾਲਮੀਕ ਕਮਿਊਨਿਟੀ ਆ ਉਹਦੇ ਵਿੱਚੋਂ ਵੀ ਕਈਆਂ ਨੇ ਆਬਜੈਕਸ਼ਨ ਰੇਜ਼ ਕੀਤੇ ਸੀ ਕਿ ਐਕਚੁਅਲੀ ਤੁਸੀਂ ਦੋਨੇ ਰਾਮਾਇਣ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਕੇ ਟਾਈਮ ਤੇ ਨਹੀਂ ਕਰ ਸਕਦੇ ਕਈ ਕਹਿੰਦੇ ਸੀ ਇਹਦੇ ਵਿੱਚ ਬੇਅਦਬੀ ਆ ਕਈ ਕਹਿੰਦੇ ਸੀ ਇਹਦੇ ਨਾਲ ਜਿਹੜਾ ਯੰਗਰ ਜਨਰੇਸ਼ਨ ਉਹ ਕਨਫਿਊਜ਼ ਹੁੰਦਾ ਹੈ ਕਿ ਸਾਡੀ ਆਇਡੈਂਟੀਟੀ ਹੈ ਕੀ ਸੋ ਇੰਟਰਸਟਿੰਗਲੀ ਜਿਹੜਾ ਵਾਲਮੀਕੀ ਕਮਿਊਨਿਟੀ ਦਾ ਕਨੈਕਸ਼ਨ ਸਿੱਖੀ ਦੇ ਨਾਲ ਹੈਗਾ ਉਹ ਵਾਪਸ ਜਾਂਦਾ ਹੈਗਾ ਆ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੋਂ ਸੋ ਜਦੋਂ ਭਾਈ ਜੇਤੇ ਨੇ ਗੁਰੂ ਤੇਗ ਬਹਾਦਰ ਦਾ ਸੈਵਰਡ ਹੈਡ ਲਿਆਂਦਾ ਸੀ ਵਾਪਸ ਜਦੋਂ ਗੁਰੂ ਗੋਬਿੰਦ ਸਿੰਘ ਗੁਰੂ ਬਣੇ ਸੀਗੇ ਸੋ ਜਦੋਂ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਐਜ਼ ਅ ਚਾਈਲਡ ਉਹਨਾਂ ਨੇ ਕਿਹਾ ਸੀ ਰੰਗਰੇਤੀ ਗੁਰੂ ਕੇ ਬੇਟੇ ਸੋ ਐਵੀਡੈਂਸ ਹਿਸਟਰੀ ਸੁਜੈਸਟ ਕਰਦੀ ਹੈ ਕਿ ਉਦੋਂ ਮੈਸੇਜ ਕਿੰਨੇ ਸਾਰੇ ਦਲਿਤ ਸਿੱਖਾਂ ਨੇ ਦਲਿਤਸ ਨੇ ਆਪਣੇ ਆਪ ਨੂੰ ਸਿੱਖ ਕਹਾਉਣ ਦੀ ਪ੍ਰੈਫਰੈਂਸ ਕੀਤੀ ਸੀਗੀ ਹਾਊਐਵਰ ਉੱਥੇ ਉਹ ਇਸ਼ੂ ਹੁੰਦਾ ਕਿ ਜਦੋਂ ਉਹ ਸਿੱਖ ਬਣੇ ਤਾਂ ਸਟਿਲ ਇਹ ਕਾਈਂਡ ਆਫ ਡਿਸਟਿੰਕਸ਼ਨ ਸੀ ਕਿ ਉਹਨਾਂ ਨੂੰ ਮਜ਼ਹਬੀ ਸਿੱਖ ਕਹਾਇਆ ਜਾਂਦਾ ਸੀ ਸੋ ਓਬਵੀਅਸਲੀ ਓਵਰ ਟਾਈਮ ਇਹਦੇ ਬਾਰੇ ਥੋੜੀ ਰਿਜ਼ੈਂਟਮੈਂਟ ਵੀ ਹੋਈ ਹੈ ਕਮਿਊਨਿਟੀ ਦੇ ਵਿੱਚ ਕਿ ਬਾਕੀ ਕਾਤੇ ਸਿੱਖ ਵਾ ਤੇ ਅਸੀਂ ਕਾਤੇ ਅਲੱਗ ਡਿਫਾਈਨ ਹੁੰਦੇ ਐਜ਼ ਮਜ਼ਹਬੀ ਸਿੱਖਸ ਸੋ ਜੇ ਅਸੀਂ ਇਕੁਆਲਿਟੀ ਦੀ ਗੱਲ ਕਰਦੇ ਵੈਲ ਐਕਚੁਅਲੀ ਉਹ ਕੁਆਲਿਟੀ ਹੈਗੀ ਆ ਉਹ ਇਜ਼ ਇਟ ਬਾਣੀ ਦੇ ਵਿੱਚ ਤਾਂ ਐਬਸੋਲੂਟਲੀ 100% ਹੈਗੀ ਆ
but issue ਇਹ ਹੋ ਜਾਂਦਾ ਕਿ practice ਦੇ ਵਿੱਚ actually lived reality ਦੇ ਵਿੱਚ ਉਹ reality ਕਿੱਦਾਂ ਦੀ, ਉਹ ਜਿਹੜੀ caste equality, what does it look like basically. So ਜਿੱਦਾਂ I'm sure ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਵਾਲਮੀਕ ਜਾਂ ਜਿੱਦਾਂ ਗੁਰੂ ਵਾਲਮੀਕ ਉਹਨਾਂ ਦੀ community ਉਹਨਾਂ ਨੂੰ refer ਕਰਦੀ ਆ, ਉਹ ਸੀਗੇ obviously ਜਿਹੜੀ ਰਾਮਾਇਣ ਦੀ authorship, you know, Valmik, Tulsidas, etc. ਉਹਦੇ ਵਿੱਚ ਤਾਂ ਕਿੰਨੀ ਜਿਹੀ controversy ਹੈਗੀ ਆ anyway, ਤਾਂ ਉਹਦੇ ਬਾਰੇ ਕਿੰਨਾ ਕੁਛ ਲਿਖਿਆ already. ਤੇ ਜਿਹੜੀ ਮੇਰੀ book ਹੈਗੀ Sikh Identity, ਉਹਦੇ ਵਿੱਚ ਵੀ ਇੱਕ whole chapter looks at that kind of issue around the authorship of the Ramayana. So ਉਹਦੇ ਵਿੱਚ ਮੈਂ ਜ਼ਿਆਦਾ ਅੱਜ ਨਹੀਂ ਜਾਂਦੀ, but the point ਇਹ ਹੈ ਕਿ ਜਦੋਂ ਅਸੀਂ refer ਕਰਦੇ ਆ ਵਾਲਮੀਕ ਨੂੰ, ਇਹ ਉਹ ਆ ਜਿਨ੍ਹਾਂ ਨੇ ਸੀਤਾ ਤਾਂ eventually ਉਹਨਾਂ ਦੇ sons love ਤੇ ਕੁਸ਼ ਨੂੰ refuge ਦਿੱਤਾ ਸੀਗਾ. So although ਗੁਰੂ ਵਾਲਮੀਕ ਦੀਆਂ ਕੋਈ teachings ਨਹੀਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, actually ਇੱਕ verse ਹੈਗਾ ਜਿਹਦੇ ਵਿੱਚ ਗੁਰੂ ਰਵਿਦਾਸ ਵਾਲਮੀਕ ਨੂੰ refer ਕਰਦੇ ਹੈਗੇ ਆ. So you know, ਉਹਦੇ ਇਸ reference ਤੁਸੀਂ find ਕਰ ਸਕਦੇ ਗੁਰੂ ਗ੍ਰੰਥ ਸਾਹਿਬ ਅੰਗ 1124 ਦੇ ਵਿੱਚ, ਤਾਂ ਉਹਦੇ ਵਿੱਚ ਰਵਿਦਾਸ ਮੈਂਸ਼ਨ ਕਰਦੇ ਆ ਕਿ ਵਾਲਮੀਕ ਦੀ ਉਸ ਟਾਈਮ ਤੇ ਛੋਟੀ ਜਾਤ ਹੁੰਦੀ ਵੀ ਉਹਨਾਂ ਨੇ ਇੰਨਾ ਉੱਚਾ ਪੋਜੀਸ਼ਨ ਸੋਸਾਇਟੀ ਦੇ ਵਿੱਚ ਮੈਨੇਜ ਕੀਤਾ ਸੀ ਅਟੇਨ ਕਰਨ ਨੂੰ. ਸੋ ਜੇ ਉਹ ਕਰ ਸਕਦੇ ਆ, ਬਾਕੀ ਦੇ ਵੀ ਕਰ ਸਕਦੇ ਆ. but importantly ਗੱਲ ਇਹ important ਵਾ ਕਿ actually ਵਾਲਮੀਕ ਦੀਆਂ teachings, ਰਾਮਾਇਣ, ਹੋਰ ਵੀ ਕਿੰਨੀਆਂ ਉਹਨਾਂ ਦੀਆਂ ਜਿੱਦਾਂ ਟੈਕਸਟਸ ਹੈਗੀਆਂ, because I guess ਜਿਹੜੀ ਉਹਨਾਂ ਦੀਆਂ teachings ਉਹ ਜਿੱਦਾਂ some contradiction ਸੀਗੀਆਂ ਜੇ ਅਸੀਂ ਕਰੀਏ ਗੱਲ ਜਿੱਦਾਂ ਦੀ the concept of the divine ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ for example. So again ਜਿੱਦਾਂ ਹੈਗੀ ਆ ਰਵਿਦਾਸੀ community ਦੇ ਵਿੱਚ issue identity ਦੇ ਵਿੱਚ ਆ ਜਾਂਦੇ ਆ, ਵਾਲਮੀਕ community ਦੇ ਵਿੱਚ ਵੀ ਉਹੀ issue ਆ ਜਾਂਦੇ ਆ, especially ਜਦੋਂ ਅਸੀਂ ਕੇਸਦਾਰੀ ਵਾਲਮੀਕੀ ਜਾਂ ਅੰਮ੍ਰਿਤਧਾਰੀ ਵਾਲਮੀਕੀਆਂ ਦੇ ਬਾਰੇ ਗੱਲ ਕਰੀਏ. ਜਿਹੜਾ ਕੋਵੈਂਟਰੀ ਵਾਲਾ it's called the ਜਗਤ ਗੁਰੂ ਵਾਲਮੀਕ ਟੈਂਪਲ, ਉਹਦਾ ਨਾਂ ਦਿੱਤਾ ਕੋਵੈਂਟਰੀ ਦੇ ਵਿੱਚ. ਇੰਟਰਸਟਿੰਗ ਵਾ ਕਿ 7 ਸਾਲ ਪਹਿਲਾਂ ਹੁਣ ਅੱਗੇ ਦੋਨਾਂ ਗੁਰੂ ਗ੍ਰੰਥ ਸਾਹਿਬ ਦੀ ਨਾਲੇ ਰਾਮਾਇਣ ਦੀ ਪ੍ਰਕਾਸ਼ ਸਾਈਡ ਬਾਈ ਸਾਈਡ ਹੁੰਦੀ ਸੀਗੀ, ਲੇਕਿਨ 7 ਸਾਲ ਪਹਿਲਾਂ ਜਿਹੜੀ ਕਮੇਟੀ ਹੈ, ਜਿਹੜੀ ਲੋਕਲ ਕਮਿਊਨਿਟੀ ਨੇ ਕਿਹਾ ਕਿ ਐਕਚੁਅਲੀ ਇੱਕੇ ਬਾਰੀ ਇੱਕੇ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਰਾਮਾਇਣ ਦਾ ਪ੍ਰਕਾਸ਼ ਹੋ ਸਕਦਾ, ਦੋਨਾਂ ਦਾ ਇੱਕੋ ਥਾਂ ਨਹੀਂ. ਸੋ ਇਹਦੇ ਵਿੱਚ ਇਸ਼ੂਜ਼ ਇਹ ਆ ਜਾਂਦੇ ਆ ਕਿ ਜਿਹੜੇ ਰੋਡ ਸ਼ੋਜ਼ ਵਾ ਇੱਥੇ UK ਦੇ ਵਿੱਚ ਹੁੰਦੇ, ਜਿਹੜਾ ਅਗਲਾ ਸੈਂਸਸ ਵਾ ਉਹਦੇ ਵਿੱਚ ਵੀ ਇਹੀ ਇਸ਼ੂ ਆ ਕਿ ਤੁਸੀਂ ਜਾਂ ਆਪਣੇ ਆਪ ਨੂੰ ਵਾਲਮੀਕ ਕਹਾਓ ਜਾਂ ਆਪਣੇ ਆਪ ਨੂੰ ਸਿੱਖ ਕਹਾਓ, ਤੁਸੀਂ ਆਪਣੇ ਆਪ ਨੂੰ ਦੋਨੇ ਨਹੀਂ ਕਹਾ ਸਕਦੇ. ਬਟ ਜ਼ਿਆਦਾ ਇੰਟਰਸਟਿੰਗ ਹੋ ਜਾਂਦਾ ਜਿਹੜਾ 올ਡਰ ਜਨਰੇਸ਼ਨ ਵਾ, ਸਪੈਸ਼ਲੀ ਜਿਹੜੇ ਕੇਸਦਾਰੀ 올ਡਰ ਜਨਰੇਸ਼ਨ ਹੈਗੇ, ਉਹਦੇ ਵਿੱਚ ਕਈ ਅੰਮ੍ਰਿਤਧਾਰੀ ਵੀ ਹੈਗੇ ਆ. ਸੋ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ ਕਿ ਉਹ ਆਪਣੇ ਆਪ ਨੂੰ ਵਾਲਮੀਕ ਸਿੱਖ ਕਹਾਉਂਦੇ ਆ, ਉਹਨਾਂ ਦੇ ਕੋਲ ਕੋਈ ਨਹੀਂ ਇਸ਼ੂ ਨਹੀਂ ਹੈਗਾ. ਬਟ ਜਿਹੜੇ ਹੈਗੇ ਆ ਜਿੱਦਾਂ ਜਿਹੜੀਆਂ ਕਮੇਟੀਜ਼ ਹੁੰਦੀਆਂ ਆ, ਉਹ ਕਹਿੰਦੀਆਂ ਕਿ ਐਕਚੁਅਲੀ ਜਿਹੜਾ ਸਾਡੇ ਨੈਕਸਟ ਜਨਰੇਸ਼ਨ ਵਾ, ਯੰਗਰ ਜਨਰੇਸ਼ਨ ਆ, ਉਹ ਇਹਨਾਂ ਦੋ ਆਇਡੈਂਟੀਟੀਆਂ ਦੇ ਨਾਲ ਕੰਫਿਊਜ਼ ਹੋ ਜਾਂਦਾ ਆ. ਸੋ ਉਹਨਾਂ ਦਾ ਐਮਫੈਸਿਸ ਇਹੀ ਆ ਕਿ ਜਿਹੜਾ ਯੰਗਰ ਜਨਰੇਸ਼ਨ ਉਹ ਆਪਣੇ ਆਪ ਨੂੰ ਵਾਲਮੀਕੀ ਸੱਦੇ, ਉਹਨਾਂ ਦੀ ਸਿੱਖੀ ਦੇ ਨਾਲ ਐਕਚੁਅਲੀ ਕੋਈ ਕਨੈਕਸ਼ਨ ਨਹੀਂ ਹੈਗਾ. ਤੇ ਜਿਹੜਾ ਯੰਗਰ ਜਨਰੇਸ਼ਨ ਐਕਚੁਅਲੀ ਜਦੋਂ ਮੈਂ ਆਪਣਾ ਰਿਸਰਚ ਕੀਤਾ ਆ, ਉਹ ਵੈਰੀ ਆਰਟੀਕੂਲੇਟ ਵਾ ਕਿ ਸਾਡੀ ਆਇਡੈਂਟੀਟੀ ਵਾਲਮੀਕ ਜਾਂ ਰਵਿਦਾਸੀ ਆ, ਅਸੀਂ ਦੋਨੇ ਨਹੀਂ ਹੈਗੇ. ਤਾਂ ਕਿੰਨੇ ਸਾਲ ਪਹਿਲਾਂ ਐਲਨ ਨੈਸਬਿਟ ਨੇ ਆਈ ਥਿੰਕ 1992 ਦੇ ਵਿੱਚ ਉਹਨਾਂ ਦਾ ਰਿਸਰਚ ਨਿਕਲਿਆ ਸੀ ਬੌਬ ਜੈਕਸਨ ਦੇ ਨਾਲ, ਤੇ ਉਹਦੇ ਵਿੱਚ ਉਹਨਾਂ ਦੇ ਜਿਹੜੀ ਬੁੱਕ ਦਾ ਟਾਈਟਲ ਸੀਗਾ ਉਹ ਸੀਗਾ ਮਾਈ ਡੈਡ ਸਾਈਡ ਇਜ਼ ਹਿੰਦੂ, ਮਾਈ ਮਮ ਸਾਈਡ ਇਜ਼ ਸਿੱਖ. ਤਾਂ ਉਹ ਕਾਫੀ ਚਿਰਾਲੇ ਰਵਿਦਾਸੀ ਦਾ ਵਾਲਮੀਕ ਕਮਿਊਨਿਟੀ ਦੇ ਵਿੱਚ ਇਹ ਜਿਹੜੇ ਫਲੂਇਡ ਆਈਡੈਂਟੀਟੀਜ਼ ਵਾ, ਇਹਨਾਂ ਦੇ ਬਾਰੇ ਕਿੰਨਾ ਰਿਸਰਚ ਹੋਇਆ ਆ. ਲੇਕਿਨ 1992 ਤੋਂ ਲੈ ਕੇ ਅੱਜ 2020 ਦੇ ਵਿੱਚ ਕਾਫੀ ਕੁਛ ਚੇਂਜ ਹੋਇਆ ਇਹਨਾਂ ਦੋਨਾਂ ਕਮਿਊਨਿਟੀਆਂ ਦੇ ਵਿੱਚ, ਸਪੈਸ਼ਲੀ ਇੱਥੇ UK ਦੇ ਵਿੱਚ. ਸੋ you know ਕਿੰਨੇ ਵਾਲਮੀਕ ਆਪਣੇ ਸਪੈਸ਼ਲੀ ਜਿਹੜੇ ਯੂਥ ਵਾ ਉਹ ਆਪਣੀ ਆਇਡੈਂਟੀਟੀ ਦੇ ਨਾਲ ਐਟ ਦ ਮੋਮੈਂਟ ਕੁਆਇਟ ਇਫੈਕਟਿਵਲੀ ਡੀਲ ਕਰ ਰਹੇ ਆ. ਸੋ ਇੱਥੇ UK ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈਗਾ ਆ ਜਿਹਦਾ ਨਾਮ ਹੈਗਾ ਕਾਸਟਅਵੇ ਆਰਟਸ. ਤਾਂ ਉਹ ਆਪਣੇ ਕੰਮ ਦੇ ਥਰੂ, ਆਪਣੇ ਡਰਾਮਾ, ਆਪਣੇ ਪਲੇਜ਼ ਦੇ ਥਰੂ emphasize ਕਰਦੇ ਯੰਗਰ ਜਨਰੇਸ਼ਨ ਕਿ ਤੁਹਾਡੀ ਆਇਡੈਂਟੀਟੀ ਕੀ ਆ and how to be proud of this identity. ਸੋ ਹੁਣ ਮੈਂ ਗੱਲ ਕਰੂੰਗੀ ਕਿ ਜਿਹੜਾ UK ਦਾ ਸੈਂਸਸ ਵਾ ਜਿਹੜਾ ਹੋ ਗਿਆ ਪਿਛਲਾ
so previous UK ਦੇ ਵਿੱਚ every 10 ਸਾਲਾਂ ਦਾ ਸੈਂਸਸ ਹੁੰਦਾ ਸੋ ਜਿਹੜਾ previous one ਸੀਗਾ ਉਹ ਸੀਗਾ 2011 ਚ ਜੋ next one ਹੋਊਗਾ ਅਗਲੇ ਸਾਲ 2021 ਦੇ ਵਿੱਚ ਸੈਂਸਰ ਇਸ ਲਈ ਇੰਟਰਸਟਿੰਗ ਹੋਇਆ ਬਿਕਾਜ਼ ਜਿਹੜਾ 211 ਦਾ ਸੈਂਸਰ ਹੋਇਆ ਸੀ ਉਹਦੇ ਵਿੱਚ 11,000 ਰਵਿਦਾਸੀਆਂ ਨੇ ਅਦਰ ਬਾਕਸ ਟਿਕ ਕਰਕੇ ਆਪਣੀ ਆਇਡੈਂਟੀਟੀ ਰਵਿਦਾਸੀਆ ਲਿਖੀ ਸੀਗੀ ਸੋ ਹੁਣ ਇੰਟਰਸਟਿੰਗ ਹੋਊਗਾ ਕਿ ਉਹ ਪਹਿਲੀ ਵਾਰੀ ਸੀਗਾ ਜਦੋਂ ਰੋਡ ਸ਼ੋਜ਼ ਹੋਈਆਂ ਸੀ UK ਦੇ ਵਿੱਚ ਕਿ ਤੁਸੀਂ ਉਹ ਅਦਰ ਬਾਕਸ ਟਿਕ ਕਰਿਓ ਨਾ ਸਿੱਖ ਬਾਕਸ ਟਿਕ ਕਰਿਓ ਨਾ ਹਿੰਦੂ ਬਾਕਸ ਟਿਕ ਕਰਿਓ ਸੋ ਜਿਹੜਾ 2021 ਦਾ ਸੈਂਸਸ ਉਹ obviously ਜਿਹੜਾ ਯੰਗਰ ਜਨਰੇਸ਼ਨ ਸਪੈਸ਼ਲੀ 18 ਸਾਲਾਂ ਤੋਂ ਉੱਪਰ ਲੈ ਕੇ ਤੁਸੀਂ ਵੋਟ ਕਰ ਸਕਦੇ ਆ ਸੋ ਜਿਹੜੇ ਪਿਛਲੇ ਸੈਂਸਸ ਦੇ ਵਿੱਚ ਨਹੀਂ ਵੋਟ ਕਰ ਸਕਦੇ ਵੀ ਇੰਟਰਸਟਿੰਗ ਕਿ ਹੁਣ ਜਿੱਦਾਂ ਰੋਡ ਸ਼ੋਜ਼ ਹੋਈਆਂ ਐਮਫਸਿਸ ਹੈਗਾ ਯੰਗਰ ਜਨਰੇਸ਼ਨ ਤੇ ਕਿ ਤੁਹਾਡੀ ਆਇਡੈਂਟੀਟੀ ਕੀ ਆ it would be interesting to see ਕਿ ਨੈਕਸਟ ਸੈਂਸਸ ਦੇ ਵਿੱਚ ਉਹਨਾਂ ਦੀ ਆਇਡੈਂਟੀਟੀ ਕਿੱਦਾਂ ਰਿਕਾਰਡ ਹੁੰਦੀ ਆ of course ਇਹਦੇ ਬਾਰੇ ਕਿੰਨਾ ਡਿਸਕਸ਼ਨ ਹੋ ਰਿਹਾ ਹੈ ਕਿ ਇਹਦਾ ਪਰਪਸ ਕੀ ਆ ਇਹਨਾਂ ਰੋਡ ਸ਼ੋਜ਼ ਦਾ ਇਹ ਪੋਲੀਟੀਕਲ ਆਇਡੈਂਟੀਟੀ ਦੇ ਬਾਰੇ ਆ ਜਾਂ ਇਹ ਰਿਲੀਜੀਅਸ ਆਇਡੈਂਟੀਟੀ ਦੇ ਬਾਰੇ ਆ so again ਇਹਦੇ ਬਾਰੇ ਵੀ ਕਿੰਨੀਆਂ ਡਿਬੇਟਸ ਹੋ ਰਹੀਆਂ ਆ ਕਮਿਊਨਿਟੀ ਦੇ ਵਿੱਚ ਇੱਥੇ ਇਨ ਦ UK ਤਾਂ ਅਗੇਨ ਨੈਕਸਟ ਸੈਂਸਸ ਤੋਂ ਬਾਅਦ ਇਹਦੇ ਬਾਰੇ ਹੋਰ ਰਿਸਰਚ ਆਬਵੀਅਸਲੀ ਹੋਊਗਾ ਬਿਕਾਜ਼ ਉਦੋਂ ਜਿਹੜੀਆਂ ਸੈਂਸਸ ਦੇ ਫਿਗਰਸ ਅਸੀਂ ਉਹਨਾਂ ਦੇ ਨਾਲ ਕੰਮ ਕਰ ਸਕਦੇ ਹੈਗੇ ਆ ਸੋ ਆਫ ਕੋਰਸ ਜਿਹੜੀਆਂ ਇਵੈਂਟਸ ਹੋਈਆਂ ਸੀਗੀਆਂ ਜਿਹੜਾ ਫੋਰ ਐਗਜ਼ਾਮਪਲ ਵੀਐਨਾ ਦੇ ਵਿੱਚ ਜਿਹੜੇ ਇਨਸੀਡੈਂਟਸ ਹੋਏ ਸੀਗੇ ਉਹ ਵੀ ਸਾਰਾ ਕੁਛ ਇੰਪੈਕਟ ਹੁੰਦਾ ਆ ਕਮਿਊਨਿਟੀ ਦੀ ਆਇਡੈਂਟੀਟੀ ਦੇ ਉੱਤੇ ਸੋ ਇਮੀਡੀਏਟਲੀ ਉਹ ਵੀਐਨਾ ਦੇ 209 ਦੀ ਅਟੈਕਸ ਦੇ ਬਾਅਦ ਸਟ੍ਰੇਟ ਆਫਟਰਵਰਡਸ ਡੇਰਾ ਸੱਚਖੰਡ ਵੱਲੋਂ ਜਿਹੜੇ ਜਲੰਧਰ ਦੇ ਲੱਗੇ ਆ ਉਹਨਾਂ ਨੇ ਇਮੀਡੀਏਟਲੀ ਗੁਰੂ ਗ੍ਰੰਥ ਸਾਹਿਬ ਨੂੰ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਦੇ ਨਾਲ ਰਿਪਲੇਸ ਕਰ ਦਿੱਤਾ ਸੀਗਾ ਇਹ ਸ਼ੋ ਕਰਨ ਨੂੰ ਕਿ ਐਕਚੁਅਲੀ ਜਿਹੜੀ ਰਿਲੀਜੀਅਸ ਆਇਡੈਂਟੀਟੀ ਰਵਿਦਾਸੀ ਕਮਿਊਨਿਟੀ ਦੀ ਆ ਉਹ ਫਰਮ ਵਾ ਉਹ ਕੰਫਰਟੇਬਲ ਆਪਣੀ ਆਇਡੈਂਟੀਟੀ ਦੇ ਵਿੱਚ ਵਾ ਤੇ ਐਕਚੁਅਲੀ ਜੋ ਵੀਐਨਾ ਦੇ ਵਿੱਚ ਹੋਇਆ ਆ ਇਹਦਾ ਐਮਫਸਿਸ ਇਹੀ ਹੋ ਸਕਦਾ ਕਿ ਐਕਚੁਅਲੀ ਕਾਸਟ ਡਿਸਕ੍ਰਿਮੀਨੇਸ਼ਨ ਹੈਗੀ ਆ ਤਾਂ ਕਿੰਨੇ ਸਿੱਖਾਂ ਦੇ ਵਿੱਚ ਇਹ ਪ੍ਰੈਕਟਿਸ ਹੋ ਰਹੀ ਆ ਪਰ ਅਗੇਨ ਜਦੋਂ Q&A ਸੈਸ਼ਨ ਹੋਊਗਾ ਹੋਪਫੁਲੀ ਅਸੀਂ ਇਹਦੇ ਬਾਰੇ ਥੋੜਾ ਜ਼ਿਆਦਾ ਇਨ ਡੈਪਥ ਡਿਸਕਸ਼ਨ ਵੀ ਕਰ ਸਕਦੇ ਹਾਂ ਸੋ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਐਟ ਦ ਮੋਮੈਂਟ ਜਿਹੜਾ ਐਮਫਸਿਸ ਹੈਗਾ ਰਵਿਦਾਸੀ ਤੇ ਵਾਲਮੀਕੀ ਕਮਿਊਨਿਟੀ ਦੇ ਉੱਤੇ ਕਿ ਆਪਣੇ ਆਪ ਨੂੰ ਤੁਸੀਂ ਜਾਂ ਰਵਿਦਾਸੀ ਜਾਂ ਵਾਲਮੀਕੀ ਆਇਡੈਂਟੀਟੀ ਦੇ ਨਾਲ ਐਸੋਸੀਏਟ ਕਰੋ ਕੁਐਸਚਨ ਇਹ ਵੀ ਅਰਾਈਜ਼ ਹੋ ਜਾਂਦਾ ਕਿ ਐਕਚੁਅਲੀ ਇਹਨਾਂ ਆਇਡੈਂਟੀਟੀਆਂ ਦੇ ਨਾਲ ਸ਼ਾਇਦ ਜਿਹੜੀ ਜ਼ਾਤ ਆਇਡੈਂਟੀਟੀ ਆ ਜਿਹੜੀ ਕਾਸਟ ਆਇਡੈਂਟੀਟੀ ਆ ਉਹ ਵੀ ਐਕਚੁਅਲੀ ਸਟਰੋਂਗਰ ਹੋਈ ਜਾਂਦੀ ਆ because ਜੇ ਤੁਸੀਂ ਰਵਿਦਾਸੀ ਆ ਤਾਂ ਤੁਸੀਂ you're from a particular ਜਾਤ if you're Valmiki you're from a particular ਜਾਤ so actually ਇਹਦੇ ਵਿੱਚ ਕਾਸਟ ਆਇਡੈਂਟੀਟੀ ਪ੍ਰਮੋਟ ਹੋ ਰਹੀ ਆ ਜਾਂ ਪੋਲੀਟੀਕਲ ਆਇਡੈਂਟੀਟੀ ਜਾਂ ਰਿਲੀਜੀਅਸ ਆਇਡੈਂਟੀਟੀ ਇਹਦੇ ਬਾਰੇ ਵੀ ਕਿੰਨੇ ਡਿਫਰੈਂਟ ਪਰਸਪੈਕਟਿਵਸ ਹੈਗੇ ਆ ਸੋ ਹੋਪਫੁਲੀ ਇਹਦੇ ਬਾਰੇ ਵੀ ਅਸੀਂ ਲੇਟਰ ਔਨ ਗੱਲ ਕਰ ਸਕੂਗੇ ਸੋ ਇਹਨਾਂ ਦਾ ਰੈਲੇਵੈਂਸ ਇਹ ਹੁੰਦਾ ਹੈ ਕਿ ਐਕਚੁਅਲੀ everyday level ਦੇ ਉੱਤੇ lived religion ਦੇ level ਦੇ ਉੱਤੇ ਜਿਹੜਾ cultural dominance ਵਾ ਉਹ ਐਕਚੁਅਲੀ ਕਈ ਵਾਰੀ ਜਿਹੜੀਆਂ religious teachings ਵਾ ਜਿਹੜੇ ਬਾਣੀ ਦਾ emphasis ਵਾ ਉਹ secondary ਹੋ ਜਾਂਦਾ ਤਾਂ ਜਿਹੜਾ cultural influence ਵਾ ਜਿਹੜੇ cultural expectations ਉਹ actually higher ਹੋ ਜਾਂਦੇ ਉਹ pedestal ਦੇ ਉੱਤੇ ਰੱਖੀ ਜਾਂਦੇ ਆ otherwise ਅਸੀਂ ਹੋਰ ਕਿੱਦਾਂ explain ਕਰ ਸਕਦੇ ਹਾਂ ਕਿ ਬਾਣੀ ਹੁੰਦੇ ਤੇ despite ਬਾਣੀ ਹੁੰਦੇ ਵੀ caste discrimination ਹੋ ਰਿਹਾ ਹੈਗਾ ਆ even today even UK ਦੇ ਵਿੱਚ 2020 ਦੇ ਵਿੱਚ so ਇਹਦੇ ਬਾਰੇ ਹੁਣ I'll talk about ਕਿ ਕਾਤੇ ਆ ਕਿ UK ਦੇ ਵਿੱਚ actually ਪਿਛਲੇ 20 ਸਾਲਾਂ ਤੋਂ almost lobbying ਹੋ ਰਹੀ ਹੈ ਇੱਥੇ UK British Parliament ਦੀ ਕਿ ਜਿਹੜਾ equality bill ਵਾ UK ਦਾ ਵਿੱਚ ਉਹਦੇ ਵਿੱਚ actually caste discrimination ਵੀ ਹੋਣਾ ਚਾਹੀਦਾ ਆ so recently ਇਹਦੇ ਬਾਰੇ ਕਿੰਨਾ ਕੁਛ ਹੈਗਾ ਆ ਮੀਡੀਆ ਦੇ ਵਿੱਚ ਤੁਸੀਂ ਰਿਪੋਰਟਾਂ ਵੀ ਦੇਖ ਸਕਦੇ ਆ ਤੁਸੀਂ ਨਿਊਜ਼ਪੇਪਰ ਰਿਪੋਰਟਸ ਵੀ ਦੇ ਸਕਦੇ ਆ ਕਿ ਕਮਿਊਨਿਟੀ ਦੇ ਵਿੱਚ ਕਿੱਦਾਂ ਪੰਜਾਬੀ ਕਮਿਊਨਿਟੀ ਇੰਡੀਅਨ ਕਮਿਊਨਿਟੀ ਸਾਊਥ ਏਸ਼ੀਅਨ ਕਮਿਊਨਿਟੀ ਤੁਸੀਂ ਜੋ ਕਹਿ ਲਓ ਉਹਦੇ ਵਿੱਚ ਇਹ ਡਿਵਾਈਡ ਕਾਤੇ ਆ ਕਿ ਕਈ ਸਪੋਰਟ ਕਰਦੇ ਆ ਲੈਜਿਸਲੇਸ਼ਨ ਨੂੰ ਤੇ ਕਈ ਅਪੋਜ਼ ਕਰਦੇ ਆ ਲੈਜਿਸਲੇਸ਼ਨ ਨੂੰ ਲੇਕਿਨ ਪੁੱਛਣ ਦੀ ਗੱਲ ਇਹ ਵੀ ਆ ਸਾਨੂੰ ਆਪਣੇ ਆਪ ਨੂੰ ਪੁੱਛਣ ਦੀ ਇਹ ਗੱਲ ਵਾ ਕਿ actually ਕਾਤੇ ਆ ਕਿ ਇਹ faith the secular organizations ਇੱਥੇ UK ਦੇ ਵਿੱਚ
ਕਾਹਤੇ ਇਹ ਕਾਸਟ ਲੈਜਿਸਲੇਸ਼ਨ ਦੇ ਬਾਰੇ at the moment ਇਹ ਆਰਗੂਮੈਂਟਸ ਹੋ ਰਹੀਆਂ ਜੇ ਬਾਣੀ ਕਹਿ ਰਹੀ ਆ ਕਿ ਸਿੱਖਾਂ ਦੇ ਵਿੱਚ ਕੋਈ ਕਾਸਟ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਤਾਂ ਫਿਰ ਇਹਦੇ ਵਿੱਚ ਗੁਰੂ ਨਾਨਕ ਉਹਨਾਂ ਦੀ concept of oneness where does it take us 2020 ਦੇ ਵਿੱਚ So just ਮੈਂ ਤੁਹਾਨੂੰ ਜਿਹੜਾ legislation ਉਹਦੇ ਬਾਰੇ ਮੈਂ ਥੋੜਾ ਜਿਹਾ context ਦੇ ਦੇਵਾਂ So 2013 ਦੇ ਵਿੱਚ ਇੱਥੇ ਬ੍ਰਿਟਿਸ਼ ਪਾਰਲੀਮੈਂਟ ਨੇ agree ਕਰ ਲਿਆ ਸੀ ਕਿ ਇੱਕ amendment ਹੋਊਗਾ ਜਿਹੜੀ ਹੈਗੀ ਆ equality bill ਜਿਹੜਾ ਹੈਗਾ race category ਉਹਦੇ ਵਿੱਚ ਇੱਕ sub amendment ਹੋਊਗਾ ਉਹਦੇ ਵਿੱਚ ਹੋਊਗਾ ਕਿ race ਕਿ caste based discrimination illegal ਹੋਊਗਾ So ਇਹ ਤਾਂ ਪਾਸ ਹੋ ਗਿਆ ਲੇਕਿਨ ਇਹ ਲੋਕ ਕਦੀ ਇੰਪਲੀਮੈਂਟ ਨਹੀਂ ਹੋਈ okay so ਕਿੰਨੇ ਸਾਲ ਹੋ ਗਏ 7 ਸਾਲ ਹੋ ਗਏ ਪਾਸ ਹੋਏ ਨੂੰ ਲੇਕਿਨ ਅੱਜ ਤੱਕ ਇੰਪਲੀਮੈਂਟੇਸ਼ਨ ਨਹੀਂ ਹੋਇਆ ਤਾਂ ਜਿਹੜਾ ਮੇਨ ਆਪੋਜੀਸ਼ਨ ਉਹ ਹੈਗਾ ਹਿੰਦੂ ਤੇ ਸਿੱਖ ਕਮਿਊਨਿਟੀ ਤੋਂ so ਜਿਹੜੇ ਮੇਨ ਆਰਗੇਨਾਈਜੇਸ਼ਨਸ ਉਸ ਵੇਲੇ ਜਿਹੜੇ ਮੇਨ ਆਰਗੇਨਾਈਜੇਸ਼ਨਸ ਇੰਪਲੀਮੈਂਟੇਸ਼ਨ ਨੂੰ ਅਪੋਜ਼ ਕਰ ਰਹੇ ਸੀਗੇ ਉਹ ਸੀਗੇ ਅਲਾਈਅੰਸ ਆਫ ਹਿੰਦੂ ਆਰਗੇਨਾਈਜੇਸ਼ਨਸ ਇੱਥੇ UK ਜਿਹੜਾ ਸਿੱਖ ਕਾਉਂਸਲ ਰੀਸੈਂਟਲੀ ਉਹਦੀ ਕਿੰਨੀ ਰੀਸ਼ਫਲ ਹੋਈ ਹੈ ਸੋ ਜਿਹੜਾ ਰੀਸੈਂਟ ਕੰਪੋਜੀਸ਼ਨ ਮੈਂ ਉਹਦੀ ਗੱਲ ਨਹੀਂ ਕਰ ਰਹੀ ਮੈਂ ਕਰ ਰਹੀ ਹੈਗੀ ਉਹ ਜਿਹੜੀ 2013 ਦੇ ਵਿੱਚ ਜਿਹੜੀ ਉਹਦੀ ਮੈਂਬਰਸ਼ਿਪ ਕੰਪੋਜੀਸ਼ਨ ਸੀਗੀ ਸੋ ਜਿਹੜੇ ਆਪੋਜੀਸ਼ਨ ਵਾ ਉਹਨਾਂ ਦਾ ਮੇਨ ਆਬਜੈਕਸ਼ਨ ਆਈ ਗੈਸ ਇਹੀ ਆ ਕਿ ਜੇ ਲੈਜਿਸਲੇਸ਼ਨ ਦੇ ਵਿੱਚ ਇੰਟਰੋਡਿਊਸ ਹੋ ਜਾਵੇ ਜੇ ਆ ਪਾਸ ਹੋ ਜਾਵੇ ਕਿ ਕਾਸਟ ਡਿਸਕ੍ਰਿਮੀਨੇਸ਼ਨ ਇੱਥੇ UK ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਲੈਜਿਸਲੇਟ ਹੋ ਜਾਵੇ ਤੇ ਇਹਦੇ ਨਾਲ ਜਿਹੜੇ ਅਪੋਜ਼ ਕਰ ਰਹੇ ਆ ਉਹਨਾਂ ਦੀ ਆਰਗੂਮੈਂਟ ਇਹ ਆ ਕਿ ਐਕਚੁਅਲੀ ਅਸੀਂ ਕਾਸਟ ਨੂੰ ਇੰਸਟੀਟਿਊਸ਼ਨਲਾਈਜ਼ ਕਰ ਰਹੇ ਆ ਇੱਥੇ ਅਮੋਂਗਸਟ ਸਾਊਥ ਏਸ਼ੀਅਨਸ ਜਿਹੜੇ ਇੱਥੇ UK ਦੇ ਵਿੱਚ ਹੈਗੇ ਆ ਹਾਊਐਵਰ ਜਿਹੜੇ ਦਲਿਤ ਆਰਗੇਨਾਈਜੇਸ਼ਨਸ ਜਿਹੜੇ ਲੈਜਿਸਲੇਸ਼ਨ ਦੇ ਫੋਰ ਲੌਬੀਇੰਗ ਕਰ ਰਹੇ ਆ ਉਹ ਕਹਿ ਰਹੇ ਆ ਕਿ ਐਬਸੋਲੂਟਲੀ ਲੈਜਿਸਲੇਸ਼ਨ ਤੋਂ ਬਗੈਰ ਇਹ ਡਿਸਕ੍ਰਿਮੀਨੇਸ਼ਨ ਖਤਮ ਹੋ ਹੀ ਨਹੀਂ ਸਕਦਾ ਹੈਗਾ ਤਾਂ ਆਬਵੀਅਸਲੀ ਦਲਿਤ ਕਮਿਊਨਿਟੀ ਨੇ ਆਪਣੇ ਵੱਲੋਂ ਕਿੰਨੀਆਂ ਕੇਸ ਸਟੱਡੀਜ਼ ਪ੍ਰੈਜ਼ੈਂਟ ਕੀਤੀਆਂ ਸੋ ਇੱਥੇ ਇਕੱਲੀ ਰਵਿਦਾਸੀ ਜਾਂ ਬਾਲਮੀਕੀ ਨਹੀਂ ਬਈ ਇੱਥੇ ਜਿੱਦਾਂ ਕ੍ਰਿਸਚੀਅਨ ਦਲਿਤ ਬੁੱਧਿਸਟ ਦਲਿਤ ਜਿਨ੍ਹਾਂ ਦੀ ਕੋਈ ਰਿਲੀਜਨ ਨਹੀਂ ਹੈਗੀ ਉਹ ਸਾਰੇ ਆਰਗੇਨਾਈਜੇਸ਼ਨਸ ਤਾਂ ਹੋਰ ਵੀ ਕਿੰਨੇ ਸਾਰੇ ਇਨ ਇਸ ਲੈਜਿਸਲੇਸ਼ਨ ਲਈ ਆਰਗਿਊ ਕਰ ਰਹੇ ਆ ਤਾਂ ਇਹਨਾਂ ਦੇ ਵਿੱਚ ਜਿਹੜੇ ਮੇਨ ਆਰਗੇਨਾਈਜੇਸ਼ਨਸ ਫੋਰ ਲੈਜਿਸਲੇਸ਼ਨ ਵਾ ਉਹ ਹੈਗੇ ਆ ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਅਲਾਈਅੰਸ ਤੇ ਕਾਸਟ ਵਾਚ UK So also dalit organizations the kolo ehe concern wa कि actually ਇਹ ਜਾਤ ਪਾਤ discrimination ਇਹ ਜਦੋਂ ਉਹ ਇੰਡੀਆ ਪਾਕਿਸਤਾਨ ਛੱਡ ਕੇ ਆਏ ਸੀ ਇੱਥੇ UK ਦੇ ਵਿੱਚ why is it ਕਿ ਜਿਹੜਾ ਸਾਈਕੀ ਆ ਸਾਊਥ ਏਸ਼ੀਅਨਸ ਦਾ ਕਾਹਤੇ ਆ ਕਿ ਉਹਦੇ ਵਿੱਚ ਕਾਸਟ ਡਿਸਕ੍ਰਿਮੀਨੇਸ਼ਨ ਦਾ ਪ੍ਰੈਜੁਡਿਸ ਹਾਲੇ ਤੱਕ ਅੱਜ ਵੀ ਹੈਗਾ ਆ ਸੋ ਮੇਨ ਇਸ਼ੂ ਇਹ ਆ ਕਿ ਇਹਦੇ ਬਾਰੇ ਲੈਜਿਸਲੇਸ਼ਨ ਦੇ ਬਗੈਰ ਇਹ ਨਹੀਂ ਸਟਾਪ ਹੋਣਾ ਸੋ ਇਹ ਕੁਐਸਚਨ ਇਹ ਆ ਕਿ ਕਾਹਤੇ ਲੌਬਿੰਗ ਹੋ ਰਹੀ ਆ ਤੇ ਆਲਸੋ ਉਸ ਜਿਹੜੀ ਲੌਬਿੰਗ ਦੀ ਆ ਉਹਦੀ ਆਪੋਜੀਸ਼ਨ ਕਾਹਤੇ ਹੋ ਰਹੀ ਆ ਸੋ ਇਹਦੇ ਉੱਤੇ ਕੋਈ ਬਲੈਕ ਐਂਡ ਵਾਈਟ ਆਨਸਰ ਹੈ ਨਹੀਂ ਜਿਹੜੇ ਲੌਬਿੰਗ ਕਰ ਰਹੇ ਆਬਵੀਅਸਲੀ ਉਹਨਾਂ ਦੇ ਕੋਲ ਆਪਣੀ ਵਿਊਜ਼ ਵਾ ਜਿਹੜੇ ਅਪੋਜ਼ ਕਰ ਰਹੇ ਆ ਉਹਨਾਂ ਦੇ ਕੋਲ ਆਬਵੀਅਸਲੀ ਆਪਣੇ ਰੀਜ਼ਨਸ ਹੈਗੇ ਆ ਜਿਹੜਾ ਸਿੱਖ ਕਾਉਂਸਲ ਵਾ ਉਹ ਅੱਜ ਤੱਕ ਮੇਨਟੇਨ ਕਰਦਾ ਆ ਕਿ ਜੇ ਇੰਪਲੀਮੈਂਟੇਸ਼ਨ ਡਿਲੇ ਹੋ ਜਾਵੇ ਉਹਦੇ ਵਿੱਚ ਟਾਈਮ ਮਿਲਦਾ ਹੈਗਾ ਇਹਦੇ ਬਾਰੇ ਓਪਨ ਡਾਇਲੋਗ ਕਰਨ ਨੂੰ ਲੇਕਿਨ 7 ਸਾਲ ਹੋ ਗਏ ਆ ਸਿੰਸ ਉਹ ਲੋ ਪਾਸ ਹੋਇਆ 7 ਸਾਲਾਂ ਦੇ ਵਿੱਚ ਕੋਈ ਮੇਜਰ ਡਾਇਲੋਗ ਹੋਇਆ ਨਹੀਂ ਹੈਗਾ ਇਟਸ ਆਲਮੋਸਟ ਐਸ ਇਫ ਉਹ ਕਨਵਰਸੇਸ਼ਨ ਹੋ ਕੇ ਥੋੜੇ ਜਿਹੇ ਚੁੱਪ ਹੋ ਗਏ ਆ until the next issue arises so also ਜਿਹੜਾ ਮੇਨ opposition ਵਾ ਉਹ ਇਹ ਕਹਿ ਰਹੇ ਆ ਕਿ ਜਿਹੜਾ ਮੈਥੋਡੋਲੋਜੀ ਜਿਹੜੇ ਆਰਗੇਨਾਈਜੇਸ਼ਨ ਨੇ ਇਹ ਰਿਪੋਰਟ ਕੱਢੀ ਸੀ ਜਿਹੜਾ ਸੀਗਾ ਨੀਸ ਆਰਗੇਨਾਈਜੇਸ਼ਨ ਕਿ ਉਹਨਾਂ ਦੀ ਮੈਥੋਡੋਲੋਜੀ ਫਲੋ ਸੀਗੀ ਕਿ ਉਹਨਾਂ ਨੇ ਇਕੱਲੇ ਦਲਿਤ ਕਮਿਊਨਿਟੀਜ਼ ਨੂੰ ਇੰਟਰਵਿਊ ਕੀਤਾ ਇਕੱਲੇ ਦਲਿਤ ਹੀ ਫੋਰਵਰਡ ਆਏ ਹੁਣ ਇਹਦੇ ਵਿੱਚ ਕਿੰਨਾ ਸੱਚ ਹੋ ਕਿੰਨਾ ਨਹੀਂ ਕੌਣ ਅੱਗੇ ਆਇਆ ਕੌਣ ਨਹੀਂ ਅੱਗੇ ਆਇਆ ਕਿਹਨਾਂ ਨੂੰ ਪੁੱਛਿਆ ਗਿਆ ਇਹਦੇ ਬਾਰੇ ਤਾਂ ਆਬਵੀਅਸਲੀ ਡਿਬੇਟ ਹੁੰਦੀ ਰਹਿਣੀ ਆ ਲੇਕਿਨ ਸਿੱਖ ਕਾਉਂਸਲ ਦਾ ਮੇਨ ਇਸ਼ੂ ਇਹ ਆ ਕਿ ਇਹਦੇ ਵਿੱਚ ਇੰਟਰੋਡਿਊਸ ਕੀਤਾ ਜਾਏ what's known as the sunset clause ਹੁਣ UK ਦੇ ਲੈਜਿਸਲੇਸ਼ਨਸ ਦੇ ਵਿੱਚ ਇਹ ਇੰਨਾ ਪਪੂਲਰ ਨਹੀਂ ਹੈਗਾ ਲੇਕਿਨ ਜਿਹੜਾ sunset clause ਉਹਦਾ ਮਤਲਬ ਇਹ ਆ ਕਿ ਜਿਹੜਾ ਸਿੱਖ ਕਾਉਂਸਲ ਵਾ ਉਹਨਾਂ ਦੀ ਅੰਡਰਸਟੈਂਡਿੰਗ ਉਹਨਾਂ ਦਾ ਜਿੱਦਾਂ ਕਨਵਿਕਸ਼ਨ ਆਲਮੋਸਟ ਇਹ ਆ ਕਿ ਐਕਚੁਅਲੀ
ਈਵਨ ਜੇ ਇਹ ਲੈਜਿਸਲੇਸ਼ਨ ਪਾਸ ਹੋ ਵੀ ਗਿਆ ਨੈਕਸਟ 15-20 ਸਾਲਾਂ ਦੇ ਵਿੱਚ ਜਿਹੜਾ ਯੰਗ ਜਨਰੇਸ਼ਨ ਉਹਨਾਂ ਨੂੰ ਕੋਈ ਕਾਸਟ ਦੀ ਕੋਈ ਕੰਸਰਨ ਹੋਣੀ ਨਹੀਂ ਸੋ ਇਸ ਕਰਕੇ ਸਿੱਖ ਕਾਉਂਸਲ ਕਹਿੰਦੇ ਕਿ ਈਵਨ ਜੇ ਪਾਸ ਹੋ ਗਿਆ 15-20 ਸਾਲਾਂ ਦੇ ਵਿੱਚ ਇਹ ਲੋ ਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ ਜੇ ਪਾਸ ਹੋਇਆ ਤਾਂ ਉਹ ਕਹਿੰਦੇ ਆ ਕਿ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਕਰਬ ਕਰਨ ਨੂੰ ਕੰਟਰੋਲ ਕਰਨ ਨੂੰ ਐਜੂਕੇਸ਼ਨ ਦੀ ਲੋੜ ਲੈਜਿਸਲੇਸ਼ਨ ਦੀ ਨਹੀਂ ਬਟ ਕਈ ਕਹਿੰਦੇ ਕਿ ਐਕਚੁਅਲੀ ਸਨਸੈਟ ਕਲੋਜ਼ ਦੇ ਵਿੱਚ ਕੋਈ ਕਾਮਨ ਸੈਂਸ ਨਹੀਂ ਹੈਗੀ ਤੇ ਹੈਂਸ ਉਹ ਕੋਈ ਡਿਫਰੈਂਸ ਨਹੀਂ ਮੇਕ ਕਰਨਾ ਜੇ ਸਨਸੈਟ ਕਲੋਜ਼ even ਜੇ ਹੋਇਆ ਜਾਂ ਨਾ ਹੋਇਆ ਸੋ ਅਸੀਂ ਦੇਖਿਆ ਕਿ ਕਾਸਟ ਜਨਰਲੀ ਜਿੱਦਾਂ ਅਸੀਂ ਉਹਦੇ ਬਾਰੇ ਗੱਲ ਕਰੀ ਦੀ ਅਸੀਂ ਜਾਤ ਕਹੀਏ ਬਰਾਦਰੀ ਕਹੀਏ ਜਾਤ ਪਾਤ ਐਕਸੈਟਰਾ ਕਿੰਨੀਆਂ ਟਰਮਸ ਵਾ ਕਾਸਟ ਜਸਟ ਹੈਗਾ ਇੱਕ ਕਨਵੀਨੀਐਂਟ term ਜਿਹੜਾ ਅਸੀਂ ਅਕਸਟਮ ਹੋ ਗਏ ਆ ਉਹਦੇ ਬਾਰੇ ਗੱਲ ਕਰਨ ਨੂੰ ਸੋ ਆਲਰੇਡੀ ਸਾਨੂੰ ਪਤਾ ਕਿ ਕਾਸਟ ਦੇ ਬਾਰੇ ਗੱਲ ਕਰਨ ਨੂੰ ਇਟਸ ਵੈਰੀ ਕੰਪਲੈਕਸ ਐਨੀਵੇ ਬਟ ਜਦੋਂ ਅਸੀਂ ਕਾਸਟ ਦੀ ਗੱਲ ਕਰੀਦੀ ਆ ਸਿੱਖ ਕਮਿਊਨਿਟੀ ਦੇ ਵਿੱਚ ਉਹ ਈਵਨ ਮੋਰ ਕੰਪਲੈਕਸ ਹੋ ਜਾਂਦੀ ਆ ਬਿਕਾਜ਼ ਜਦੋਂ ਅਸੀਂ ਬਾਣੀ ਦੇਖੀਏ that's pretty straightforward ਉਹਦੇ ਵਿੱਚ ਬਾਰ ਲਿਖਿਆ ਕਿ ਜਾਤ ਪਾਤ ਦਾ ਕੋਈ ਰੈਲੇਵੈਂਸ ਨਹੀਂ ਹੈਗਾ ਲੇਕਿਨ ਗ੍ਰਾਸ ਰੂਟਸ ਲੈਵਲ ਐਵਰੀਡੇ ਲੈਵਲ ਦੇ ਉੱਤੇ ਉਹ ਡਿਸਕ੍ਰਿਮੀਨੇਸ਼ਨ ਇਟਸ ਦੇਅਰ ਨਾਲੇ ਇਹ ਇਕੱਲੇ ਹਾਇਰਾਰਕੀਜ਼ ਦਾ ਨਹੀਂ ਪਰ ਇਹਦੇ ਵਿੱਚ ਐਸੋਸੀਏਸ਼ਨਸ ਤੇ ਹੈਰੀਟੇਜ ਦੀ ਵੀ ਗੱਲ ਆ ਜਾਂਦੀ ਹੈ ਤੇ ਜਦੋਂ ਅਸੀਂ ਕਾਸਟ ਦੀ ਗੱਲ ਕਰੀਦੀ ਹੈ ਇਹ ਸਿੰਪਲੀ ਕਾਸਟ ਇਕੁਆਲਿਟੀ ਦੀ ਆਪੋਜ਼ਿਟ ਨਹੀਂ ਹੈਗੀ ਇਟਸ ਅ ਲੋਟ ਮੋਰ ਦੈਨ ਦੈਟ ਐਕਚੁਅਲੀ ਲੇਕਿਨ ਸਾਨੂੰ ਪਤਾ ਹੈ ਕਿ ਜਿਹੜੀਆਂ ਆਹ ਦੋ ਵਿਊ ਪੁਆਇੰਟਸ ਕਦੀ ਕਹਿ ਦਿੰਦੀ ਹੈ ਕਿ ਜਿਹੜੇ ਪ੍ਰਿਵਿਲੇਜ ਪੋਜੀਸ਼ਨ ਦੇ ਵਿੱਚ ਸ਼ਾਇਦ ਉਹੀ ਅਪੋਜ਼ ਕਰ ਰਹੇ ਆ ਵੀ ਡੋਂਟ ਨੋ ਇਹਦੇ ਬਾਰੇ ਹੋਰ ਖੁੱਲਾ ਡਾਇਲੋਗ ਚਾਹੀਦਾ ਹੈ ਟੂ ਡਿਟਰਮਿਨ ਕਿ ਐਕਚੁਅਲੀ ਆਪੋਜੀਸ਼ਨ ਕਾਤੇ ਹੋ ਰਹੀ ਹੈ ਬਿਕਾਜ਼ ਜੇ ਕਿਸੇ ਕਿਸਮ ਦਾ ਵੀ ਡਿਸਕ੍ਰਿਮੀਨੇਸ਼ਨ ਹੋ ਰਿਹਾ ਆ ਤਾਂ ਓਬਵੀਅਸਲੀ ਉਹਦੇ ਬਾਰੇ ਲੈਜਿਸਲੇਸ਼ਨ ਹੋਣਾ ਚਾਹੀਦਾ ਆ ਸੋ ਅਗੇਨ ਇਹਦੇ ਬਾਰੇ ਵੀ ਨੀਡ ਟੂ ਹੈਵ ਐਨ ਓਪਨ ਡਾਇਲੋਗ ਇੱਥੇ UK ਦੇ ਵਿੱਚ ਕਿ 2020 ਦੇ ਵਿੱਚ ਇਸ਼ੂਜ਼ ਕੀ ਆ ਤਾਂ ਇਹਦੇ ਬਾਰੇ ਅਸੀਂ ਕਾਮਨ ਸੈਂਸ ਦੇ ਨਾਲ ਕਿੱਦਾਂ ਫੋਰਵਰਡ ਜਾ ਸਕਦੇ ਹਾਂ ਸੋ ਜਿਹੜਾ ਮੇਰਾ ਰਿਸਰਚ ਮੈਂ ਕੀਤਾ ਆ ਉਹਦੇ ਵਿੱਚ ਸ਼ੋ ਕਰਦਾ ਕਿ ਜਿਹੜੇ ਮੈਜੋਰਿਟੀ ਆਫ ਪੈਰੈਂਟਸ ਦਾ ਗ੍ਰੈਂਡ ਪੈਰੈਂਟਸ ਉਹਨਾਂ ਨੂੰ ਪ੍ਰੈਫਰੈਂਸ ਹੈਗਾ ਆ ਇੰਡੋਗਮੀ ਹੈਗੀ ਕਿ ਆਪਣੀ ਜਾਤ ਦੇ ਪਿੱਛੇ ਨਿਆਣੇ ਗ੍ਰੈਂਡ ਚਿਲਡਰਨ ਵਿਆਹ ਕਰਨ ਨੂੰ ਬਿਕਾਜ਼ ਉਹਨਾਂ ਦਾ ਕਨਵਿਕਸ਼ਨ ਇਹੀ ਆ ਕਿ ਏਦਾਂ ਹੀ ਹੈਰੀਟੇਜ ਕੰਟੀਨਿਊ ਹੁੰਦਾ ਹੈਗਾ ਆ ਤਾਂ ਉਸ ਜਨਰੇਸ਼ਨ ਦੇ ਉਸ ਪੈਰੈਂਟਸ ਗ੍ਰੈਂਡ ਪੈਰੈਂਟਸ ਦੀ ਉਹਨਾਂ ਦੀ ਸੋਚਣੀ ਇਹ ਆ ਕਿ ਐਕਚੁਅਲੀ ਜਾਤ ਦੇ ਵਿੱਚੇ ਵਿਆਹ ਕਰਕੇ ਤੁਹਾਡੀ ਗਰੁੱਪ ਆਇਡੈਂਟੀਟੀ ਵੀ ਕੰਟੀਨਿਊ ਹੁੰਦੀ ਆ ਲੇਕਿਨ ਵਾਟਸ ਇੰਟਰਸਟਿੰਗ ਇਸ ਜਿਹੜੀ ਬ੍ਰਿਟਿਸ਼ ਸਿੱਖ ਰਿਪੋਰਟ ਜਿਹੜੀ 213 ਦੇ ਵਿੱਚ ਤਿਆਰ ਹੋਈ ਸੀ ਜਿਹਦੇ ਵਿੱਚ ਮੈਂ ਵੀ ਕੰਟਰੀਬਿਊਸ਼ਨ ਕੀਤਾ ਸੀ ਉਹਦੇ ਵਿੱਚ ਇੰਡੀਕੇਸ਼ਨ ਇਹ ਆ ਕਿ ਐਕਚੁਅਲੀ 61.2% ਆਫ ਬ੍ਰਿਟਿਸ਼ ਸਿੱਖਸ ਨੂੰ ਕਾਸਟ ਦੇ ਬਾਰੇ ਕੋਈ ਕੰਸਰਨ ਹੈ ਨਹੀਂ ਕਾਸਟ ਦੇ ਬਾਰੇ ਉਹਨਾਂ ਦੇ ਨਾ ਕਾਸਟ ਦੇ ਨਾਲ ਆਈਡੈਂਟੀਫਾਈ ਕਰਦੇ ਨਾ ਉਹਨਾਂ ਨੂੰ ਕਾਸਟ ਦੇ ਕੋਈ ਉਹਦਾ ਕੋਈ ਸਿਗਨੀਫੀਕੈਂਸ ਨਹੀਂ ਹੈਗਾ ਉਹਨਾਂ ਦੀ ਲਾਈਫ ਦੇ ਵਿੱਚ however on the other hand ਜਿਹੜੀ ਦਲਿਤ ਕਮਿਊਨਿਟੀ ਆ ਉਹ increasingly ਆਪਣੇ ਆਪ ਨੂੰ ਰਵਿਦਾਸੀ ਵਾਲਮੀਕੀ ਕ੍ਰਿਸਚੀਅਨ ਬੁੱਧਿਸਟ ਐਕਸੈਟਰਾ ਆਈਡੈਂਟੀਫਾਈ ਕਰ ਰਹੇ ਬਿਕਾਜ਼ ਉਹ ਬਿਲੀਵ ਕਰਦੇ ਕਿ ਜਿਹੜਾ ਕਾਸਟ ਬੇਸ ਸਟਿਗਮਾ ਆ ਉਹ ਵੈਰੀ ਮਚ ਅੱਜ ਤੱਕ ਇੱਥੇ ਹੈਗਾ ਕਮਿਊਨਿਟੀ ਦੇ ਵਿੱਚ ਤੇ ਉਹਨਾਂ ਕਮਿਊਨਿਟੀਆਂ ਤੋਂ ਪਰੇ ਹਟ ਕੇ ਸ਼ਾਇਦ ਉਹਦੇ ਨਾਲ ਥੋੜਾ ਜਿਹਾ ਪ੍ਰੈਜੁਡਿਸ ਘੱਟ ਹੋਵੇ also ਜਿਹੜਾ ਰਿਸਰਚ ਮੈਂ ਕੀਤਾ ਉਹਦੇ ਵਿੱਚ very often ਜਿਹਨਾਂ ਨੇ ਰਿਸਪੌਂਡ ਕੀਤਾ ਰਿਸਰਚ ਨੂੰ ਉਹਨਾਂ ਨੇ ਇਹ ਕਿਹਾ ਕਿ ਐਕਚੁਅਲੀ ਜਿਹੜੇ ਇੱਥੇ UK ਦੇ ਗੁਰਦੁਆਰੇ ਆ ਉਹਨਾਂ ਨੂੰ ਪਹਿਲਾਂ ਇਹ conversations ਲੈਣੇ ਪੈਣੇ ਆ ਬਿਕਾਜ਼ ਇੱਥੇ ਜਿਹੜੇ majority of UK ਦੇ ਗੁਰਦੁਆਰੇ ਆ they are actually caste based so ਇੱਥੇ again interesting conversations interesting perspectives ਆ ਜਾਂਦੇ ਆ ਕਿ why is that so finally the ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਾਸਟ ਹੈਗਾ ਆ ਕੰਟੈਕਸਟ ਡਿਪੈਂਡੈਂਟ ਇਹ ਪਾਰਟਿਕੂਲਰਲੀ ਇਸ਼ੂ ਉਦੋਂ ਬਣਦਾ ਆ ਜਦੋਂ ਮੈਰਿਜ ਦੀ ਗੱਲ ਹੁੰਦੀ ਆ ਤਾਂ ਆਲਸੋ ਇੱਥੇ ਸਰਟਨ ਜਨਰੇਸ਼ਨਲ ਟ੍ਰੈਂਡਸ ਵੀ ਹੈਗੇ ਆ ਕਾਸਟ ਆਈਡੈਂਟੀਟੀ ਹੋਰ ਕਿਸੇ ਆਈਡੈਂਟੀਟੀ ਤੋਂ ਐਕਚੁਅਲੀ ਇੰਨੀ ਡਿਫਰੈਂਟ ਹੈ ਨਹੀਂ ਸੋ ਫੋਰ ਐਗਜ਼ਾਮਪਲ ਅਸੀਂ ਕਦੀ ਆਪਣੀ ਆਈਡੈਂਟੀਟੀ ਨੂੰ ਐਸੈਂਸ਼ੀਅਲਾਈਜ਼ ਕਰ ਦਈਦਾ ਅਸੀਂ ਕਦੀ ਆਪਣੀ ਆਈਡੈਂਟੀਟੀ ਨੂੰ ਡੀ ਐਸੈਂਸ਼ੀਅਲਾਈਜ਼ ਕਰ ਦਈਦਾ ਸੋ ਫੋਰ ਐਗਜ਼ਾਮਪਲ ਜਦੋਂ ਕੋਈ British Sikh Indian ਆਵੇ ਆਪਣੇ ਆਪ ਨੂੰ ਆਪਣੀ ਬ੍ਰਿਟਿਸ਼ਨੈਸ ਦੇ ਬਾਰੇ
usually ਉਹਨਾਂ ਦੀ ਜਿਹਦਾ ਆਇਡੈਂਟੀਟੀ foremost ਹੋ ਜਾਂਦੀ ਹੈ। So again, ਇੱਥੇ UK ਦੇ ਵਿੱਚ I guess ਜਿਹੜੇ ਭੰਗੜਾ lyrics ਵਾ ਉਹਨਾਂ ਦੇ ਵਿੱਚ ਵੀ caste identity enforce ਹੋ ਜਾਂਦੀ ਆ। Now ਕਈ ਸਿੱਖਾਂ ਨੂੰ ਇਹਦੇ ਵਿੱਚ ਕੋਈ issue ਨਹੀਂ ਦੱਸਦਾ ਹੈਗਾ, ਉਹ ਕਹਿੰਦੇ if you're proud of your caste ਇਹਦੇ ਵਿੱਚ ਕੋਈ issue ਨਹੀਂ ਹੈਗਾ। ਕਈਆਂ ਨੂੰ issue ਹੈਗਾ ਕਿ actually ਜੇ ਉਹਨਾਂ lyrics ਦੇ ਵਿੱਚ ਅਸੀਂ ਜੇ ਬਾਕੀ ਹੋਰ ਕਿਸੇ caste ਨੂੰ ਉੱਚੀ ਜਾਂ ਨੀਵੀਂ ਕਹਾਈਏ, actually main issues ਉੱਥੇ ਪੈ ਜਾਂਦੇ ਹੈਗੇ ਆ। So that's it for now. ਜਿਹੜੇ ਕੋਈ question ਦਾ answer ਹੈਗੇ ਆ, I'll be happy to take them. Thank you. ਜੀ ਬਹੁਤ ਜ਼ਬਰਦਸਤ ਰਿਹਾ ਸੀ। ਕੁਝ ਕੁਐਸਚਨ ਸਾਡੇ ਕੋਲ ਆਏ, ਮੇਰੇ ਕੋਲ ਜਿਹੜੇ ਕਾਫੀ ਸਾਰੇ ਲੋਕ ਜੇ ਲਿਖ ਵੀ ਰਹੇ ਨੇ। ਅਸੀਂ ਪਹਿਲਾ ਇਹ ਕੁਐਸਚਨ ਸੀ ਕਿ ਯੂਕੇ ਵਿੱਚ ਜਿਹੜੀ ਇਸ ਆਇਡੈਂਟੀਟੀ ਦੇ ਉੱਪਰ ਜਿਹੜੀ ਡਿਵੀਜ਼ਨ ਹੈ ਇਹ ਕਿਦੋਂ ਤੋਂ ਸ਼ੁਰੂ ਹੋਈ ਔਰ ਸਟਰੋਂਗ ਕਿਸ ਤਰ੍ਹਾਂ ਹੋ ਰਹੀ ਹੈ? ਇਹ to be honest with you, ਜਦੋਂ ਮੈਂ ਆਪਣਾ PhD ਸ਼ੁਰੂ ਕੀਤਾ ਸੀਗਾ nearly 21-22 ਸਾਲ ਪਹਿਲਾਂ, ਉਦੋਂ ਇਹ ਜਿੱਦਾਂ ਸਰਫੇਸ ਤੱਕ ਆ ਰਿਹਾ ਸੀ, ਹੌਲੀ ਹੌਲੀ ਆ ਰਿਹਾ ਸੀ। ਤਾਂ ਜਿੱਦਾਂ ਗੁਰੂ ਰਵਿਦਾਸ ਦੀ ਬਾਣੀ ਸੈਪਰੇਟਲੀ ਸਾਰੀ ਉਹਨਾਂ ਦੀ ਡਿਫਰੈਂਟ ਬਾਣੀ, ਇਕੱਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ, ਹੋਰ ਵੀ ਪਲੇਸਿਸ ਦੇ ਵਿੱਚ ਹੈਗੀ ਕਿ ਉਹ ਸਾਰੀਆਂ ਇੱਕ ਕੰਪੋਜ਼ਿਟ ਵੋਲਿਊਮ ਦੇ ਵਿੱਚ ਲਿਆਈਆਂ ਜਾਣ। So ਇਹ conversations actually I would say maybe ਪਿਛਲੇ 30-40 ਸਾਲਾਂ ਤੋਂ ਹੋ ਰਹੇ ਆ। ਲੇਕਿਨ ਜਦੋਂ UK ਦੇ ਵਿੱਚ 211 ਦਾ ਸੈਂਸਰ ਹੋਇਆ ਸੀ, ਉਦੋਂ ਇਹ ਜ਼ਿਆਦਾ ਪ੍ਰੋਮੀਨੈਂਟ ਹੋ ਗਿਆ ਸੀ ਕਿ ਉਹ ਸੀਗਾ opportunity ਕਿ ਰਵਿਦਾਸੀ ਤੇ ਵਾਲਮੀਕੀ community also obviously ਆਪਣੇ ਆਪ ਨੂੰ distinct identities ਉਹਦੇ ਵਿੱਚ firmly record ਕਰ ਸਕਦੀਆਂ ਸੀਗੀਆਂ। ਜੀ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੱਲੋਂ ਇੱਕ ਕੁਐਸਚਨ ਸੀ ਕਿ ਇਹਦੇ ਵਿੱਚ ਅਗਰ ਅਸੀਂ ਇਸ ਮੂਵਮੈਂਟ ਨੂੰ ਜਾਂ ਇਸ ਡਿਬੇਟ ਨੂੰ ਵੇਖੀਏ ਤੇ ਇਹਦੇ ਵਿੱਚ ਜਿਹੜੇ ਫਾਈਨਾਂਸਿਸ ਨੇ ਔਰ ਆਰਗੇਨਾਈਜੇਸ਼ਨਸ ਨੇ ਉਹ ਕਿਸ ਤਰ੍ਹਾਂ ਇਨਵੋਲਵ ਨੇ ਇਹਦੇ ਵਿੱਚ, ਇਸ ਪੂਰੀ ਡਿਬੇਟ ਦੇ ਵਿੱਚ? ਹਾਂਜੀ, ਸੋ ਜਿਹੜੀ ਇਹ ਕਾਸਟ ਲੈਜਿਸਲੇਸ਼ਨ ਦੀ ਡਿਬੇਟ ਵਾ, ਇਹਦੇ ਵਿੱਚ ਕਿੰਨੇ ਸਾਰੇ ਆਰਗੇਨਾਈਜੇਸ਼ਨਸ ਇਨਵੋਲਵ ਸੀ ਜਿਹੜੇ ਲੌਬੀਇੰਗ ਕਰ ਰਹੇ ਆ। ਉਹਦੇ ਐਟ ਦ ਫੋਰਮੋਸਟ ਉਹ ਹੈਗੇ ਆ Anti-Caste Discrimination Alliance, the Caste Watch UK, Dalit Solidarity Network, ਇੱਕ ਹੋਰ ਹੈਗਾ ਆ Vodi Network। So ਜਿੱਦਾਂ lobbying ਦੇ level ਦੇ ਇੱਦਾਂ ਦੀ organizations ਵੀ ਹੈਗੇ ਆ, but ਜਿਹੜੇ ਹੈਗੇ ਆ ਜਿੱਦਾਂ ਭਵਨ ਜਾਂ ਸਭਾ ਜਾਂ ਜਿੰਨੇ ਰਵਿਦਾਸੀ ਜਾਂ ਵਾਲਮੀਕੀ ਦੀਆਂ management committees ਵਾ, obviously ਉਹ ਵੀ ਇਹਦੇ forefront ਹੈਗੀਆਂ ਤਾਂ ਜਿਹੜੀਆਂ ਉਹ road shows ਨੂੰ ਕਰ ਰਹੀਆਂ ਆ। But issue ਇਹ ਆ ਕਿ although ਜਿਹੜੀਆਂ majority of committees ਵਾ ਉਹ ਹੈਗੀਆਂ, ਉਹਨਾਂ ਦਾ emphasis ਇਹ ਆ ਕਿ ਜਿਹੜਾ 2021 ਵਾਲਾ ਸੈਂਸਸ ਹੋਣਾ ਕਿ ਤੁਸੀਂ definitely other identity ਟਿਕ ਕਰਿਓ। Actually ਜਿਹੜੀ ਗੱਲ ਵਾ ਇੰਨੀ straight forward ਨਹੀਂ ਹੈਗੀ community ਦੇ ਵਿੱਚ, because ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਹੈਗੇ ਆ quite a proportion of the community ਜਿਹੜਾ ਆਪਣੇ ਆਪ ਨੂੰ happily ਦੋਨੇ ਕਮਿਊਨਿਟੀਆਂ ਦੇ ਆਪਣੀ ਆਇਡੈਂਟੀਟੀ ਵਾਈਜ਼ ਆਪਣੇ ਆਪ ਨੂੰ ਰਵਿਦਾਸੀ ਸਿੱਖ ਜਾਂ ਵਾਲਮੀਕੀ ਸਿੱਖ ਦੇ ਵਿੱਚ ਉਹਨਾਂ ਨੂੰ ਕੋਈ ਹੈਜ਼ਿਟੇਸ਼ਨ ਨਹੀਂ ਹੈਗਾ। ਲੇਕਿਨ ਹੈਜ਼ਿਟੇਸ਼ਨ ਉਹਦਾ ਹੈਗਾ ਜਿਹੜੀਆਂ ਸੈਂਟਰਲ ਕਮਿਟੀਜ਼ ਵਾ ਉਹ ਕਹਿੰਦੀਆਂ ਐਕਚੁਅਲੀ ਤੁਸੀਂ ਦੋਨਾਂ ਦੇ ਉੱਤੇ ਨਹੀਂ ਬਹਿ ਸਕਦੇ, ਬਿਕਾਜ਼ ਇਹਦੇ ਨਾਲ ਜਿਹੜਾ ਯੰਗਰ ਜਨਰੇਸ਼ਨ ਵਾ ਉਹ ਕੰਫਿਊਜ਼ ਹੋ ਰਹੀ ਹੋ ਹੀ ਜਾਂਦਾ ਆ। ਜੀ ਅਸੀਂ ਅਗਰ ਗੱਲ ਕਰੀਏ ਕਿ ਜਿਹੜੇ ਵਾਲਮੀਕੀ ਨੇ, ਉਹਨਾਂ ਇਹ ਮੂਵਮੈਂਟ ਬੇਸਿਕਲੀ ਸਟਾਰਟ ਉਹਨਾਂ ਤੋਂ ਹੋਈ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਖੁਦ ਅਲੱਗਾ ਕੀਤਾ, ਜਾਂ ਉਹਨਾਂ ਵੱਖਰਿਆਂ ਹੋਣ ਦਾ ਮੂਵਮੈਂਟ ਚਲਾਇਆ, ਜਾਂ ਉਹਨਾਂ ਦੀ ਡਿਸਕ੍ਰਿਮੀਨੇਸ਼ਨ ਇਸ ਤਰ੍ਹਾਂ ਦੀ ਹੋਈ ਸਿੱਖ ਕਮਿਊਨਿਟੀ ਦੇ ਵਿੱਚ ਕਿ ਉਹ ਆਪ ਹੀ ਉਹਨਾਂ ਨੂੰ ਯਾਨੀ ਧੱਕਾ ਮਾਰਿਆ ਗਿਆ ਕਿ ਤੁਸੀਂ ਅਲੱਗਾ ਹੋ ਜਾਓ। ਸੋ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਦੱਸੋ ਕਿ ਉਹ ਆਪ ਆਇਡੈਂਟੀਟੀ ਦੇ ਜਿੱਦਾਂ ਤੁਸੀਂ ਦੱਸਿਆ ਕਿ ਰਾਮਾਇਣ ਦਾ ਔਰ ਸਿੱਖ ਦਾ ਇਕੱਠਾ ਪ੍ਰਕਾਸ਼ ਹੁੰਦਾ, ਗ੍ਰੰਥ ਸਾਹਿਬ ਦਾ ਇਕੱਠਾ ਪ੍ਰਕਾਸ਼ ਹੁੰਦਾ ਸੀ। ਸੋ ਇਹ ਕਿਸ ਤਰ੍ਹਾਂ ਡਿਵਾਈਡ ਹੈ, ਕਿਸ ਤਰ੍ਹਾਂ ਦੀ ਇਹ ਡਿਵਾਈਡ ਹੈ? ਹਾਂਜੀ, ਮੈਂ ਤਾਂ ਕਹੂੰਗੀ ਕਿ ਐਕਚੁਅਲੀ ਧੱਕਾ ਨਹੀਂ ਦਿੱਤਾ ਗਿਆ ਸਿੱਖ ਕਮਿਊਨਿਟੀ ਤੋਂ, ਬਿਕਾਜ਼ ਆਬਵੀਅਸਲੀ ਸਿੱਖ ਕਮਿਊਨਿਟੀ ਦੇ ਵਿੱਚ ਇਹੀ ਇੰਟਰਸਟ ਹੋਇਆ ਕਿ ਜਦੋਂ ਸੈਂਸਸ ਹੋਊਗਾ ਜਿੰਨੇ ਜ਼ਿਆਦਾ ਆਪਣੇ ਆਪ ਨੂੰ ਸਿੱਖ ਦੇ ਟਿਕ ਬਾਕਸ ਕਰੂੰਗੇ, obviously ਉਹਨੇ ਜ਼ਿਆਦਾ resources ਸਿੱਖ ਕਮਿਊਨਿਟੀ ਦੇ ਕੋਲ ਆਂਗੇ। So I wouldn't say ਇਹ ਧੱਕਾ ਸਿੱਖ ਕਮਿਊਨਿਟੀ ਦੇ ਕੋਲੋਂ ਨਹੀਂ ਆਇਆ, but ਜਿਹੜੇ internal issues ਵਾ ਕਾਸਟ ਡਿਸਕ੍ਰਿਮੀਨੇਸ਼ਨ ਦੇ, ਉਹ ਹੈਗਾ ਵੱਡਾ ਫੈਕਟਰ ਸੀਗਾ
ਵੱਡਾ ਫੈਕਟਰ ਹੈਗਾ ਆ ਐਕਚੁਅਲੀ ਕਿ ਵਾਲਮੀਕੀ ਤੇ ਰਵਿਦਾਸੀ ਕਮਿਊਨਿਟੀ ਆਪਣੇ ਆਪ ਨੂੰ ਡਿਸਟਿੰਕਟ ਕਾਤੇ ਕਹਾਉਂਦੀ ਆ। ਸੋ ਜਦੋਂ ਮੈਂ ਆਪਣਾ ਰਿਸਰਚ ਕੀਤਾ ਆ ਕਿੰਨੀਆਂ ਜਿਹੜੇ ਹੈਗੀਆਂ ਕਈ ਸਟੱਡੀਜ਼ ਨਿਆਣਿਆਂ ਤੋਂ ਵੀ ਕਿ ਉਹਨਾਂ ਨੇ ਆਪ ਉਹ ਡਿਸਕ੍ਰਿਮੀਨੇਸ਼ਨ ਫੇਸ ਕੀਤਾ ਸੀ। ਸੋ ਸੇ ਫੋਰ ਐਗਜ਼ਾਮਪਲ ਕਈ ਗੁਰਦੁਆਰਿਆਂ ਦੇ ਵਿੱਚ ਵਾਲਮੀਕੀ ਸਿੱਖ ਜਾਂ ਰਵਿਦਾਸੀ ਸਿੱਖ ਨੂੰ ਕਿਹਾ ਗਿਆ ਸੀਗਾ। These are the case studies ਜਿਨ੍ਹਾਂ ਉੱਤੇ ਮੈਂ ਬੇਸ ਕੀਤਾ ਕਿ ਕਈ ਇੰਡੀਵਿਜੂਅਲ ਨੂੰ ਕਿਹਾ ਸੀ ਕਿ ਐਕਚੁਅਲੀ ਤੁਸੀਂ ਲੰਗਰ ਦੀ ਸੇਵਾ ਨਾ ਕਰੋ, ਐਕਚੁਅਲੀ ਤੁਸੀਂ ਕੜਾ ਪ੍ਰਸ਼ਾਦ ਨਾ ਡਿਸਟਰੀਬਿਊਟ ਕਰੋ। ਤੇ ਇੱਕ ਗਰੁੱਪ ਆਫ ਨਿਆਣਿਆਂ ਦੇ ਨਾਲ ਉਹਨਾਂ ਦੇ ਪੇਰੈਂਟਸ ਦੱਸਦੇ ਸੀ ਕਿ ਐਕਚੁਅਲੀ ਜਦੋਂ ਗੁਰਦੁਆਰੇ ਦੇ ਵਿੱਚ ਇੱਕ ਕਲਾਸਾਂ ਹੁੰਦੀਆਂ ਸੀ ਜਿੱਦਾਂ ਇੱਥੇ UK ਦੇ ਵਿੱਚ ਵੀਕਐਂਡ ਦੇ ਹੁੰਦੀਆਂ ਆ ਕਿ ਤੁਸੀਂ ਸਿੱਖੀ ਤੇ ਪੰਜਾਬੀ ਲਰਨ ਕਰ ਸਕਦੇ ਆ, ਉਹਨਾਂ ਦੇ ਨਿਆਣਿਆਂ ਨੂੰ ਔਨ ਪਰਪਸ ਰੂਮ ਦੇ ਪਿੱਛੇ ਬਿਠਾ ਲਿਆ ਗਿਆ ਸੀ। So this is really unfortunate, you know, ਗੁਰਦੁਆਰੇ ਦੇ ਵਿੱਚ ਇਹ ਹੋ ਰਿਹਾ ਹੈ, it's absolutely unacceptable. So ਅਸੀਂ ਕਹਿ ਸਕਦੇ ਹਾਂ ਕਿ actually ਅੰਦਰੋਂ ਸਿੱਖ ਕਮਿਊਨਿਟੀ ਦੀ ਉਹ ਪੁਸ਼ ਨਹੀਂ ਆਈ, but ਜਿਹੜੇ ਐਕਸ਼ਨਸ ਵਾ some ਸਿੱਖਸ, ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਸਿੱਖ ਕਾਸਟ ਡਿਸਕ੍ਰਿਮੀਨੇਸ਼ਨ ਜਾਂ ਕਾਸਟ ਪ੍ਰੈਜੁਡਿਸ ਪ੍ਰੈਕਟਿਸ ਕਰਦੇ ਆ, ਪਰ ਜਿਹੜੇ ਸਿੱਖ ਕਰ ਰਹੇ ਆ ਤੇ ਉਹਨਾਂ ਨੂੰ ਉਹ ਬਾਣੀ ਨੂੰ ਇਗਨੋਰ ਕਰਦੇ ਆ ਤਾਂ ਸਪੈਸ਼ਲੀ ਜਿਹੜੇ ਦਲਿਤ ਕਲਾਸਿਸ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ, that's absolutely anti ਸਿੱਖੀ। ਤਾਂ ਏਦਾਂ ਦੇ ਰੀਜ਼ਨਸ ਦੇ ਕਰਕੇ ਜਿਹੜੀ ਕਮਿਊਨਿਟੀ ਆ, you know, they're saying we've had enough is enough। ਤੇ ਜਿਹੜਾ younger generation ਆ ਪੜ੍ਹਿਆ ਲਿਖਿਆ, they know what their rights are, they know you know ਬਾਣੀ ਦੇ translations readily internet ਤੇ available, ਉਹ ਆਪ ਦੇਖ ਸਕਦੇ ਕਿ hang on, ਇੱਕ ਪਾਸੇ ਤਾਂ ਬਾਣੀ ਸਾਰਿਆਂ ਨੂੰ ਕਹਿੰਦੀ ਕਿ ਤੁਸੀਂ equal ਵਾ, ਕੋਈ ਜਾਤ ਪਾਤ ਨਹੀਂ ਹੋਣਾ ਚਾਹੀਦਾ। ਪਰ ਜਦੋਂ ਮੈਂ ਗੁਰਦੁਆਰੇ ਜਾਂਦਾ ਸੀ ਜਾਂ ਜਾਂਦੀ ਸੀ, ਸੇ ਫੋਰ ਐਗਜ਼ਾਮਪਲ, ਮੈਨੂੰ ਕਾਹਤੇ ਕਲਾਸ ਦੇ ਪਿੱਛੇ ਬਿਠਾ ਲਿਆ ਜਾਂਦਾ ਸੀ? ਜਦੋਂ ਮੇਰਾ ਬਾਬਾ, ਜਦੋਂ ਮੇਰੀ ਦਾਦੀ ਉੱਥੇ ਜਾ ਕੇ ਲੰਗਰ ਦੀ ਸੇਵਾ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਕਾਹਤੇ ਕਿਹਾ ਗਿਆ ਕਿ ਤੁਸੀਂ ਨਹੀਂ ਕਰ ਸਕਦੇ? ਸੋ ਯੰਗਰ ਜਨਰੇਸ਼ਨ ਉਹ ਆਪਣੀ ਓਨ ਜਜਮੈਂਟਸ, ਆਪਣੇ ਓਨ ਅੰਡਰਸਟੈਂਡਿੰਗ ਬਣਾ ਸਕਦੇ। ਸੋ ਬਿਕਾਜ਼ ਹੁਣ ਪੜ੍ਹੇ ਲਿਖੇ ਯੰਗਰ ਜਨਰੇਸ਼ਨ ਅੱਗੇ ਆਈ ਜਾਂਦੇ ਆ, ਉਹਨਾਂ ਦੇ ਕੋਲ ਉਹ ਮੀਨਸ ਹੈਗਾ ਆ ਕਿ ਐਕਚੁਅਲੀ we're not going to take this, you know, it's time for things to change। ਤਾਂ ਇਸ ਕਰਕੇ community ਦੇ ਪਿੱਛੇ ਹੁਣ very strong ਵਾ ਇਹ determination ਕਿ actually ਅਸੀਂ ਆਪਣੇ ਆਪ ਨੂੰ distinct ਹੀ ਕਹਾਉਣਾ ਆ। ਤੇ ਇੱਥੇ ਫਿਰ ਉਹ argument ਹੋ ਜਾਂਦੀ ਆ ਕਿ actually ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਭਾ ਜਾਂ ਭਵਨ ਦੇ ਵਿੱਚ ਰੱਖੋ ਤਾਂ ਫਿਰ ਉਹਦੇ ਵਿੱਚ distinct identity ਆਉਂਦੀ ਆ ਕਿ ਨਹੀਂ ਆਉਂਦੀ। ਜੀ ਬਿਲਕੁਲ। ਸਾਡਾ ਪ੍ਰੋਫੈਸਰ ਜਯੋਤੀ ਅਟਵਾਲ ਜੀ ਨੇ JNU ਤੋਂ, ਉਹਨਾਂ ਦਾ ਕੁਐਸਚਨ ਹੈ ਕਿ ਕੈਨ ਵੀ ਸੇ ਦੈਟ ਦ ਸਿੱਖ ਕੰਸੋਲੀਡੇਸ਼ਨ ਇਜ਼ ਟੇਕਿੰਗ ਪਲੇਸ ਇਨ UK ਲਾਈਕ ਹਿੰਦੂ ਕੰਸੋਲੀਡੇਸ਼ਨ ਇਨ India? What do Sikh in UK have to say about CAA? CAA, I don't understand. CAA? I think a Citizen Amendment Act which introduced in India, I think ਲਾਸਟ ਜਿਹੜਾ ਇੰਡੀਆ ਦੇ ਵਿੱਚ ਸਿਟੀਜ਼ਨ ਐਕਟ ਦੇ ਹਵਾਲੇ ਨਾਲ ਆਇਆ, ਮੇਰਾ ਖਿਆਲ ਹੈ ਕਿ ਉਹਨੂੰ ਹੀ ਇਹ ਕਹਿ ਰਹੇ ਨੇ। ਔਰ ਮੈਨੂੰ ਇੰਡੀਆ ਦੇ ਕਾਸਟ ਡਾਇਨਾਮਿਕਸ ਦੇ ਬਾਰੇ ਇੰਨੀ ਨੌਲੇਜ ਨਹੀਂ ਹੈ ਕਿ ਜਿਹੜਾ ਮੈਜੋਰਿਟੀ ਆਫ ਮਾਈ ਰਿਸਰਚ ਮੈਂ ਇੱਥੇ UK ਦੇ ਵਿੱਚ ਕੀਤਾ। ਬਟ ਮੈਂ ਕਹੂੰਗੀ ਕਿ ਆਈ ਵੁੱਡ ਸੇ ਜਨਰਲੀ ਸਿਗਨੀਫਿਕੈਂਟਲੀ ਇੱਥੇ ਦੀ ਜਿਹੜੀ ਸਿੱਖ ਕਮਿਊਨਿਟੀ ਹੈ ਤਾਂ ਹਿੰਦੂ ਕਮਿਊਨਿਟੀ, ਉਹ ਜਿਹੜਾ ਲੈਜਿਸਲੇਸ਼ਨ ਉਹਨੂੰ ਅਪੋਜ਼ ਕਰ ਰਹੇ ਆ। ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚੋਂ ਇਕੱਲਾ ਵੈਰੀ ਸਮੋਲ ਪਰਸੈਂਟੇਜ ਵਾ ਜਿਹੜੇ ਕਹਿੰਦੇ ਕਿ ਐਕਚੁਅਲੀ ਇਸ ਲੈਜਿਸਲੇਸ਼ਨ ਦੀ ਲੋੜ ਹੈਗੀ ਆ। ਜਿਹੜੇ ਅਪੋਜ਼ ਕਰ ਰਹੇ ਆ ਉਹ ਕਹਿ ਰਹੇ ਆ ਕਿ ਲੈਜਿਸਲੇਸ਼ਨ ਨਹੀਂ, ਐਜੂਕੇਸ਼ਨ ਵਾ the way forwards to get rid of caste-based discrimination। So I guess ਉਸ ਤਰ੍ਹਾਂ ਦੇ ਵਿੱਚ CAA ਤੋਂ ਕਾਫੀ differently work ਹੋ ਰਹੀ ਆ ਇੱਥੇ UK ਦੇ ਵਿੱਚ। ਹਾਂਜੀ, but especially remember ਗੱਲ ਇਹ ਆ ਕਿ although 2013 ਦੇ ਵਿੱਚ ਇਹ ਪਾਸ ਹੋ ਗਈ ਆ, ਇਹਦਾ ਇੰਪਲੀਮੈਂਟੇਸ਼ਨ ਅੱਜ ਤੱਕ ਨਹੀਂ ਹੋਇਆ ਹੈਗਾ, and that's because ਜਿਹੜੇ ਜੀ ਸਾਡੇ ਨਾਲ ਸਿੱਖ ਆਰਕਾਈਵ ਵਾਲਿਆਂ ਨੇ ਇੱਕ ਕੁਐਸਚਨ ਭੇਜਿਆ। ਮੈਂ ਸਮਝਣਾ ਕਿ ਉਹ ਬਹੁਤ ਅੱਛਾ ਕੁਐਸਚਨ ਹੈ, ਮੈਂ ਉਹਨੂੰ ਸਕਰੀਨ ਤੇ ਸ਼ੋ ਕਰਾਂਗਾ ਔਰ ਬਾਕੀ ਲੋਕ ਵੀ ਤਾਂ ਕਿ ਉਹਨੂੰ ਵੇਖ ਸਕਣ। ਸੋ ਅਸੀਂ ਉਹਦੇ ਤੇ ਜਿਹੜਾ ਹੈ ਉਹ ਗੱਲ ਕਰ ਸਕੀਏ। ਸਿੱਖ ਆਰਕਾਈਵ ਬਹੁਤ ਵੱਡਾ ਉਹਨਾਂ ਦਾ ਕੰਮ ਹੈ ਆਰਕਾਈਵ ਦੇ ਹਵਾਲੇ ਨਾਲ। ਜੀ ਇਹ ਕੁਐਸਚਨ ਤੁਹਾਡੇ ਸਾਹਮਣੇ ਸਕਰੀਨ ਤੇ। ਹਾਂਜੀ, so yeah,
So ਇੱਥੇ ਜਿਹੜੀ ਯੂਕੇ ਦੀ ਪੰਜਾਬੀ ਕਮਿਊਨਿਟੀ ਆ ਕਾਫੀ ਐਸਟੈਬਲਿਸ਼ਡ ਵਾ ਕਾਫੀ ਮੰਨਿਆ ਜਾਂਦਾ ਕਿ ਜਿਹੜੇ ਪੰਜਾਬੀ ਇੱਥੇ ਯੂਕੇ ਦੇ ਵਿੱਚ ਆਏ ਆ ਉਹਨਾਂ ਨੇ ਬਿਜ਼ਨਸ ਐਜੂਕੇਸ਼ਨ ਦੇ ਵਿੱਚ ਕਿੰਨੀਆਂ ਸਕਸੈਸਿਸ ਲਿਆਂਦੀਆਂ ਆ ਸੋ ਇਹਦੇ ਕਨੈਕਸ਼ਨ ਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਕਿ ਯੂ نو ਇਹ ਸਕਸੈਸ ਦੇ ਨਾਲ ਓਬਵੀਅਸਲੀ ਜਿਹੜੀ ਜਾਤ ਪਾਤ ਉਹਦਾ ਕੋਈ ਇਸ਼ੂ ਹੋਣਾ ਨਹੀਂ ਚਾਹੀਦਾ ਬਟ ਅਗੇਨ ਸਾਨੂੰ ਆਪਣੇ ਆਪ ਨੂੰ ਇਹ ਗੱਲ ਪੁੱਛਣੀ ਚਾਹੀਦੀ ਆ ਕਿ ਜੇ ਇੱਥੇ ਲੈਜਿਸਲੇਸ਼ਨ ਦੇ ਬਾਰੇ ਅੱਜ ਤੱਕ in 2020 UK ਦੇ ਵਿੱਚ ਇਹ ਗੱਲ ਹੋ ਰਹੀ ਆ ਕਿ ਇੱਥੇ ਦੇ UK ਦੇ ਲੈਜਿਸਲੇਸ਼ਨ ਦੇ ਵਿੱਚ ਕਾਸਟ ਡਿਸਕ੍ਰਿਮੀਨੇਸ਼ਨ ਦੀ ਅਮੈਂਡਮੈਂਟ ਹੋਣੀ ਚਾਹੀਦੀ ਆ ਫਿਰ ਉਹ ਇਸ ਕੁਐਸਚਨ ਦਾ ਆਨਸਰਸ ਤੁਹਾਡੇ ਸਾਹਮਣੇ ਆ ਕਿ ਜਿਹੜੀ ਸਪੈਸ਼ਲੀ ਜਿਹੜੀ ਦਲਿਤ ਕਮਿਊਨਿਟੀ ਉਹ ਕਹਿੰਦੀ ਕਿ ਅਸੀਂ ਕਿੰਨਾ ਡਿਸਕ੍ਰਿਮੀਨੇਸ਼ਨ ਫੇਸ ਕੀਤਾ ਆ ਬਟ ਜਿਹੜੀ ਸਿੱਖ ਕਮਿਊਨਿਟੀ ਉਹ ਕਹਿੰਦੀ ਹੈ ਕਿ ਤੁਸੀਂ ਇਹ ਐਗਜ਼ੈਜਰੇਟ ਕੀਤਾ ਇਹ ਹੋ ਨਹੀਂ ਰਿਹਾ ਜਿਹੜੇ ਕੇਸਿਸ ਉਹ ਬਹੁਤ ਥੋੜੇ ਹੋ ਰਹੇ ਆ ਸੋ ਅਗੇਨ ਕਾਸਟ ਡਿਵਾਈਡਸ ਇੱਥੇ ਹੈਗੇ ਆ ਸੋ ਇੱਥੇ ਯੂਕੇ ਦੇ ਵਿੱਚ ਜਿਹੜੇ ਮੈਜੋਰਿਟੀ ਆਫ ਗੁਰਦੁਆਰੇ ਆ ਓਵਰਆਲ ਮੈਜੋਰਿਟੀ ਆਫ ਗੁਰਦੁਆਰੇ ਉਹ ਹੈਗੇ ਆ ਕਾਸਟ ਬੇਸਡ ਗੁਰਦੁਆਰੇ ਸੋ ਉਹਦੇ ਵਿੱਚ ਤੁਹਾਡਾ ਆਨਸਰ ਦਾ ਆਈ ਸਪੋਜ਼ ਕੁਐਸਚਨ ਮਿਲ ਜਾਂਦਾ ਕਿ caste identity is still pretty strong here in the UK despite younger generation ਦੇ ਨਾਲ ਦੇਖੀਏ you know 20-30 ਸਾਲਾਂ ਦੇ ਵਿੱਚ ਉਹਨਾਂ ਨੂੰ ਆਪਣੀ ਕਾਸਟ ਆਈਡੈਂਟੀਟੀ ਦੇ ਬਾਰੇ ਉਹਨਾਂ ਦੀ ਅੰਡਰਸਟੈਂਡਿੰਗ ਕੀ ਆ you know because sometimes ਅਸੀਂ assume ਕਰ ਲੈਂਦੇ ਕਿ caste identity automatically means these notions of hierarchy ਕਿ you know subordination ਜਾਂ inferiority etc but ਜਿਹੜੀ younger generation ਕਿੰਨੇ ਨਾ you know they say yeah ਅਸੀਂ ਇਸ ਕਾਸਟ ਦੇ ਅਸੀਂ ਉਸ ਕਾਸਟ ਦੇ but ਇਹਦਾ ਕੋਈ really ਕੋਈ ਮਤਲਬ ਨਹੀਂ ਹੈਗਾ ਇਹਦਾ ਬਸ ਇਹੀ ਮਤਲਬ ਹੈ ਕਿ ਸਾਨੂੰ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੇ ਦੱਸਿਆ ਕਿ ਓਕੇ ਤੁਸੀਂ ਇਸ ਜਾਤ ਦੇ ਆ therefore ਤੁਹਾਨੂੰ ਇਸੇ ਜਾਤ ਦੇ ਵਿੱਚ ਵਿਆਹ ਕਰਨਾ ਚਾਹੀਦਾ ਆ ਤਾਂ ਉਹ ਕਹਿੰਦੇ ਕਿ ਉਹਦੇ ਇਲਾਵਾ really ਕਾਸਟ ਦਾ ਕੋਈ ਨਹੀਂ ਇਸ਼ੂ ਸਾਡੇ ਲਾਈਵਸ ਦੇ ਵਿੱਚ ਸੋ ਉਹ ਹੈਗਾ one side of the story ਤੇ ਦੂਜੀ side of the story ਇਹ ਆ ਕਿ ਜਿਹੜਾ ਕਾਸਟ ਲੈਜਿਸਲੇਸ਼ਨ ਹੋ ਰਿਹਾ ਆ ਉਹਦੇ ਬਾਰੇ ਲੌਬੀਇੰਗ ਹੋ ਰਹੀ ਆ ਤੇ ਕਿ ਗੱਲ ਕਾਸਟ ਦੇ ਬਾਰੇ ਐਕਚੁਅਲੀ ਇੰਨੀ ਸਟ੍ਰੇਟ ਫੋਰਵਰਡ ਇੰਨੀ ਬਲੈਕ ਐਂਡ ਵਾਈਟ ਨਹੀਂ ਹੈਗੀ ਜਿੰਨਾ that we would like for it to be ਜੀ ਸਾਡੇ ਨਾਲ ਅਬਰਾਹਮ ਅਖਤਰ ਮੁਰਾਦ ਹੋਰੀ ਨੇ ਬੜਾ ਅੱਛਾ ਵੀ ਕੰਮ ਕਰ ਰਹੇ ਨੇ ਇਹਨਾਂ ਦੇ ਵੀ ਰਿਸਰਚ ਇਸ ਵੱਲ ਉਹਨਾਂ ਨੇ ਕੁਐਸਚਨ ਕੀਤਾ ਕਿ ਹੈਵ ਯੂ ਹੈਡ ਦ ਅਪਰਚੁਨਿਟੀ ਆਫ ਕਨਵਰਸਿੰਗ ਵਿਦ ਦ ਕ੍ਰਿਸਚੀਅਨਸ ਐਂਡ ਮੁਸਲਿਮਸ ਵਿਦ ਦ ਬਾਲਮੀਕੀ ਐਂਡ ਰਵਿਦਾਸੀ ਕਨੈਕਸ਼ਨ ਹਾਂਜੀ ਸੋ ਇੱਥੇ ਯੂਕੇ ਦੇ ਵਿੱਚ ਮੇਰੇ ਕੋਲੀਗ ਹੈਗੇ ਆ ਪ੍ਰੋਫੈਸਰ ਮੀਨਾ ਟਾਂਡਾ ਉਹ ਵੀ ਯੂਨੀਵਰਸਿਟੀ ਆਫ ਵੁਲਵਰਹੈਂਪਟਨ ਦੇ ਵਿੱਚ ਬੇਸਡ ਸੋ ਉਹਨਾਂ ਨੇ ਜਿਹੜੀ ਕਾਸਟ ਇਨ ਬ੍ਰਿਟਨ ਤਾਂ ਉਹਦੇ ਰਿਲੇਟਡ ਇੱਕ ਹੋਰ ਰਿਪੋਰਟ ਵੀ ਸੀਗੀ ਜਦੋਂ ਉਹਨਾਂ ਨੇ ਉਸ ਰਿਪੋਰਟ ਲਈ ਰਿਸਰਚ ਕੀਤਾ ਉਹਨਾਂ ਨੇ ਜਿੱਦਾਂ ਪਬਲਿਕ ਕੰਸਲਟੇਸ਼ਨ ਇਵੈਂਟਸ ਰੱਖੀਆਂ ਸੀਗੀਆਂ ਤਾਂ ਉਹਦੇ ਵਿੱਚ ਕਿੰਨੇ ਆਰਗੇਨਾਈਜੇਸ਼ਨਸ ਐਸ ਆਈ ਸੈਡ ਇਕੱਲੀ ਰਵਿਦਾਸੀ ਜਾਂ ਬਾਲਮੀਕੀ ਕਮਿਊਨਿਟੀ ਨਹੀਂ ਹੈਗੀ ਇਹ ਹੈ ਕ੍ਰਿਸਚੀਅਨ ਕਮਿਊਨਿਟੀ ਉਹਦਾ ਨਾਮ ਹੈਗਾ ਵੋਡੀ ਬੁੱਧਿਸਟ ਕਮਿਊਨਿਟੀ ਦਲਿਤ ਸੋਲੀਡੈਰਿਟੀ ਨੈਟਵਰਕ ਤੇ ਉਹਦੇ ਵਿੱਚ ਮੁਸਲਿਮ ਕਮਿਊਨਿਟੀ ਤੋਂ ਵੀ ਰਿਪਰੈਜ਼ੈਂਟੇਟਿਵਸ ਆਏ ਸੀ ਗੱਲ ਕਰਨ ਨੂੰ ਕਿ ਇਹਦੇ ਵਿੱਚ ਐਕਚੁਅਲੀ ਜਦੋਂ ਅਸੀਂ ਬਰਾਦਰੀ ਦੀ ਗੱਲ ਕਰਦੇ ਹਾਂ how that impacts ਕਿ you know associations heritage so ਹਾਂਜੀ yeah definitely ਜਿਹੜੀ ਬਾਕੀ ਦੀਆਂ ਕਮਿਊਨਿਟੀਆਂ ਜਿਹੜੀ ਅਫੈਕਟ ਹੁੰਦੀ ਆ ਕਾਸਟ ਦੇ ਵਿੱਚ ਬਾਕੀ ਦੀਆਂ ਰਿਲੀਜਨਸ ਯੈਸ ਉਹਨਾਂ ਦਾ ਜਦੋਂ ਉਹ ਇਵੈਂਟ ਹੋਈ ਸੀਗੀ ਤਾਂ ਉੱਥੇ ਸਾਰੇ ਉਹਨਾਂ ਨੇ ਡਿਫਰੈਂਟ ਆਰਗੇਨਾਈਜੇਸ਼ਨਸ ਨੂੰ ਬੁਲਾਇਆ ਸੀ ਤਾਂ ਤੁਸੀਂ ਉਹ ਰਿਪੋਰਟ ਦੇਖ ਵੀ ਸਕਦੇ ਆ ਇੰਟਰਨੈਟ ਤੇ ਅਵੇਲੇਬਲ ਹੈਗੀ ਆ ਸਿੰਪਲੀ ਤੁਸੀਂ ਗੂਗਲ ਕਰ ਸਕਦੇ ਕਾਸਟ ਇਨ ਬ੍ਰਿਟਨ ਤਾਂ ਉਹਦੇ ਵਿੱਚ ਹੋਊਗਾ ਕਿ ਜਦੋਂ ਪ੍ਰੋਫੈਸਰ ਟਾਂਡਾ ਉਹਨਾਂ ਨੇ ਉਹ ਮੀਟਿੰਗਸ ਰੱਖੀਆਂ ਸੀ ਤਾਂ ਸਾਰੇ ਆਰਗੇਨਾਈਜੇਸ਼ਨਸ ਦੀ ਲਿਸਟ ਦਿੱਤੀ ਆ ਕਿ ਕੌਣ ਆਏ ਸੀਗੇ ਤਾਂ ਉਹਨਾਂ ਨੇ ਕਿੱਦਾਂ ਦਾ ਕੰਟਰੀਬਿਊਸ਼ਨ ਕੀਤਾ ਸੀ ਪ੍ਰੋਫੈਸਰ ਸੁਖਮਨੀ ਬੱਲ ਹੋਰਾਂ ਵੱਲੋਂ ਇਹ ਕੁਐਸਚਨ ਸੀ ਕਿ ਕੋਈ ਇੰਟਰਕਾਸਟ ਮੈਰਿਜਸ ਜਿਹੜੇ ਨੇ ਉਹ ਹੁੰਦੇ ਨੇ ਯੂਕੇ ਦੇ ਵਿੱਚ ਟੇਕਿੰਗ ਪਲੇਸ ਇਨ ਦ ਕਮਿਊਨਿਟੀ ਇਨ ਯੂਕੇ ਸੌਰੀ ਤੁਸੀਂ ਕੱਟ ਆਊਟ ਹੋ ਗਏ ਸੀ ਤੁਹਾਡਾ ਕੁਐਸਚਨ ਇਹ ਸੀਗਾ ਕਿ ਜੇ ਇੰਟਰਕਾਸਟ ਮੈਰਿਜਸ ਹੋ ਰਹੇ ਆ ਜੀ ਓਕੇ ਯਾ ਐਬਸੋਲੂਟਲੀ ਹੋ ਰਹੇ ਆ ਇੱਥੇ ਯੂਕੇ ਦੇ ਵਿੱਚ ਜੇ ਅਸੀਂ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤਾਂ ਆਈ ਵੁੱਡ ਸੇ ਪਿਛਲੇ I don't know 10 ਸਾਲਾਂ ਦੇ ਵਿੱਚ intercaste marriages ਹੋ ਰਹੇ ਆ but obviously
ਇੰਨੇ ਪਪੂਲਰ ਨਹੀਂ ਹੈਗੇ ਕਿ ਅਸੀਂ ਕਹਿ ਸਕਦੇ ਕਿ ਸਿਗਨੀਫੀਕੈਂਟ ਨੰਬਰਸ ਹੈਗੇ ਆ but yeah ਗੁਰਦੁਆਰਿਆਂ ਦੇ ਵਿੱਚ plenty of marriages ਹੁੰਦੀਆਂ different castes ਦੇ ਵਿੱਚ absolutely ਹਾਂਜੀ ਉਪਿੰਦਰ ਜੀ ਜਦੋਂ ਅਸੀਂ ਗੱਲ ਕਰੀਏ ਡਾਇਸਪੋਰਾ ਦੀ ਤੇ ਈਸਟ ਪੰਜਾਬ ਜਾਂ ਸਾਡੇ ਵੱਲ ਜਿਹੜਾ ਵੈਸਟ ਪੰਜਾਬ ਇਹਦੇ ਵਿੱਚੋਂ ਜਿਹੜੇ ਲੋਕ ਇੱਥੋਂ ਯੂਕੇ ਗਏ ਜਾਂ ਅਦਰਵਾਈਜ਼ ਮੁਲਕਾਂ 'ਚ ਗਏ ਉਹਨਾਂ ਦੇ ਵਿੱਚ ਜਿਹੜੀ ਆਇਡੈਂਟੀਟੀ ਦਾ ਜਿਹੜਾ ਇੱਕ ਕ੍ਰਾਈਸਿਸ ਅਸੀਂ ਵੇਖਦੇ ਹਾਂ ਮਸਲਨ ਉੱਥੋਂ ਜਿਹੜੇ ਬਾਲ ਮੈਂ ਇੱਧਰ ਦੀ ਗੱਲ ਕਰਨਾ ਤੇ ਉਦੋਂ ਜਿਹੜੇ ਬਾਲ ਆਉਂਦੇ ਨੇ ਤੇ ਉਹਨਾਂ ਨੂੰ ਉਹ ਬੜਾ ਸਟ੍ਰਿਕਟਲੀ ਜਿਹੜੀ ਇਹਨਾਂ ਉਹ ਟੋਪੀ ਵੀ ਸਿਰ ਤੇ ਪਵਾਈ ਹੁੰਦੀ ਹੈ ਤੇ ਉਹਨਾਂ ਨੂੰ ਰਿਲੀਜੀਅਸ ਐਜੂਕੇਸ਼ਨ ਵੱਲ ਬਹੁਤ ਜ਼ਿਆਦਾ ਸਟ੍ਰਿਕਟਲੀ ਜਾਂ ਇੱਕ ਤਰ੍ਹਾਂ ਸਮਝ ਲਓ ਕਿ ਉਹ ਇੱਕ ਪੱਕੇ ਤਰੀਕੇ ਨਾਲ ਉਧਰ ਜੋੜਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੁੰਦੇ ਨੇ ਜਦਕਿ ਜਦੋਂ ਇੱਥੇ ਜਿੱਥੇ ਅਸੀਂ ਮੁਸਲਿਮ ਜਿਹੜੀ ਇੱਕ ਮੈਜੋਰਿਟੀ ਦੇ ਵਿੱਚ ਰਹਿੰਦੇ ਨੇ ਉੱਥੇ ਬੱਚੇ ਕੁਰਾਨ ਵੀ ਪੜ੍ਹਦੇ ਨੇ ਨਮਾਜ਼ ਵੀ ਪੜ੍ਹਦੇ ਨੇ ਲੇਕਿਨ ਉਸ ਤਰ੍ਹਾਂ ਦੀ ਉਹ ਸਖਤੀ ਜਿਹੜੀ ਹੈ ਨਾ ਉਹ ਉਹਦਾਂ 'ਚ ਨਹੀਂ ਹੁੰਦੀ ਤੇ ਜਿਸ ਤਰ੍ਹਾਂ ਤੁਸੀਂ ਵੀ ਹੁਣ ਗੱਲ ਕਰ ਸੋ ਜਿਹੜੀਆਂ ਕਮਿਊਨਿਟੀਜ਼ ਇੱਥੋਂ ਜਾ ਕੇ ਉੱਥੇ ਵਸੀਆਂ ਉਹਨਾਂ ਦੇ ਵਿੱਚ ਇਹ ਕੱਟੜਪਨ ਜਿਹੜਾ ਆ ਜਾਂਦਾ ਹੈ ਇਹਦੀ ਕੀ ਬੇਸਿਕ ਇਹਦੀ ਕੀ ਕਿਉਂਕਿ ਇਹ ਇਹਨਾਂ ਲਾਈਨਸ ਦੇ ਉੱਪਰ ਹੀ ਅਗਰ ਅਸੀਂ ਗੱਲ ਕਰੀਏ ਤੇ ਜਿਹੜੇ ਮੁਸਲਿਮਸ ਨੇ ਵਸਦੇ ਉੱਥੇ ਉਹਨਾਂ ਦੇ ਵਿੱਚ ਸੈਕਟ ਦੇ ਹਵਾਲੇ ਨਾਲ ਬੜੀ ਜ਼ਿਆਦਾ ਡਿਵਾਈਡ ਹੈ ਇਹਨਾਂ ਲਾਈਨਸ ਦੇ ਉੱਪਰ ਇਹ ਸੈਕਟ ਅਲੱਗ ਨਹੀਂ ਉਹਨਾਂ ਦੇ ਵੀ ਉੱਥੇ ਵੀ ਬਾਹਰ ਵੀ ਵਸਦੇ ਨੇ ਜਿਹੜੇ ਇਸੇ ਤਰ੍ਹਾਂ ਤੁਸੀਂ ਸਿੱਖੀ ਦੇ ਵਿੱਚ ਵੀ ਦੱਸਿਆ ਤਾਂ ਇਹ ਕੀ ਵਜ੍ਹਾ ਹੁੰਦੀ ਹੈ ਕਿ ਉੱਥੇ ਜਾ ਕੇ ਇਹ ਇੰਨੇ ਜ਼ਿਆਦਾ ਕਿਉਂ ਇਸ ਚੀਜ਼ ਦੇ ਨਾਲ ਜਿਹੜਾ ਹੈ ਉਹ ਜੁੜ ਜਾਂਦੇ ਜੇ ਅਸੀਂ ਕਾਸਟ ਦੀ ਗੱਲ ਕਰੀਏ ਤਾਂ I suppose ਕਿ ਜਦੋਂ for example ਜਦੋਂ ਮੇਰੇ grandparents ਇੰਡੀਆ ਤੋਂ ਇੱਥੇ ਆਏ ਸੀਗੇ ਉਹਨਾਂ ਦਾ ਮੇਨ ਕੰਸਰਨ ਸੀ ਇਕਨੋਮਿਕ ਕੰਸਰਨ ਕਿ ਉਹ ਆਪਣੀ ਲਾਈਫ ਕਿੱਦਾਂ ਬੈਟਰ ਕਰਨ ਸਾਡੀ ਲਾਈਫ ਕਿੱਦਾਂ ਬੈਟਰ ਕਰਨ ਫਿਰ ਜਿਹੜਾ ਉਹ ਤੋਂ ਬਾਅਦ ਜਨਰੇਸ਼ਨ ਹੁੰਦਾ ਉਹ ਥੋੜਾ ਜਿਹਾ ਹੋਰ ਰਿਲੈਕਸਡ ਹੁੰਦਾ ਹੈ ਕਿ ਐਕਚੁਅਲੀ ਅਸੀਂ ਹੈ ਕਿ ਤਾਂ ਇੱਥੇ ਇਸ ਕੰਟਰੀ ਦੇ ਵਿੱਚ ਬੋਰਨ ਪਰ ਐਕਚੁਅਲੀ ਸਾਡੀ ਆਈਡੈਂਟਿਟੀ ਕੀ ਆ ਸੋ ਇਹਦੇ ਵਿੱਚ ਜਿਹੜੀ ਅਕਲਚਰੇਸ਼ਨ ਹੋ ਜਾਂਦਾ ਹੈ ਕਿ can you sit in between two cultures as it were ਉਹਦਾ ਮਤਲਬ ਕੀ ਹੁੰਦਾ ਸੋ ਇੱਥੇ UK ਦੇ ਵਿੱਚ ਜਿਹੜੇ ਆਈਡੈਂਟਿਟੀ ਹੈਗੀ ਐਜ਼ ਬ੍ਰਿਟਿਸ਼ ਸਿੱਖ or British Hindu or British Muslim etc ਜਿਹੜਾ younger generation even ਜਿਹੜਾ older generation ਵਾ ਉਹਦੇ ਨਾਲ ਕਾਫੀ comfortable ਵਾ and I suppose because ਉਸ ਆਈਡੈਂਟਿਟੀ ਦੇ ਨਾਲ comfortable ਵਾ ਜਿਹੜੇ ਹੁੰਦੇ ਆ issues ਕਿ actually ਤੁਸੀਂ ਆਪਣੇ ਨਿਆਣਿਆਂ ਨੂੰ heritage ਦੇ ਨਾਲ ਕਿੱਦਾਂ ਜੋੜ ਸਕਦੇ ਆ ਤੁਸੀਂ ਆਪਣੇ ਨਿਆਣਿਆਂ ਦੇ ਵਿੱਚ ਕਿੱਦਾਂ instill ਕਰ ਸਕਦੇ ਆ ਕਿ ਐਕਚੁਅਲੀ ਉਹ ਹੈਗੇ ਆ ਬ੍ਰਿਟਿਸ਼ ਬਟ ਉਹਨਾਂ ਦੀ ਆਇਡੈਂਟਿਟੀ ਦੇ ਉੱਤੇ ਇੱਕ ਹੋਰ ਵੀ ਐਂਗਲ ਹੈਗਾ ਤਾਂ ਉਹ ਹੈਗਾ whatever it is ਇੰਡੀਅਨ ਪਾਕਿਸਤਾਨੀ ਬੰਗਲਾਦੇਸ਼ੀ etc so I guess ਉਹਦੇ ਵਿੱਚ ਹੁੰਦਾ ਕਿ ਅਸੀਂ ਉਸ ਕਲਚਰ ਉਸ ਉਹਨਾਂ ਟ੍ਰੈਡੀਸ਼ਨਾਂ ਦੇ ਬਾਰੇ ਥੋੜਾ ਜਿਹਾ ਹੋਲਡ ਔਨ ਕਰਕੇ ਰੱਖੀਏ so I guess ਇਹਦੇ ਵਿੱਚ ਕਾਸਟ ਦਾ ਵੀ ਇਸ਼ੂ ਹੋ ਜਾਂਦਾ ਆ so for example ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਜਿਹਨਾਂ ਨੂੰ ਮੈਂ ਇੰਟਰਵਿਊ ਕੀਤਾ ਜਿਹੜੇ parents ਤੇ grandparents ਕਹਿੰਦੇ ਕਿ although ਸਾਡੇ ਨਿਆਣੇ ਸਾਡੇ grandkids even ਕਈਆਂ ਦੇ great grandkids ਇੱਥੇ born ਹੋਏ ਆ ਅਸੀਂ still ਚਾਹੁੰਦੇ ਆ ਕਿ ਜਿਹੜਾ back home ਦੀ understanding or ਜਿਹੜੀ ਉਹਨਾਂ ਦੀ cultural ethnicity ਉਹ ਆਪਣੇ roots ਨੂੰ ਨਾ ਭੁੱਲਣ so I guess ਉਹਨਾਂ ਫੈਮਲੀਆਂ ਦੇ ਵਿੱਚ ਫਿਰ emphasis ਹੋ ਜਾਂਦਾ ਸਾਰਾ ਕੁਝ ਜ਼ਿਆਦਾ ਕੱਟੜ ਕਰਨ ਨੂੰ so I guess ਉਸ ਕਰਕੇ ਏਦਾਂ ਦੇ issues ਇੱਥੇ ਹੈਗੇ ਆ ਸ਼ਾਇਦ ਕਾਫੀ ਚਿਰ ਤੱਕ ਹੋਣ ਬਿਕਾਜ਼ ਕਈ ਫੈਮਲੀਆਂ ਨੂੰ ਹੁੰਦਾ ਕਿ ਉਹ ਟ੍ਰੈਡੀਸ਼ਨਸ ਮੇਨਟੇਨ ਕਰਕੇ ਹੀ ਅਸੀਂ ਆਪਣੇ ਆਪ ਨੂੰ ਉਹਦਾ ਬ੍ਰਿਟਿਸ਼ ਵੀ ਕਹਾ ਸਕਦੇ ਪਰ ਬ੍ਰਿਟਿਸ਼ ਤੋਂ ਇੱਕ ਸਾਡੀ ਐਡੀਸ਼ਨਲ ਆਈਡੈਂਟਿਟੀ ਵੀ ਹੈਗੀ ਹੈ ਜਿਹੜੇ ਓਬਵੀਅਸਲੀ ਸਾਡੇ ਕਲਰ ਆਫ ਆਵਰ ਸਕਿਨ ਅਸੀਂ ਉਹਨੂੰ ਭੁਲਾ ਨਹੀਂ ਸਕਦੇ ਹੈਗੇ ਸੋ ਆਈ ਗੈਸ ਪਾਰਟ ਆਫ ਦ ਰੀਜ਼ਨਿੰਗ ਉੱਥੇ ਵੀ ਹੋ ਸਕਦੀ ਹੈ ਜੀ ਇੱਥੇ ਗੁਰਸ਼ਮਸ਼ੇਰ ਸਿੰਘ ਹੋਰਾਂ ਦਾ ਕੁਐਸਚਨ ਸੀ ਬਟ ਉਹ ਤੁਸੀਂ ਪਹਿਲੇ ਵੀ ਦੱਸਿਆ ਕਿ ਮੈਨੂੰ ਪੰਜਾਬ ਵਿੱਚ ਕਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਹੈ ਜਾਂ ਕਿੱਦਾਂ ਚੱਲ ਰਿਹਾ ਜ਼ਾਤ ਪਾਤ ਦਾ ਉਹ ਐਡਾ ਨਹੀਂ ਪਤਾ ਪਰ ਜਿਹੜਾ ਯੂਕੇ ਵਿੱਚ ਉਹਦੇ ਤੇ ਤੁਸੀਂ ਗੱਲ ਕਰੋਗੇ ਗੁਰਸ਼ਮਸ਼ੇਰ ਜੀ ਹੋਰਾਂ ਨੂੰ ਉਹਦਾ ਆਨਸਰ ਮਿਲਿਆ ਹੋਏਗਾ ਤੇ ਮੈਂ ਗੱਲ ਇਹ ਕਰਾਂਗਾ ਕਿ ਤੁਸੀਂ ਜਿਸ ਤਰ੍ਹਾਂ ਸਾਊਥ ਏਸ਼ੀਅਨਸ ਦਾ ਇੱਧਰ ਵੇਖਿਆ ਜਾਂ ਪੰਜਾਬ ਤੋਂ ਆਈ ਹੋਈ ਕਮਿਊਨਿਟੀ ਦਾ ਵੇਖਿਆ ਅਦਰਵਾਈਜ਼ ਜਿਹੜੀਆਂ ਮੁਖਤਲਿਫ ਦੁਨੀਆ ਤੋਂ ਲੋਕ ਉੱਥੇ ਆ ਕੇ ਵਸੇ ਨੇ ਕਿ ਉਹਨਾਂ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਜ਼ਾਤ ਪਾਤ ਨੂੰ ਲੈ ਕੇ ਕੋਈ ਉੱਥੇ ਕਮਿਊਨਿਟੀਜ਼ ਨੇ ਆਪਸ ਵਿੱਚ ਕੋਈ ਡਿਵਾਈਡ ਕੀਤਾ ਕਿ ਜਿਹੜੀਆਂ ਬਾਕੀ ਦੀ ਸਾਊਥ ਏਸ਼ੀਅਨ ਕਮਿਊਨਿਟੀਜ਼ ਤੁਹਾਡੇ ਮਤਲਬ ਸਾਊਥ ਏਸ਼ੀਅਨ ਤੋਂ ਇਲਾਵਾ ਵੀ ਤੇ ਉੱਥੇ ਯੂਕੇ ਦੇ ਵਿੱਚ ਡਿਫਰੈਂਟ ਰਿਲੀਜਨ ਔਰ ਡਿਫਰੈਂਟ ਇਲਾਕਿਆਂ ਤੋਂ ਜਿਹੜੇ ਲੋਕ ਆਏ ਨੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਡਿਵਾਈਡ ਹੈ ਵੇ yeah I would have thought so ਇੱਥੇ ਜਿਹੜਾ UK ਦੇ ਵਿੱਚ one of the advantages ਇਹ ਆ ਕਿ
you know, most of the times, you know, different faiths ਨੂੰ ਆਪਣਾ culture, ਆਪਣੀ religion practice ਕਰਨ ਦੀ ਕੋਈ issues ਨਹੀਂ ਆਉਂਦੇ ਹੈਗੇ। ਤਾਂ ਇੱਥੇ ਦਾ ਜਿਹੜਾ UK ਦਾ culture ਆ, you know, ਕਿੰਨੀਆਂ studies ਹੋਈਆਂ, ਕਿੰਨਾ research ਹੋਇਆ ਕਿ actually UK ਦਾ culture, UK ਦੀ environment, ਉਹਨਾਂ ਬਾਹਰਲੇ ਜਿਹੜੇ culture, ਜਿਹੜੇ traditions ਆਏ ਆ, ਉਹਨਾਂ ਦੇ ਨਾਲ ਅੱਗੇ ਨਾਲੋਂ ਵੀ ਜ਼ਿਆਦਾ enrichment ਹੋ ਗਈ ਆ। So I'm sure ਮੈਂ ਕਿਤੇ ਪੜ੍ਹਿਆ ਸੀ ਕਿ actually UK ਦੀ ਜਿਹੜੀ most popular dish ਉਹ ਹੈਗੀ ਆ chicken tikka masala, you know, so you know, India ਦੇ ਵਿੱਚ ਹੁਣੇ ਜੇ India ਪਾਕਿਸਤਾਨ ਦੇ ਵਿੱਚ ਹੁਣੇ ਜੇ, you know, ਲੋਕੀ, you know, ਇਹਨਾਂ terms ਜਿੱਦਾਂ, you know, different ਕਰੀਆਂ ਦੇ ਨਾਂ ਹੈਗੇ ਆ ਨਾ, so ਉਹ British made names ਹੋ ਜਾਂਦੇ ਜਿਹੜੇ ਕਾਫੀ acceptable। so I would say ਜਿਹੜੇ ਬਾਕੀ ਦੇ cultures ਇੱਥੇ UK ਦੇ ਵਿੱਚ ਆਏ, ਉਹਨਾਂ ਨੇ UK ਨੂੰ enrich ਕੀਤਾ ਹੈ, but also to some extent ਉਹਨਾਂ ਨੇ ਆਪਣੀ identity, ਆਪਣਾ distinctiveness ਵੀ to some extent ਸਾਂਭ ਕੇ ਰੱਖਿਆ ਹੈ as well। ਜੀ ਅਸੀਂ ਜਿਸ ਟਾਈਮ ਕੋਈ ਹਿਸਟੋਰੀਅਨ ਸਾਡੇ ਨਾਲ ਜੁੜਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਇੱਕ ਕੁਐਸਚਨ ਕਰਨੇ ਆ ਜਿਹੜਾ ਅਸੀਂ ਬੇਸਿਕਲੀ ਆਪਣੀ ਹਰ ਡਿਬੇਟ ਦੇ ਵਿੱਚ ਆਖਰ ਤੇ ਰੱਖਿਆ ਹੁੰਦਾ। ਇੱਕ ਤੇ ਇਹ ਕੁਐਸਚਨ, ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰੀ ਸੀ ਕਿ ਤੁਸੀਂ ਇਸ ਤੋਂ ਪਹਿਲੇ ਪੰਜਾਬੀ ਦੇ ਵਿੱਚ ਕਦੀ ਮਿਲਿਆ ਮੌਕਾ ਗੱਲ ਕਰਨ ਦਾ, ਇਸ ਤਰ੍ਹਾਂ ਆਪਣੀ ਮਾਂ ਬੋਲੀ ਨਾਲ ਜੋੜ ਕੇ ਗੱਲ ਕਰਨ ਦਾ ਤਰੀਕ, ਆਪਣੀ ਰਿਸਰਚ ਬਾਕੀ ਦੇ 70% ਲੋਕਾਂ ਨਾਲ ਸ਼ੇਅਰ ਕਰਨ ਦਾ? Usually ਜਦੋਂ ਹੁਣ ਜਦੋਂ ਇੱਕ ਦੂਜੇ ਨਾਲ ਗੱਲ ਕਰ ਰਹੇ ਉਦੋਂ ਤਾਂ ਪੰਜਾਬੀ ਦੇ ਵਿੱਚ ਗੱਲ ਹੁੰਦੀ ਰਹਿੰਦੀ ਆ, but to be honest with you, ਇਹ ਪਹਿਲੀ ਵਾਰੀ ਮੈਂ ਪੰਜਾਬੀ ਦੇ ਵਿੱਚ ਕੋਈ ਲੈਕਚਰ ਦਿੱਤਾ ਹੈ। so you know, ਜਦੋਂ ਮੈਂ ਕੁਛ ਲਿਖਦੀ ਹਾਂ, ਜਦੋਂ ਮੈਂ ਕੁਛ ਸੋਚਦੀ ਹਾਂ, usually ਉਹ ਇੰਗਲਿਸ਼ ਦੇ ਵਿੱਚ ਹੁੰਦਾ, because ਮੈਂ ਇੱਥੇ ਦੀ ਬੋਰਨ ਵਾ, ਸਾਨੂੰ ਉਹਦਾ, you know, ਸਾਡਾ ਐਜੂਕੇਸ਼ਨ ਸਿਸਟਮ ਉਹ ਆ। so ਇਹ ਪਹਿਲੀ ਵਾਰੀ ਆ ਕਿ ਮੈਂ ਇੰਗਲਿਸ਼ ਤੋਂ ਆਪਣੇ ਮਾਈਂਡ ਦੇ ਵਿੱਚ ਉਹ ਕੁਇਕਲੀ ਪੰਜਾਬੀ ਦੇ ਵਿੱਚ ਪ੍ਰੋਸੈਸ ਕਰਕੇ ਤੁਹਾਡੇ ਨਾਲ ਉਹ ਰਿਸਰਚ ਕਰ ਰਹੇ ਸੀ। ਸ਼ਾਇਦ ਇਸ ਕਰਕੇ ਇੱਕ ਦੋ ਲਫ਼ਜ਼ ਮੇਰੇ ਕਾਫੀ ਟੁੱਟੇ ਭੁੱਜੇ ਜਾਏ ਹੋਣ, ਸੌਰੀ ਉਸ ਲਈ। ਨਹੀਂ, ਤੁਸੀਂ ਸਾਡੇ ਹਿਸਾਬ ਨਾਲ ਤੇ ਬਹੁਤ ਹੀ ਖੂਬਸੂਰਤ ਤੇ ਬੜੀ ਵਧੀਆ ਕਿਸਮ ਦੀ ਪੰਜਾਬੀ 'ਚ ਤੁਸੀਂ ਗੱਲ ਕੀਤੀ ਹੈ, ਔਰ ਬਾਕੀ ਤੇ ਲੋਕ ਜਿਹੜੇ ਥੱਲੇ ਲਿਖ ਰਹੇ ਨੇ ਉਹ ਆਪਣੇ ਕਮੈਂਟਸ ਦੇ ਵਿੱਚ ਵੀ ਦੱਸ ਸਕਦੇ ਨੇ। ਸੋ ਇਹ ਤੇ ਇੱਕ ਜ਼ਬਰਦਸਤ ਜਿਹੜੀ ਇਹਨਾਂ ਗੱਲ ਹੋ ਗਈ। ਦੂਜੀ ਅਸੀਂ ਇਹ ਗੱਲ ਕਰਨੀ ਕਿ ਜਿਸ ਤਰ੍ਹਾਂ ਅਸੀਂ ਟਰਮਸ ਦੀ ਲੈ ਕੇ ਗੱਲ ਨੂੰ ਚੱਲ ਰਹੇ ਹਾਂ, ਤੇ ਉਹ ਅੱਜ ਅਸੀਂ ਤੁਹਾਡੇ ਨਾਲ ਵੀ ਕਰਾਂਗੇ ਕਿ ਜਿਸ ਤਰ੍ਹਾਂ ਸਾਊਥ ਏਸ਼ੀਅਨਸ ਦੇ ਵਿੱਚ ਇੱਕ ਰਿਲੀਜਨ ਦੀ ਤੁਸੀਂ ਕਿਉਂਕਿ ਸਟੱਡੀ ਕਰ ਰਹੇ ਹੋ, ਸਾਡੇ ਇੱਥੇ ਜਿਹੜੀ ਤਾਰੀਖ ਨੂੰ ਜੌਨ ਮਿਲ ਤੋਂ ਔਨਵਰਡ ਇਹਨਾਂ ਨੇ ਲੈ ਕੇ ਚੱਲੇ ਤੇ ਉਹਨੂੰ ਜਿਹੜਾ ਡਿਵਾਈਡ ਕੀਤਾ ਰਿਲੀਜੀਅਸ ਬੁਨਿਆਦਾਂ, ਲਾਈਕ ਵੀ ਹੈਵ ਹਿੰਦੂ ਪੀਰੀਅਡ, ਸਿੱਖ ਪੀਰੀਅਡ, ਮੁਸਲਿਮ ਪੀਰੀਅਡਸ। ਪਰ ਜਦੋਂ ਅਸੀਂ ਅੱਗੇ ਆਉਂਦੇ ਹਾਂ ਤੇ ਉੱਥੇ ਫਿਰ ਇੱਕਦਮ ਬ੍ਰਿਟਿਸ਼ ਪੀਰੀਅਡ, ਕ੍ਰਿਸਚੀਅਨ ਪੀਰੀਅਡ ਨਹੀਂ ਹੁੰਦਾ ਬਲਕਿ ਬ੍ਰਿਟਿਸ਼ ਪੀਰੀਅਡ ਹੋ ਜਾਂਦਾ ਹੈ। ਸੋ ਉਹਨਾਂ ਲਾਈਨਸ ਤੇ ਹੀ ਅਸੀਂ ਜਦੋਂ ਪੜ੍ਹਦੇ ਆਉਂਦੇ ਹਾਂ ਤੇ ਫਿਰ ਉਹਦੇ ਡਿਵਾਈਡ ਜਿਹੜੀ ਹੈ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋ ਜਾਂਦੀ ਹੈ। ਲਾਈਕ ਮੈਂ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਹੁੰਦੇ ਇੱਥੇ, ਤੇ ਹੁਣ ਤੇ ਕਾਫੀ ਡਿਬੇਟ ਰਹਿੰਦੀ ਹੈ। ਸੋ ਸਿੱਖ ਐਂਗਲੋ ਵਾਰ ਹੈ, ਤੋ ਮੁਸਲਿਮਸ ਦੀਆਂ ਵਾਰਸ ਨੇ ਇੱਥੇ, ਜਦੋਂ ਜਾਂ ਤੇ ਫਿਰ ਜਿਹੜੀ ਅਸੀਂ ਤਕਸੀਮ ਦੀ ਗੱਲ ਕਰਨੀ, ਤੁਹਾਡੇ ਖਿਆਲ ਦੇ ਵਿੱਚ ਇਹ ਠੀਕ ਹੈ ਕਿ ਕੁਛ ਰਿਲੀਜੀਅਸ ਬੁਨਿਆਦਾਂ ਤੇ ਕਰਦੀ ਹੈ ਔਰ ਕੁਛ ਜਿਓਗ੍ਰਾਫਿਕਲੀ ਕਰਦੀ ਹੈ, ਜਾਂ ਹਿਸਟਰੀ ਇਹਨਾਂ ਨੂੰ ਇਕੁਅਲ ਕਰਕੇ ਵੇਖੀ? It's interesting because as mine for the very first time ਇੱਥੇ UK ਦੇ ਵਿੱਚ South Asian History Month celebrate ਕੀਤਾ ਗਿਆ ਆ। So you know ਉਹਦੇ ਵਿੱਚ ਜਿੱਦਾਂ I guess you know South Asia the whole term ਕਾਫੀ complicated ਹੋ anyway ਕਿ ਉਹਦੇ ਵਿੱਚ ਕਿਹੜੀਆਂ countries include ਕੀਤੀਆਂ ਕਿਹੜੀਆਂ ਨਹੀਂ, but I suppose ਉਹਦਾ emphasis ਇਹ ਆ ਕਿ ਜਿਹੜੇ majority of non-Caucasian, so ਜਿਹੜੇ majority of non-white people ਜਿਹੜੇ ਇੱਥੇ UK ਦੇ ਵਿੱਚ ਹੈਗੇ ਉਹ ਕਿਤੇ ਨਾ ਕਿਤੇ ਆਏ ਹੈਗੇ ਆ। so you know ਉਹਨਾਂ ਦੀ ਇੱਥੇ UK ਦੇ ਵਿੱਚ ਸਾਡੇ ਕੋਲ ਕਿੰਨੇ processions ਹੁੰਦੇ ਰਹਿੰਦੇ ਆ, you know ਕਦੀ ਵਿਸਾਖੀ ਦਾ procession, ਕਦੀ ਇਹਦਾ procession, ਕਦੀ ਉਹਦਾ procession, and ਮੇਰੀ understanding ਦੇ ਵਿੱਚ that's a good thing because ਉਹਦੇ ਨਾਲ you know ਤੁਹਾਡਾ awareness ਵੀ ਹੁੰਦਾ, ਨਾਲੇ ਇਹਦੇ ਵਿੱਚ ਜਿਹੜਾ younger generation ਵਾ ਉਹਨਾਂ ਨੂੰ ਵੀ sense of ਹੁੰਦਾ ਵੀ actually yeah I am British but this is an extension to my identity as well। so ਇਸ ਕਰਕੇ ਜਿਹੜੀਆਂ processions, ਜਿਹੜੀਆਂ parades, ਜਿਹੜੀ history ਦੇ ਬਾਰੇ ਦੱਸੀ ਜਾਂਦਾ it's good, but ਇੱਥੇ ਜਿਹੜੇ ਸਕੂਲਾਂ ਦੇ ਵਿੱਚ ਉਹਦੇ ਵਿੱਚ enough attention ਨਹੀਂ ਦਿੱਤਾ ਗਿਆ ਕਿ ਜਿਹੜੀ colonial history ਆ ਉਹਦੇ ਬਾਰੇ ਸਮਝੀਏ। you know so for example you know ਅਸੀਂ ਕਾਹਤੇ ਇੱਥੇ ਆਏ ਹਾਂ, British history ਕੀ ਸੀਗੀ you know India, Africa ਦੇ ਵਿੱਚ, ਉਹਦੇ ਕਰਕੇ ਅੱਜ ਦਾ ਜਿਹੜਾ ਕਲਾਈਮੇਟ ਵਾ, ਅੱਜ ਦਾ ਸਿਚੁਏਸ਼ਨ
ਹੈਗਾ ਆ because of these past events. So ਉਹਦੇ ਉੱਤੇ ਐਜੂਕੇਸ਼ਨ ਸਿਸਟਮ ਦੇ ਵਿੱਚ ਇੰਨਾ ਐਮਫੈਸਿਸ ਨਹੀਂ ਦੇ ਹੋ ਰਿਹਾ at the moment. ਲੇਕਿਨ ਇੱਥੇ ਕਿੰਨਾ ਜਦੋਂ ਦਾ ਜੋਰਜ ਫਲੋਇਡ ਬਲੈਕ ਲਾਈਵਜ਼ ਮੈਟਰ ਜਦੋਂ ਦਾ ਉਹ ਹੋਇਆ ਤਾਂ ਕਿੰਨੇ ਸਕੂਲ ਕਿੰਨੇ ਯੂਨੀਵਰਸਿਟੀਆਂ ਕਿੰਨੀਆਂ ਕਾਲਜਾਂ ਇਹੀ ਗੱਲ ਕਰ ਰਹੀਆਂ ਕਿ ਅਸੀਂ ਜਿਹੜਾ ਸਾਡਾ ਕਰਿਕੂਲਮ ਆ ਅਸੀਂ ਉਹਨੂੰ ਇਨਕਲੂਸਿਵ ਕਿੱਦਾਂ ਬਣਾਈਏ। ਜੀ ਸੋ ਅਸੀਂ ਵੀ ਇਹਨਾਂ ਟਰਮਸ ਦੇ ਹਵਾਲੇ ਨਾਲ ਫਿਰ ਕੋਈ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੂੰ ਕਰਨਾ ਚਾਹੀਦਾ ਹੈ, ਇਹਦੇ ਹਵਾਲੇ ਨਾਲ ਕੋਈ ਡਿਫਰੈਂਟ ਅਪਰੋਚ ਹੋਣੀ ਚਾਹੀਦੀ ਹੈ ਜਾਂ ਇਹਨੂੰ ਚੱਲਣ ਦਿੱਤਾ ਜਾਣਾ ਚਾਹੀਦਾ? I think approaches ਦਾ ਹਮੇਸ਼ਾ ਸਾਨੂੰ ਆਪਣੀਆਂ ਰਿਵਿਊ ਕਰਨੀਆਂ ਚਾਹੀਦੀਆਂ ਆ ਹਨਾ ਕਿ ਟਾਈਮ ਦੇ ਨਾਲ ਸਾਰਾ ਕੁਛ ਕਿੱਦਾਂ ਬਦਲੀ ਹੋ ਜਾਂਦਾ, ਸਾਨੂੰ ਅਡੈਪਟ ਕਿੱਦਾਂ ਹੋਣਾ ਚਾਹੀਦਾ। ਸੋ yeah you know I think ਜੇ ਅਸੀਂ ਇੱਕੇ ਥਾਂ ਖੜੇ ਰਹੀਏ ਤਾਂ you know ਅਸੀਂ ਟਾਈਮ ਦੇ ਨਾਲ ਚੇਂਜ ਨਹੀਂ ਹੋ ਸਕਦੇ। ਸੋ ਸਾਨੂੰ ਵੀ ਸਾਰਾ ਕੁਛ you know regular basis ਤੇ ਅਡੈਪਟ ਰਿਵਿਊ ਤਾਂ if need be you know ਥੋੜਾ ਜਿਹਾ changes ਲਿਆਉਣੀਆਂ ਪੈਂਦੀਆਂ। ਹਾਂਜੀ ਜੀ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਇੰਨੀ ਮਸਰੂਫੀਅਤ ਵਿੱਚੋਂ ਸਾਡੇ ਲਈ ਟਾਈਮ ਕੱਢਿਆ। ਪਿਛਲੇ ਦਿਨਾਂ 'ਚ ਅਸੀਂ ਕਿਉਂਕਿ ਅੱਜ ਟਿਊਜ਼ਡੇ ਦਾ ਦਿਨ ਹੈ, ਅੱਜ ਅਸੀਂ ਸਿਟੀ ਐਜ਼ ਇਟ ਵਾਜ਼ ਦੇ ਨਾਮ ਤੋਂ ਇੱਕ ਪ੍ਰੋਗਰਾਮ ਕਰਨੇ ਜਿਹਦੇ 'ਚ ਅਸੀਂ ਪੁਰਾਣੇ ਸ਼ਹਿਰ ਪਿੰਡ ਔਰ ਉਹ ਪੰਜਾਬ ਦੇ ਈਸਟ ਔਰ ਵੈਸਟ ਔਰ ਹੁਣ ਅਸੀਂ ਡਾਇਸਪੋਰਾ ਵੀ ਲਾਂਗੇ ਕਿ ਜਿਹੜੇ ਸਾਡੇ ਪੰਜਾਬੀ ਬਾਹਰ ਵਸੇ ਉਹਨਾਂ ਨੇ ਸ਼ਹਿਰਾਂ 'ਚ ਕੀ ਤਰੀਕੇ। ਪਿਛਲੇ ਦਿਨਾਂ 'ਚ ਤੁਹਾਡੇ ਪਿੰਡ ਸ਼ੰਕਰ ਦੇ ਉੱਤੇ ਚਰਨਜੀਤ ਮਾਨ ਹੋਰਾਂ ਨੇ ਵੀ ਬੜਾ ਖੂਬਸੂਰਤ ਸੀ ਉਸ ਦਿਨ ਸਾਡੇ ਨਾਲ ਸੀ। ਤੇ ਉਹ ਗੱਲ ਕਰਨ ਦਾ ਮਕਸਦ ਇਹ ਕਿ ਵੀ ਅਸੀਂ ਉਹ ਵੀ ਨਾਲ ਕਰ ਰਹੇ ਹਾਂ। ਸੋ ਤੁਹਾਡਾ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਹਾਨੂੰ ਇੰਨੇ ਜ਼ਿਆਦਾ ਤੁਸੀਂ ਕੰਮ ਕਰਦੇ ਪਏ ਫ੍ਰੀ ਸਕੂਲਸ ਦੇ ਨਾਲ, ਮੀਡੀਆ ਦੇ ਨਾਲ, ਰਿਸਰਚ ਵੀ ਔਰ ਆਪਣੀ ਮੁਖਤਲਿਫ ਐਕਟੀਵਿਟੀਜ਼ ਵੀ ਕਰ ਰਹੇ ਹੋ। ਸੋ ਅੱਜ ਤੁਸੀਂ ਸਾਡੇ ਇਸ ਲਾਲਪੁਰ ਯੰਗ ਹਿਸਟੋਰੀਅਨ ਵਾਸਤੇ ਟਾਈਮ ਕੱਢਾ, ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਡਾ ਬੜੀ ਮਿਹਰਬਾਨੀ ਕਿ ਤੁਸੀਂ ਅੱਜ ਆਏ ਤੇ ਸਾਡਾ ਮਾਣ ਵਧਾਇਆ ਤੇ ਆਪਣੀ ਪੰਜਾਬੀ ਮਾਂ ਬੋਲੀ ਦਾ ਵੀ ਮਾਣ ਵਧਾਇਆ। ਸਾਡੇ ਪੰਜਾਬੀ ਦੇ ਆਰਕਾਈਵਸ ਦੇ ਵਿੱਚ ਇੱਕ ਜਿਹੜੀ ਐਪੀਸੋਡ ਹੈ ਉਹ ਜਿਹੜੀ ਹੈ ਉਹ ਪ੍ਰੋਫੈਸਰ ਡਾਕਟਰ ਉਪਿੰਦਰਜੀਤ ਕੌਰ ਤੁਖਾਰ ਹੋਰਾਂ ਦੀ ਵੀ ਹੋਏਗੀ, ਜਿੱਥੋਂ ਲੋਕ ਜਲਨ ਆ ਉਹਨਾਂ ਦਾ ਵੀ ਇੱਕ ਹਿੱਸਾ ਪੈ ਗਿਆ ਪੰਜਾਬੀ ਮਾਂ ਬੋਲੀ ਨੂੰ ਇਨਰਿਚ ਕਰਨ ਦੇ ਵਿੱਚ। ਬਹੁਤ ਮਿਹਰਬਾਨੀ ਜੀ। ਥੈਂਕ ਯੂ ਤੁਹਾਡਾ ਵੀ ਇਸ ਓਪਰਚੁਨਿਟੀ ਲਈ। ਥੈਂਕ ਯੂ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਸਨ। ਉਹਨਾਂ ਨੂੰ ਦੱਸਦੇ ਜਾਈਏ ਕਿ ਅੱਜ ਦਾ ਦਿਨ ਤੇ ਸਾਡਾ ਸਿਟੀ ਐਜ਼ ਇਟ ਵਾਜ਼ ਦੇ ਹਵਾਲੇ ਨਾਲ ਹੁੰਦਾ ਕਿ ਅਸੀਂ ਕਿਸੇ ਸ਼ਹਿਰ ਦੀ ਜਾਂ ਪਿੰਡ ਦੀ ਜਾਂ ਪੰਜਾਬ ਨਾਲ ਜੁੜੀਆਂ ਜਿਹੜੀਆਂ ਸਾਡੀਆਂ ਤਾਰੀਖੀ ਜਗ੍ਹਾ ਨੇ ਉਹਨਾਂ ਦੇ ਉੱਪਰ ਅਸੀਂ ਗੱਲਬਾਤ ਕਰਦੇ ਹਾਂ। ਪਰ ਅੱਜ ਕਿਉਂਕਿ ਸਾਡੇ ਕੋਲ ਪ੍ਰੋਫੈਸਰ ਸਾਹਿਬਾਂ ਦੇ ਕੋਲ ਟਾਈਮ ਜਿਹੜਾ ਸੀ ਅੱਜ 21 ਦਾ ਹੀ ਸੀ, ਸੋ ਅਸੀਂ ਕਿਹਾ ਕਿ ਅਸੀਂ ਹੁਣ ਕੱਲ ਵਾਲੇ ਦਿਨ ਯਾਨੀ ਕੱਲ ਨੂੰ ਅਸੀਂ ਸਿਟੀ ਐਜ਼ ਇਟ ਵਾਜ਼ ਦੇ ਵਿੱਚ ਗੱਲਬਾਤ ਰੱਖਾਂਗੇ। ਡਾਕਟਰ ਨਵਪ੍ਰੀਤ ਕੌਰ ਹੋਰੀ ਸਾਡੇ ਨਾਲ ਹੋਣਗੇ ਔਰ ਗੱਲ ਕਰਨਗੇ ਚੰਡੀਗੜ੍ਹ ਦੇ ਉੱਪਰ। ਔਰ ਚੰਡੀਗੜ੍ਹ ਦੀ ਪੂਰੀ ਨਵਾਂ ਸ਼ਹਿਰ ਹੈ ਪਰ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉੱਥੇ ਦੀ ਸਾਰੀ ਗੱਲਬਾਤ ਜਿਹੜੀ ਹੈ ਨਾ ਉਹ ਕੱਲ ਅਸੀਂ ਸਾਂਝੀ ਕਰਾਂਗੇ, ਕੱਲ 9 ਵਜੇ। ਸੋ ਅਸੀਂ ਜਿਹੜਾ ਦੋਸਤਾਂ ਨੂੰ ਦੱਸਣ ਵਾਸਤੇ ਅੱਜ ਇਹ ਪੂਰਾ ਪ੍ਰੋਗਰਾਮ ਤੋਂ ਬਾਅਦ ਹੀ ਦੱਸਣਾ ਸੀ ਕਿ ਕਿਉਂਕਿ ਉਹ ਕਹਿਣ ਨਾ ਕਿ ਅੱਜ ਮੰਗਲ ਸੀ ਤੇ ਅੱਜ ਪ੍ਰੋਗਰਾਮ ਨਹੀਂ ਆਇਆ, ਸੋ ਉਹ ਕੱਲ ਤੁਸੀਂ ਉਹ ਵੇਖ ਸਕਦੇ ਹੋ। ਤੇ ਆਪਣੇ ਤੁਸੀਂ ਜਿਹੜੇ ਕਮੈਂਟਸ ਨੇ ਔਰ ਜਿਹੜੇ ਕੁਐਸਚਨ ਨੇ ਉਹ ਲਾਜ਼ਮੀ ਲਿਖੋ ਔਰ ਉਹਨੂੰ ਤੁਸੀਂ ਬਿਕੋਜ਼ ਉਹ ਸਾਡੇ ਸਕਾਲਰਸ ਵੀ ਵੇਖ ਸਕਦੇ ਨੇ ਔਰ ਅਦਰਵਾਈਜ਼ ਵੀ ਉਹ ਇੱਕ ਬਹੁਤ ਖੂਬਸੂਰਤ ਇਨਪੁਟ ਹੁੰਦਾ ਹੈ। ਸੋ ਅਗਰ ਤੁਸੀਂ ਉਹ ਲਿਖਦੇ ਹੋ ਤੇ ਸਾਡੇ ਵਾਸਤੇ ਬਹੁਤ ਅੱਛਾ ਰਹੇਗਾ। ਮਿਲਨੇ ਕੱਲ 9 ਵਜੇ ਸਿਟੀ ਐਜ਼ ਇਟ ਵਾਜ਼ ਦੇ ਨਾਲ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਰੱਬ ਰੱਖ।